ਢੇੜਕੀਆਂ ਲਾ ਫਰਮਸ ਤੋਂ ਜਗਵੀਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਬਿਲਕੁਲ ਸਰੋਤਿਓ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪਹਿਲੋਂ ਆਪਾਂ ਕੁਛ ਅਹਿਮ ਖਬਰਾਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੀਆਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਫਿਰ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਆਪਾਂ ਨੂੰ ਜਗਵੀਰ ਜੀ ਜਿਹੜੇ ਉਹ ਦੇਣਗੇ। ਪੰਜਾਬੀ ਰੇਡੀਓ USA ਦੇ ਅੱਜ ਦੇ ਅਪਡੇਟ ਅਮਰੀਕਾ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਕੀਤਾ ਆ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਇਹਨਾਂ ਦੇ ਨੰਬਰ 4082722500। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਵਕਤ ਆ ਚੁੱਕਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਸੰਪਰਕ ਕਰੋ 4082722500। ਨਾਲ ਹੀ ਅਮਰਜੀਤ ਸਿੰਘ ਸਟਾਕਟਨ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸੰਘਾ, ਕਲੋਵਿਸ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ, ਸੈਕਰਾਮੈਂਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ ਟੋਂਗ, ਹਰਬੰਸ ਕੌਰ ਟੋਂਗ, ਵੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਿਲਵੇਨੀਆ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਜਗਵੀਰ ਜੀ, ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰਦੇ ਜਾਈਏ, ਕੁਛ ਅਹਿਮ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੀਆਂ ਨਿਊਜ਼ ਨੇ, ਅਪਡੇਟਸ ਨੇ, ਉਹ ਆਪਾਂ ਸਰੋਤਿਆਂ ਨਾਲ ਸਾਂਝੀਆਂ ਕਰਦੇ ਜਾਈਏ। ਲਾਸਟ ਟਾਈਮ ਆਪਾਂ H1B ਦੇ ਬਾਰੇ ਗੱਲਬਾਤ ਕੀਤੀ ਸੀ ਵੀ ਕੀ ਜਿਹੜੇ ਉਸ ਦੇ ਵਿੱਚ ਤਬਦੀਲੀਆਂ ਜਿਹੜੀਆਂ ਆ ਰਹੀਆਂ ਆ। ਸੋ ਇਸ ਵਾਰ ਜੇ ਆਪਾਂ ਗੱਲ ਕਰੀਏ, ਉਹਨਾਂ ਦੇ ਨਾਲ ਹੀ ਕਿਤੇ ਨਾ ਕਿਤੇ ਸੰਬੰਧਿਤ ਆ ਪ੍ਰੀਮੀਅਮ ਪ੍ਰੋਸੈਸਿੰਗ ਫੀਸ ਦੇ ਵਿੱਚ ਵਾਧਾ ਹੋਣ ਜਾ ਰਿਹਾ ਆ 19 ਤਰੀਕ ਤੋਂ, ਪਰਸੋਂ ਤੋਂ। ਜੀ 2 ਹਫ਼ਤੇ ਪਹਿਲਾਂ ਆਪਾਂ ਦੇਖ ਰਹੇ ਸੀਗੇ ਕਿ ਇਮੀਗ੍ਰੇਸ਼ਨ ਦਾ ਪ੍ਰਸਤਾਵ ਸੀਗਾ ਕਿ ਕਾਫੀ ਸਾਰੀਆਂ ਜਿਹੜੀਆਂ ਫੀਸ ਹੈਗੀਆਂ ਉਹ ਵੱਧ ਜਾਣੀਆਂ, ਅਤੇ ਬਿਲਕੁਲ ਲਾਸਟ ਮੂਮੈਂਟ 'ਤੇ ਕੋਰਟ ਨੇ ਇੰਟਰਵੀਨ ਕਰਤਾ ਸੀਗਾ ਅਤੇ ਉਹਨਾਂ ਨੇ ਇੰਜੰਕਸ਼ਨ ਲਾਤੀ ਸੀਗੀ ਕਿ ਫੀਸ ਇਨਕਰੀਜ਼ ਨਹੀਂ ਹੋਊਗੀ, ਅਤੇ ਉਹ ਜਿੰਨੀਆਂ ਵੀ ਫੀਸ ਸੀਗੀਆਂ ਸਪੈਸ਼ਲੀ ਸਿਟੀਜ਼ਨਸ਼ਿਪ ਵਗੈਰਾ ਕਾਫੀ ਇਨਕਰੀਜ਼ ਹੋਣ ਤੋਂ ਰੋਕ ਦਿੱਤੀਆਂ ਗਈਆਂ ਸੀਗੀਆਂ ਇੰਜੰਕਸ਼ਨ ਦੇ ਤਹਿਤ। ਅਤੇ ਹੁਣ ਇਹਨਾਂ ਨੇ ਕੀ ਕੀਤਾ ਹੈਗਾ ਕਿ ਇੱਕ ਕੰਟੀਨਿਊਇੰਗ ਐਪਰੋਪ੍ਰੀਏਸ਼ਨਸ ਐਕਟ ਹੈਗਾ ਇੱਕ, ਉਹ ਪਾਸ ਕਰਕੇ ਉਹਦੇ ਥੱਲੇ ਇਹਨਾਂ ਨੇ ਇੱਕ ਆਰਡੀਨੈਂਸ ਪਾਸ ਕੀਤਾ ਕਿ ਜਿਹੜਾ ਵਾਲਾ ਸੋਮਵਾਰ ਆ ਰਿਹਾ October 19 ਤੋਂ ਜਿਹੜੀ ਪ੍ਰੀਮੀਅਮ ਪ੍ਰੋਸੈਸਿੰਗ ਫੀਸ ਹੈਗੀ ਆ ਉਹ $1440 ਤੋਂ ਵੱਧ ਕੇ $2500 ਹੋ ਜਾਊਗੀ, ਅਤੇ ਆਲਮੋਸਟ ਸਾਰੀਆਂ ਪਟੀਸ਼ਨਸ ਲਈ ਇਹ $2500 ਹੋ ਜਾਊਗੀ, ਜਿਹੜੀ ਕਿ ਕਾਫੀ ਜ਼ਿਆਦਾ ਇਨਕਰੀਜ਼ ਹੈ ਜੀ। ਸਿਰਫ ਇਹਦੇ ਵਿੱਚ ਐਕਸੈਪਸ਼ਨ ਉਹਨਾਂ ਨੇ ਦਿੱਤੀ ਹੈ ਜਿਹੜੇ H2B ਫਾਰਮ ਵਰਕਰ ਹੈਗੇ ਆ ਅਤੇ ਜਿਹੜੇ ਆ ਰਿਲੀਜੀਅਸ ਵਰਕਰ ਹੈਗੇ ਆ R1 ਵਾਲੇ, ਉਹਨਾਂ ਤੋਂ ਇਲਾਵਾ ਬਾਕੀ ਸਾਰਿਆਂ ਦੀ ਫੀਸ ਵੱਧ ਜਾਊਗੀ। ਇੱਕ ਇਹਦੇ ਵਿੱਚ ਚੰਗੀ ਗੱਲ ਉਹਨਾਂ ਨੇ ਇਹ ਦੱਸੀ ਹੈ ਕਿ ਜਿਹੜੇ ਹੋਰ ਫਾਰਮ ਸੀਗੇ H4 H4EAD ਜਿਹੜੇ ਅਜੇ ਕਵਰਡ ਨਹੀਂ ਸੀਗੇ, ਇਮੀਗ੍ਰੇਸ਼ਨ ਨੂੰ ਹੁਣ ਉਹ ਪਾਵਰ ਦਿੱਤੀ ਉਹਨਾਂ ਨੇ ਆਪਣੇ ਆਪ ਨੂੰ ਕਿ ਆਪਾਂ ਜਿਹੜੇ ਬਾਕੀ ਦੇ ਫਾਰਮ ਹੈਗੇ ਆ ਉਹਨਾਂ ਦੇ ਵਿੱਚ ਆਪਾਂ ਪ੍ਰੀਮੀਅਮ ਉਹ ਅਪਲਾਈ ਕਰਨ ਦੀ ਉਹਨਾਂ ਕੋਲ ਪਾਵਰ ਹੈ। ਅਜੇ ਉਹਨਾਂ ਨੇ ਦੱਸਿਆ ਨਹੀਂ ਕਿ ਕਿਹੜੇ ਵੀਜ਼ੇ ਨੂੰ ਲੱਗਣੀ ਹੈ, ਪਰ ਇਹ ਦੇਖਿਆ ਜਾ ਸਕਦਾ ਕਿ ਆਉਣ ਵਾਲੇ ਟਾਈਮਾਂ 'ਤੇ ਜਿੱਦਾਂ B ਵੀਜ਼ਾ ਹੋ ਗਿਆ, H4 ਵੀਜ਼ਾ ਹੋ ਗਿਆ, EAD ਵਗੈਰਾ ਹੋ ਗਈ, ਪੋਸੀਬਿਲਿਟੀ ਹੈ ਕਿ ਉਹ ਸਾਰਿਆਂ ਨੂੰ ਤੁਹਾਨੂੰ $2500 ਐਕਸਟਰਾ ਦੇ ਕੇ ਪਰ ਐਪਲੀਕੇਸ਼ਨ ਦੇ ਪ੍ਰੀਮੀਅਮ ਕਰਨ ਦੀ ਆਪਸ਼ਨ ਮਿਲ ਜਾਏਗੀ। ਸੋ ਉਹਨਾਂ ਨੇ ਇੱਕ ਵਧੀਆ ਤਰੀਕਾ ਜਿਹੜਾ ਕਹਿ ਸਕਦੇ ਹਾਂ ਜਗਵੀਰ ਜੀ ਇਹ ਲੱਭਿਆ ਆ ਵੀ ਚਲੋ ਫੀਸਾਂ ਵਾਧੇ ਦੇ ਉੱਤੇ ਰੋਕ ਲੱਗ ਗਈ ਆ ਅਤੇ ਆਪਾਂ ਇੱਕ ਨਵੀਂ ਜਿਹੜੀ ਆ ਉਹ ਸਾਈਡ ਤੋਂ ਲੇਨ ਜਿਹੜੀ ਤਿਆਰ ਕਰ ਦਈਏ, ਜਿਸ ਦੇ ਨਾਲ ਜੇ ਕੋਈ ਜਲਦੀ ਕੰਮ ਕਰਵਾਉਣਾ ਚਾਹੁੰਦਾ, ਅਤੇ ਸਭ ਨੂੰ ਹੀ ਪਤਾ ਇਮੀਗ੍ਰੇਸ਼ਨ ਵਾਲੇ ਤਾਂ ਕਾਲੇ ਹੁੰਦੇ ਆ ਵੀ ਜਲਦੀ ਹੋਵੇ, ਸੋ ਉਹ $2500 ਐਕਸਟਰਾ ਦੇਣ ਨੂੰ ਵੀ ਜਿਹੜੇ ਉਹ ਫਿਰ ਰਾਜੀ ਹੋਣਗੇ। ਚਲੋ ਇਹ ਇੱਕ ਤਰੀਕਾ ਹੁੰਦਾ ਪਾਲਿਸੀ ਦੇ ਚੇਂਜਿਸ ਦਾ। ਜੋਕ ਚੱਲਦਾ ਕਿ ਇੰਡੀਆ ਦੇ ਵਿੱਚ ਕਰਪਸ਼ਨ ਕਹਿੰਦੇ ਆ, ਇੱਥੇ ਪ੍ਰੀਮੀਅਮ ਪ੍ਰੋਸੈਸਿੰਗ ਕਹਿੰਦੇ ਲੀਗਲੀ ਤਰੀਕੇ ਦੇ ਨਾਲ ਜਿਹੜਾ ਤੁਸੀਂ ਕਰ ਸਕਦੇ ਆ ਤੇਜ਼ੀ ਦੇ ਨਾਲ। ਅਗਲੀ ਜਿਹੜੀ ਆਪਾਂ ਜਗਵੀਰ ਜੀ ਗੱਲ ਕਰੀਏ ਤਾਂ ਕਹਿੰਦੇ USCIS ਨੇ ਆਪਣੀ ਪੋਲਿਸੀ ਗਾਈਡੈਂਸ ਜਿਹੜੀ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ ਸੀਗੀ ਜਾਂ ਐਲੀਜੀਬਿਲਟੀ ਸੀਗੀ ਐਡਜਸਟਮੈਂਟ ਆਫ ਸਟੇਟਸ ਦੇ ਲਈ, ਉਸ ਦੇ ਵਿੱਚ ਕੁਛ ਅਪਡੇਟਸ ਕੀਤੀਆਂ ਨੇ। ਪਹਿਲੋਂ ਕੀ ਸੀ ਅਤੇ ਹੁਣ ਕੀ ਹੋਣ ਜਾ ਰਿਹਾ ਹੈ ਇਸ ਦੇ ਵਿੱਚ? ਦੇਖੋ ਕੀ ਹੁੰਦਾ ਕਿ ਜੇ ਕਿਸੇ ਵੀ ਬੰਦੇ ਨੇ ਐਡਜਸਟਮੈਂਟ ਕਰਨੀ ਹੈ ਇੱਥੇ, ਹੁਣ ਜਿਹੜਾ U ਵੀਜ਼ਾ ਵਾ ਉਹਦੀ ਤਾਂ ਐਕਸੈਪਸ਼ਨ ਹੈ, ਜਾਂ ਅਸਾਈਲਮ ਵਾਲਿਆਂ ਦੀ ਉਹਨਾਂ ਨੂੰ ਤਾਂ ਜੇ ਕੇਸ ਅਪਰੂਵ ਹੁੰਦਾ ਉਹਨਾਂ ਨੂੰ ਦੇ ਦਿੰਦੇ ਨੇ, ਉਹਨਾਂ ਦਾ ਨਹੀਂ ਉਹ ਦੇਖਦੇ ਕਿ ਬਾਰਡਰ ਟੱਪਿਆ। ਜਿਹੜੇ ਬਾਕੀ ਹੋਰ ਵੀ ਕਿਸੇ ਤੁਸੀਂ ਵਿਆਹ ਦੇ ਤਰੀਕੇ ਨਾਲ ਕਰਨੀ ਹੈ ਜਾਂ ਤੁਸੀਂ ਇੰਪਲੋਇਮੈਂਟ ਦੇ ਥਰੂ ਕਰਨੀ ਹੈ, ਉਹਦੇ ਵਿੱਚ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ 245A ਸੈਕਸ਼ਨ ਦੇ ਅੰਡਰ ਜਿਹੜਾ ਏਲੀਅਨ ਇਮੀਗ੍ਰੈਂਟ ਜਿਹੜਾ ਆਉਂਦਾ ਉਹਦੀ ਜਾਂ ਤਾਂ ਇੰਸਪੈਕਸ਼ਨ ਹੋਣੀ ਚਾਹੀਦੀ ਹੈ, ਜਾਂ ਉਹ ਐਡਮਿਟ ਹੋਣਾ ਚਾਹੀਦਾ, ਜਾਂ ਉਹ ਪੈਰੋਲ ਹੋ ਕੇ ਆਉਣਾ ਚਾਹੀਦਾ। ਮਤਲਬ ਕਿ ਸ਼ਨਾਖਤ ਨਾਲ ਜਿਹੜੇ ਆਉਂਦੇ ਨੇ ਪੱਕੇ ਤਰੀਕੇ ਨਾਲ ਆਉਂਦੇ ਨੇ, I-94 ਵਗੈਰਾ ਮਿਲਦਾ, ਪੈਰੋਲ ਹੁੰਦਾ, ਉਹਨੂੰ ਹੀ ਉਹ ਐਡਜਸਟਮੈਂਟ ਆਫ ਸਟੇਟਸ ਜਿਹਨੂੰ ਗ੍ਰੀਨ ਕਾਰਡ ਕਹਿੰਦੇ ਆ ਉਹ ਗ੍ਰਾਂਟ ਕਰਦੇ ਸੀਗੇ। ਅਤੇ ਜਦ ਆਪਾਂ ਇੱਕ ਵਾਰੀ TPS ਦਾ ਵੀ ਡਿਸਕਸ ਕੀਤਾ ਸੀਗਾ ਆਪਣੇ ਪ੍ਰੋਗਰਾਮ 'ਤੇ ਕਿ ਜਿੱਦਾਂ ਕਿਸੇ ਕੰਟਰੀ ਦੇ ਵਿੱਚ ਕੋਈ ਪ੍ਰੋਬਲਮ ਆ ਜਾਵੇ ਬੜੀ ਜ਼ਿਆਦਾ ਪੋਲੀਟੀਕਲ ਜਾਂ
ਜੀਓਗ੍ਰਾਫੀਕਲ ਕੋਈ ਅਰਥਕੁਏਕ ਆ ਗਿਆ, ਕੋਈ ਜੀ ਤਖਤਾ ਜੀ ਪਲਟ ਹੋ ਗਿਆ, ਉਹਦੇ ਕਰਕੇ ਉਹਨਾਂ ਨੂੰ ਟੈਂਪਰੇਰੀ ਪ੍ਰੋਟੈਕਟਰ ਸਟੇਟਸ ਦੇ ਦਿੰਦੇ ਸੀ, ਜਿਹਦੇ ਕਰਕੇ ਉਹਨਾਂ ਨੂੰ ਵਰਕਲਾਈਜੇਸ਼ਨ ਮਿਲਦੀ ਸੀ ਤੇ ਇੱਕ ਟਰੈਵਲ ਕਰਨ ਦੀ ਬਾਹਰ ਇੰਨੀ ਆਊਟ ਦੀ ਆਪਸ਼ਨ ਦੇ ਦਿੰਦੇ ਸੀ ਟਰੈਵਲ ਕਾਰਡ। ਹੁਣ ਲੋਕੀ ਕੀ ਕਰਦੇ ਸੀਗੇ, ਕਾਫੀ ਦੇਰ ਤੋਂ ਮਸਲਾ ਚੱਲ ਰਿਹਾ ਸੀਗਾ, ਉਹ ਜਿੱਦਾਂ ਹੁਣ ਕੋਈ ਕੱਚਾ ਬੰਦਾ ਆਇਆ ਉਹਨੂੰ TPS ਮਿਲ ਗਿਆ, ਮੰਨ ਲਓ ਨੇਪਾਲ ਤੋਂ ਜਾਂ ਬੰਗਲਾਦੇਸ਼ ਤੋਂ, ਤੇ ਉਹ ਕੀ ਕਰਦੇ ਸੀਗੇ ਕਿ ਜਦੋਂ ਕਾਰਡ ਉਹਨਾਂ ਦੇ ਹੱਥ ਆ ਜਾਂਦਾ ਸੀਗਾ ਟਰੈਵਲ ਦਾ, ਉਹ ਮੈਕਸੀਕੋ ਜਾਂ ਕੈਨੇਡਾ ਟਰੈਵਲ ਕਰਕੇ ਵਾਪਸ ਆ ਕੇ ਕਹਿੰਦੇ ਸੀਗੇ ਕਿ ਹੁਣ ਮੇਰੀ ਇੰਸਪੈਕਸ਼ਨ ਤੇ ਐਡਮਿਸ਼ਨ ਵਾਲੀ ਰਿਕੁਆਇਰਮੈਂਟ ਪੂਰੀ ਹੋ ਗਈ ਆ, ਹੁਣ ਮੈਂ ਜੇ ਵਿਆਹ ਕਰਾਉਣਾ US ਸਿਟੀਜ਼ਨ ਆ, ਮੈਨੂੰ ਪੱਕਾ ਕਰ ਦਿਓ। ਤੇ ਇਹਦੇ ਉੱਤੇ ਕਾਫੀ ਜ਼ਿਆਦਾ ਬੈਕ ਐਂਡ ਫੋਰਥ ਚੱਲ ਰਹੀ ਸੀਗੀ, ਕਾਫੀ ਜ਼ਿਆਦਾ ਫੈਡਰਲ ਕੇਸਿਸ ਵਗੈਰਾ ਵੀ ਇਹਦੇ ਉੱਤੇ ਸੀਗੇ, ਤੇ ਇਮੀਗ੍ਰੇਸ਼ਨ ਨੇ ਆਪਣੀ ਪਾਲਿਸੀ ਕਲੀਅਰ ਕਰਤੀ ਕਿ ਜਿਹੜਾ ਉਹਨਾਂ ਦੇ ਵੱਲੋਂ ਆ ਉਹ ਜਿਹੜੀ ਇਹਨੂੰ ਆ TPS ਨੂੰ ਇੰਸਪੈਕਸ਼ਨ ਜਾਂ ਐਡਮਿਸ਼ਨ ਨਹੀਂ ਮੰਨੂਗੇ। ਜੇ TPS ਵਾਲਾ ਬੰਦਾ ਛੱਡ ਕੇ ਜਾਂਦਾ ਹੈ ਅਮਰੀਕਾ ਤੇ ਉਹ ਵਾਪਸ ਆਉਂਦਾ ਹੈ, ਉਹ ਵਾਪਸ ਵੀ ਉਸੇ ਸਟੇਟ ਉਸੇ ਉਹਦੀ ਸਿਚੁਏਸ਼ਨ ਹੋ ਗਈ ਜਿਹੜੀ ਉਹ ਛੱਡਣ ਵੇਲੇ ਅਮਰੀਕਾ ਸੀਗੀ। ਓਕੇ। ਤੇ ਜਿਹੜਾ ਇਹਨਾਂ ਦਾ ਮੁੱਖ ਇਹਦੇ ਉੱਤੇ ਕੇਸ ਹੈਗਾ, ਕਾਫੀ ਇਮੀਗ੍ਰੇਸ਼ਨ ਲਾਇਰਸ ਦੇ ਵਿੱਚ ਚਰਚਿਤ ਹੈਗਾ, ਮੈਟਰ ਆਫ ZRZ ਸੀ, ਤੇ ਉਹਨਾਂ ਨੇ ਇਹ ਕੇਸ ਨੂੰ ਉਹਨੂੰ ਅਡਾਪਟ ਕੀਤਾ ਹੈ। ਇਹਦੇ ਵਿੱਚ ਹੁਣ ਸਿਰਫ 2 ਐਕਸੈਪਸ਼ਨ ਉਹਨਾਂ ਨੇ ਦਿੱਤੀਆਂ, ਜਿਹੜਾ ਕਿ 2 ਕੋਰਟ ਹੈਗੇ ਨੇ, 6th ਸਰਕਿਟ ਤੇ 9th ਸਰਕਿਟ। ਜੀ 6th ਸਰਕਿਟ ਲੱਗਦਾ ਹੈ ਓਹਾਇਓ, ਕੰਟਕੀ, ਟੈਨੇਸੀ। 9th ਸਰਕਿਟ ਆਪਣਾ ਹੋ ਗਿਆ ਸਾਰਾ ਵੈਸਟ ਕੋਸਟ, ਜਿਹਦੇ ਵਿੱਚ ਕੈਲੀਫੋਰਨੀਆ, ਨਵਾਡਾ, ਐਰੀਜ਼ੋਨਾ, ਓਰੀਗਨ, ਵਾਸ਼ਿੰਗਟਨ, ਆਈਡਾਹੋ, ਅਲਾਸਕਾ, ਇਹ ਸਾਰੇ ਸਟੇਟਸ ਜਿਹੜੇ ਆਉਂਦੇ ਨੇ। ਜਿਹੜੇ ਇਹ 2 ਸਰਕਿਟ ਸੀਗੇ, ਇਹਨਾਂ ਨੇ ਪਹਿਲਾਂ ਹੀ ਆਪਣੇ ਫੈਸਲੇ ਕੀਤੇ ਹੋਏ ਸੀਗੇ, ਇਹਦੇ ਵਿੱਚ ਇਹਨਾਂ ਦੇ ਕੇਸਿਸ ਸੀਗੇ ਜਿਹੜੇ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਤੈਅ ਕੀਤਾ ਹੋਇਆ ਸੀਗਾ ਕਿ TPS ਪਰਪਸ ਲਈ ਸਾਡੇ ਜੁਰਿਸਡਿਕਸ਼ਨ ਦੇ ਵਿੱਚ ਇਹ ਐਡਮਿਸ਼ਨ ਤੇ ਇੰਸਪੈਕਸ਼ਨ ਕਾਊਂਟ ਕੀਤੀ ਜਾਊਗੀ। ਜੀ ਤੇ ਹੁਣ ਇਹ ਸਟੇਟ ਤੇ ਜਿਹੜੀ ਇਹ ਹੁਣ USCIS ਨੂੰ ਫੈਡਰਲ ਕੋਰਟ ਨੂੰ ਨਹੀਂ ਸੁਪਰਸੀਡ ਕਰ ਸਕਦਾ, ਤੇ USCIS ਨੇ ਕਿਹਾ ਕਿ ਜਿਹੜੇ ਵੀ ਲੋਕੀ 6th ਸਰਕਿਟ ਦੇ ਥੱਲੇ ਰਹਿੰਦੇ ਨੇ ਤੇ 9th ਸਰਕਿਟ ਦੇ ਵਿੱਚ ਆਉਂਦੇ ਨੇ, ਉਹਨਾਂ ਨੂੰ TPS ਤੇ ਜੇ ਉਹ ਟਰੈਵਲ ਕਰਕੇ ਵਾਪਸ ਆਉਂਦੇ ਨੇ, ਉਹਨੂੰ ਐਂਟਰੀ ਤੇ ਐਡਮਿਸ਼ਨ ਮੰਨੀ ਜਾਊਗੀ। ਇਹ ਇੰਪੋਰਟੈਂਟ ਇਸ ਲਈ ਹੈਗਾ ਕਿਉਂਕਿ ਕਾਫੀ ਸਾਰੇ ਲੋਕੀ ਫੋਨ ਕਰਕੇ ਪੁੱਛਦੇ ਨੇ ਕਿ ਕਿਹੜਾ ਜੁਰਿਸਡਿਕਸ਼ਨ ਵਧੀਆ, ਨਿਊਯਾਰਕ ਵਧੀਆ, ਕੈਲੀਫੋਰਨੀਆ ਵਧੀਆ ਹੈ। ਹੁਣ ਜਦੋਂ ਤੁਸੀਂ ਇਦਾਂ ਦੇ ਡਿਸਾਈਡਡ ਕੇਸਿਸ ਦੇਖਦੇ ਹੋ, ਪਾਲਿਸੀ ਦੇਖਦੇ ਹੋ, ਇਹ ਬੜਾ ਜ਼ਿਆਦਾ ਕਲੀਅਰ ਹੋ ਜਾਂਦਾ, ਵੈਰੀ ਕਲੀਅਰ ਕਿ ਜਿਹੜਾ ਬੈਸਟ ਜੁਰਿਸਡਿਕਸ਼ਨ ਹੈਗਾ ਉਹ ਹੈਗਾ 9th ਸਰਕਿਟ ਕੈਲੀਫੋਰਨੀਆ ਦੇ ਵਿੱਚ। ਜਿਹੜਾ ਬੈਸਟ ਅਸਾਈਲਮ ਆਫਿਸ ਹੈ, ਇਮੀਗ੍ਰੇਸ਼ਨ ਕੋਰਟ ਹੈਗਾ, ਦੈਟ ਇਜ਼ ਕੋਰਟ ਆਫ ਕੈਲੀਫੋਰਨੀਆ, ਸੈਨ ਫਰਾਂਸਿਸਕੋ। ਜੀ ਜੀ ਬਿਲਕੁਲ। ਸੋ ਇੱਧਰ ਤਾਂ ਹੀ ਜਿਹੜੇ ਲੋਕ ਆਪਾਂ ਕਈ ਵਾਰੀ ਸੁਣਦੇ ਹੀ ਹੈ ਤੇ ਆਪਾਂ ਨੂੰ ਕਾਲ ਕਰਕੇ ਪੁੱਛਦੇ ਵੀ ਆ ਵੀ ਕਿਹੜੇ ਵਾਲੇ ਪਾਸੇ ਜਾਈਏ। ਬੰਦੇ ਬਾਹਰ ਵੀ ਰਹਿ ਰਹੇ ਹੁੰਦੇ ਤੇ ਪਰ ਉਹ ਆਪਣਾ ਕੋਰਟ ਵਗੈਰਾ ਜਿਹੜਾ ਆ ਉਹ ਚਾਹੁੰਦੇ ਨੇ ਵੀ ਇਸ ਪਾਸੇ ਹੀ ਜਿਹੜਾ ਉਹ ਰਹਿੰਦਾ ਰਹੇ। USCIS ਨੇ ਇੱਕ ਹੋਰ ਇਨਐਡਮਿਸਿਬਿਲਿਟੀ ਦੇ ਰਿਗਾਰਡਿੰਗ ਆਪਣੀ ਪੋਲਿਸੀ ਗਾਈਡੈਂਸ ਦੇ ਵਿੱਚ ਕੁਛ ਚੇਂਜ ਕੀਤਾ ਹੈ, ਖਾਸ ਕਰਕੇ ਜਿਹੜਾ ਟੋਟੈਲੀਟੇਰੀਅਨ ਪਾਰਟੀ ਦੇ ਕੋਈ ਮੈਂਬਰਸ਼ਿਪ ਦੇ ਨਾਲ ਸੰਬੰਧਿਤ ਆ। ਸੋ ਉਹ ਪੋਲਿਸੀ ਗਾਈਡੈਂਸ ਕੀ ਹੈਗੀ ਹੈ ਜੀ? ਜੀ ਟੋਟੈਲੀਟੇਰੀਅਨ ਪਾਰਟੀ ਆਪਾਂ ਕਹਿੰਦੇ ਆ ਜਿੱਦਾਂ ਕਾਮਰੇਡ ਹੋ ਗਏ, ਕਮਿਊਨਿਸਟ ਹੋ ਗਏ, ਸਪੈਸ਼ਲੀ ਜਿਹੜੇ ਜਿੱਦਾਂ ਹੁਣ ਚਾਈਨਾ ਦੀ ਕਮਿਊਨਿਸਟ ਪਾਰਟੀ ਕਾਫੀ ਵੱਡੀ ਹੈ, ਕਾਫੀ ਸਾਰੇ ਸਟੂਡੈਂਟਸ, ਕਾਫੀ ਸਾਰੇ ਲੋਕੀ ਉਹਦੇ ਜਾਣੇ ਅਣਜਾਣੇ ਮੈਂਬਰ ਬਣ ਜਾਂਦੇ ਨੇ। ਕਈ ਕੰਟਰੀਜ਼ ਨੇ, ਕੋਰੀਆ ਵਗੈਰਾ, ਜਿੱਥੇ ਮੈਂਡੇਟਰੀ ਮਿਲਟਰੀ ਟ੍ਰੇਨਿੰਗ ਹੈ। ਜੀ ਹੁਣ ਇਹਨਾਂ ਨੇ ਜਿਹੜੀ ਇਹਦੇ ਉੱਤੇ ਕਾਫੀ ਚਰਚਾ ਚੱਲਦੀ ਸੀਗੀ, ਕਈ ਬਾਈ ਡਿਫਾਲਟ ਜਿੱਦਾਂ ਮੋਸਟਲੀ ਸਾਡੇ ਜਿਹੜੇ ਚਾਈਨੀਜ਼ ਕਲਾਇੰਟ ਹੁੰਦੇ ਸੀਗੇ, ਉਹ ਤਕਰੀਬਨ ਸਾਰਿਆਂ ਦੀ ਇੱਕ ਕਮਿਊਨਿਸਟ ਪਾਰਟੀ ਦੇ ਵਿੱਚ ਮੈਂਬਰਸ਼ਿਪ ਬਾਈ ਡਿਫਾਲਟ ਹੁੰਦੀ ਸੀਗੀ। ਇਹਨਾਂ ਦਾ ਹੁਣ ਰੂਲ ਕੀ ਹੈ ਕਿ ਜੇ ਤੁਸੀਂ ਕਮਿਊਨਿਸਟ ਪਾਰਟੀ ਦੇ ਮੈਂਬਰ ਹੋ, ਤੁਸੀਂ ਕੋਈ ਵੀ ਐਕਟੀਵਿਟੀ ਕੀਤੀ ਹੈ, ਉਹ ਤੁਹਾਨੂੰ ਇਨਐਡਮਿਸਿਬਲ ਕਰ ਸਕਦੀ ਹੈ ਸਿਟੀਜ਼ਨਸ਼ਿਪ ਲਈ ਵੀ ਤੇ ਐਡਜਸਟਮੈਂਟ ਆਫ ਸਟੇਟਸ ਗ੍ਰੀਨ ਕਾਰਡ ਦੇ ਲਈ ਵੀ। ਜੀ ਸੋ ਇਹਦਾ ਮਤਲਬ ਆ ਵੀ ਜਿੰਨੇ ਵੀ ਇਹ ਚਾਈਨੀਜ਼ ਜਿਹੜੇ ਇਹ ਆਏ ਨੇ, ਫਿਰ ਉਹ ਕੀ ਐਲੀਜੀਬਲ ਹੁੰਦੇ ਨੇ ਐਡਜਸਟਮੈਂਟ ਆਫ ਸਟੇਟਸ ਦੇ ਲਈ? ਜੀ ਚਾਈਨੀਜ਼ ਦਾ ਵੀ ਦੱਸ ਦਈਏ ਤੇ ਜਿੱਦਾਂ ਇੰਡੀਆ ਦੇ ਵਿੱਚ ਵੀ ਹੁਣ ਜਿਹੜੀਆਂ ਕਮਿਊਨਿਸਟ ਪਾਰਟੀਆਂ ਹੈਗੀਆਂ ਨਾ, ਕਾਮਰੇਡ ਵਗੈਰਾ, ਜੇ ਕੋਈ ਵੀ ਟੋਟੈਲੀਟੇਰੀਅਨ ਪਾਰਟੀ ਹੈ ਜਿਹੜੀ ਕਿ ਭਾਵੇਂ ਉਹ ਮੈਂ ਇਹ ਨਹੀਂ ਕਹਿ ਰਿਹਾ ਕਿ ਕਿਹੜੀ ਪਾਰਟੀ ਚੰਗੀ ਹੈ ਕਿਹੜੀ ਪਾਰਟੀ ਮਾੜੀ ਹੈ, ਮੈਂ ਕਹਿ ਰਿਹਾ ਕਿ ਜਿਹੜੇ ਅਮਰੀਕਾ ਦਾ ਜਿਹੜਾ ਵਿਊ ਪੁਆਇੰਟ ਉਹ ਹੈ ਕਿ ਇਹ ਡੈਮੋਕ੍ਰੇਸੀ ਨੂੰ ਸਪੋਰਟ ਕਰਦੇ ਨੇ। ਜੇ ਕੋਈ ਵੀ ਇੱਦਾਂ ਦੀ ਪਾਰਟੀ ਹੈਗੀ ਆ ਜਿਹਦੇ ਕਿ ਸੈਪਰੇਟਿਸਟ ਵਿਊ ਪੁਆਇੰਟ ਹੈਗੇ ਨੇ, ਜਿਹੜੇ ਕਿ ਥਰੂ ਇਲੈਕਸ਼ਨ, ਮਤਲਬ ਜਿੱਦਾਂ ਕਿ 2 ਮਲਟੀ ਪਾਰਟੀ ਸਿਸਟਮ ਨਹੀਂ ਹੈਗਾ, ਜੇ ਕੋਈ ਇੱਦਾਂ ਦੀ ਕੰਟਰੀ 'ਚੋਂ ਆਉਂਦਾ ਹੈ ਜਿਹਦੇ ਵਿੱਚੋਂ ਕਿ ਇੱਕ ਪਾਰਟੀ ਨੂੰ ਤੁਸੀਂ ਸਪੋਰਟ ਕਰਦੇ ਹੋ ਤੇ ਉਹ ਪਾਰਟੀ ਦੇ ਵਿੱਚ ਫਿਰ ਅੱਗੇ ਇਲੈਕਸ਼ਨਸ ਨਹੀਂ ਹੁੰਦੀਆਂ, ਉਹਨੂੰ ਟੋਟੈਲੀਟੇਰੀਅਨ ਪਾਰਟੀ ਦੀ ਇਹਨਾਂ ਨੇ ਡੈਫੀਨੇਸ਼ਨ ਦਿੱਤੀ ਹੈ ਕਿ ਜੇ ਤੁਸੀਂ ਮੈਂਬਰ ਹੈਗੇ ਹੋ ਜਾਂ ਕੋਈ ਵੀ ਪਾਰਟੀਸਪੇਸ਼ਨ ਕਰਦੇ ਹੋ, ਤੁਸੀਂ ਗ੍ਰੀਨ ਕਾਰਡ ਲਈ ਇਨਐਲੀਜੀਬਲ ਹੋ। ਸਿਰਫ ਆਪਾਂ 2 ਐਕਸੈਪਸ਼ਨਾਂ ਦੇਵਾਂਗੇ। ਇੱਕ ਹੈਗਾ ਕਿ ਐਕਸਟੈਂਟ ਤੁਹਾਡੀ ਇਨਵੋਲਵਮੈਂਟ ਕਿੰਨੀ ਹੱਦ ਤੱਕ ਸੀਗੀ ਤੇ ਕੀ ਉਹ ਇਨਵੋਲਵਮੈਂਟ ਮੀਨਿੰਗਫੁਲ ਸੀਗੀ, ਕੀ ਤੁਸੀਂ ਕੋਈ ਅਹੁਦਾ ਜਾਂ ਇੱਦਾਂ ਲਿੱਤਾ ਸੀਗਾ ਉਹ ਪਾਰਟੀ ਦੇ ਵਿੱਚ ਕਿ ਨਹੀਂ। ਹੁਣ ਜੀ ਪਹਿਲਾਂ ਤਾਂ ਇਹ ਦੱਸੀਏ ਕਿ ਕਿੱਦਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਮੈਂਬਰਸ਼ਿਪ ਸੀਗੀ। ਜਦੋਂ ਤੁਸੀਂ ਭਰਦੇ ਹੋ ਗ੍ਰੀਨ ਕਾਰਡ ਦਾ ਭਰਦੇ ਹੋ, ਉਹਦੇ ਵਿੱਚ ਉਹਨਾਂ ਨੇ ਬਾਕਸ ਰੱਖਿਆ ਹੁੰਦਾ ਕਿ ਸਾਰੀਆਂ ਪਾਰਟੀਆਂ ਜਿਹਦੇ ਵੀ ਤੁਸੀਂ ਸੀਗੇ ਮੈਂਬਰ, ਉਹ ਲਿਸਟ ਕਰੋ ਤੇ ਉਹ ਤੁਸੀਂ ਇੱਕ ਤਾਂ ਆਪ ਹੀ ਆਪਣਾ ਲਿਸਟ ਕਰਨਾ ਹੁੰਦਾ ਹੈ। ਤੁਹਾਡੀ ਐਡਮਿਸ਼ਨ ਉਹਦੇ ਵਿੱਚ ਉਹ ਕਹਿੰਦੇ ਇਨਫ ਹੈ ਜੇ ਤੁਸੀਂ ਆਪ ਹੀ ਲਿਸਟ ਕਰ ਦਿੰਦੇ ਹੋ ਕਿ ਅਸੀਂ ਮੈਂਬਰ ਸੀਗੇ ਤੇ ਉਹ ਤੁਹਾਨੂੰ ਮੈਂਬਰ ਮੰਨੇ ਜਾਓਗੇ, ਜਾਂ ਫਿਰ ਤੁਸੀਂ ਕਿਸੇ ਐਸੀ ਸੰਸਥਾ ਦੇ ਮੈਂਬਰ ਸੀਗੇ ਜਿਹੜੀ ਕਿ ਆਪ ਟੋਟੈਲੀਟੇਰੀਅਨ ਪਾਰਟੀ ਨਹੀਂ ਹੈਗੀ ਪਰ ਉਹ ਐਫੀਲੀਏਟ
ਹੈਗੀ ਹੈ ਟੋਟੈਲੀਟੇਰੀਅਨ ਪਾਰਟੀ ਨਾਲ। ਕਹਿਣ ਦਾ ਮਤਲਬ ਕਿ ਉਹਦਾ ਮਕਸਦ ਇਹ ਹੈਗਾ ਕਿ ਉਹ ਟੋਟੈਲੀਟੇਰੀਅਨ ਪਾਰਟੀ ਨੂੰ ਸਪੋਰਟ ਕਰਦੀ ਹੈਗੀ ਹੈ। ਉਹਦੇ ਵਿੱਚ ਤੁਸੀਂ ਜੇ ਮੈਂਬਰ ਹੋ, ਇਨਡਾਇਰੈਕਟਲੀ ਵੀ ਤੁਸੀਂ ਇਹਦੇ ਚੱਕਰ ਦੇ ਵਿੱਚ ਆ ਸਕਦੇ ਹੋ। ਜਿਹੜੀ ਮਿਲਟਰੀ ਸਰਵਿਸ ਹੈ, ਕੋਈ ਮੈਂਡੇਟਰੀ ਟ੍ਰੇਨਿੰਗ ਵੀ ਭਾਵੇਂ ਤੁਹਾਡੀ ਕੰਟਰੀ ਦਿੰਦੀ ਹੈ। ਤੁਸੀਂ ਮਿਲਟਰੀ ਸਰਵਿਸ ਦੇ ਵਿੱਚ ਜੇ ਤੁਹਾਨੂੰ ਪਤਾ ਹੈ ਕਿ ਇਹਦਾ ਮੁੱਦਾ ਕੀ ਸੀਗਾ, ਕੀ ਇਹਦੇ ਪੋਲੀਟੀਕਲ ਆਬਜੈਕਟਿਵ ਕੀ ਸੀਗੇ ਪਾਰਟੀ ਦੇ, ਜੋ ਕਹਿੰਦੇ ਨੇ ਕਿ ਤੁਹਾਨੂੰ ਸਿਰਫ ਇੱਕ ਬੇਸਿਕ ਨੌਲੇਜ ਹੈਗੀ ਹੈ, ਤੁਸੀਂ ਕੋਈ ਵੀ ਉਹਦੇ ਵਿੱਚ ਰੈਂਕ ਲਿੱਤਾ, ਤੁਸੀਂ ਕੋਈ ਵੀ ਐਕਟੀਵਿਟੀਜ਼ ਪਰਫਾਰਮ ਕੀਤੀਆਂ, ਤੁਸੀਂ ਕਿਸੇ ਵੀ ਮਿਸ਼ਨ ਤੇ ਗਏ, ਤੁਸੀਂ ਗਵਰਨਮੈਂਟ ਵਰਕਰ ਸੀਗੇ, ਤੁਹਾਡੀ ਜਿਹੜੀ ਜੌਬ ਸੀਗੀ ਉਹ ਵਲੰਟੀਅਰ ਸੀਗੀ, ਜਾਂ ਤੁਹਾਨੂੰ ਪੈਸੇ ਮਿਲਦੇ ਸੀ ਪਰ ਤੁਹਾਨੂੰ ਪਤਾ ਸੀਗਾ ਕਿ ਇਹਦਾ ਆਬਜੈਕਟਿਵ ਕੀ ਹੈਗਾ ਜੌਬ ਦਾ। ਜੇ ਕੋਈ ਇੱਦਾਂ ਦੀਆਂ ਚੀਜ਼ਾਂ ਹੈਗੀਆਂ ਤੇ ਉਹ ਕਹਿੰਦੇ ਕਿ ਆਪਾਂ ਇਹਨੂੰ ਇੱਕ ਮੀਨਿੰਗਫੁਲ ਇਨਵੋਲਵਮੈਂਟ ਮੰਨਾਂਗੇ ਤੇ ਆਪਾਂ ਤੁਹਾਨੂੰ ਗ੍ਰੀਨ ਕਾਰਡ ਨਹੀਂ ਦੇਵਾਂਗੇ। ਹੁਣ ਤੁਸੀਂ ਜੇ ਇਹ ਸ਼ੋਅ ਕਰੋ ਕਿ ਤੁਹਾਡੀ ਜਿਹੜੀ ਇਨਵੋਲਵਮੈਂਟ ਸੀਗੀ ਉਹ ਮੀਨਿੰਗਫੁਲ ਨਹੀਂ ਸੀਗੀ, ਕਿ ਮਤਲਬ ਤੁਹਾਨੂੰ ਪਤਾ ਨਹੀਂ ਸੀਗਾ ਕਿ ਮੁੱਦਾ ਕੀ ਹੈਗਾ, ਤੁਸੀਂ ਸਿਰਫ ਇੱਕ ਕਿਉਂਕਿ ਯੂਨੀਵਰਸਿਟੀ ਦੇ ਵਿੱਚ ਸੀਗੇ ਮੈਂਬਰਸ਼ਿਪ ਡਰਾਈਵ ਦੇ ਵਿੱਚ ਸਾਈਨ ਕਰ ਲਿਆ, ਤੁਸੀਂ ਐਕਚੁਅਲੀ ਇਹਦੇ ਵਿੱਚ ਕੋਈ ਪਾਰਟਿਸਿਪੇਸ਼ਨ ਨਹੀਂ ਕੀਤੀ, ਕਦੀ ਨਹੀਂ ਗਏ, ਕਦੀ ਉਹਨਾਂ ਨੂੰ ਡਿਊਜ਼ ਨਹੀਂ ਦਿੱਤਾ। ਜੇ ਤੁਸੀਂ ਇੱਦਾਂ ਪ੍ਰੂਵ ਕਰੋ ਕਿ ਤੁਹਾਡਾ ਕੋਈ ਵੀ ਮੀਨਿੰਗਫੁਲ ਰੋਲ ਨਹੀਂ ਰਿਹਾ ਤੇ ਫਿਰ ਉਹ ਜਿਹੜੇ ਵੀ ਇਹ ਚਾਈਨੀਜ਼ ਲੋਕ ਸੀਗੇ ਉਹਨਾਂ ਨੂੰ ਐਕਸੈਪਸ਼ਨ ਗ੍ਰਾਂਟ ਕਰ ਸਕਦੇ ਆ ਕਮਿਊਨਿਸਟ ਪਾਰਟੀ ਦੀ ਮੈਂਬਰਸ਼ਿਪ ਤੋਂ। ਜੀ ਸੋ ਇਹ ਮਤਲਬ ਇਹ ਦਿਖਾਉਣਾ ਜਿਹੜਾ ਉਹ ਪਊਗਾ ਵੀ ਉਹ ਸਾਰਾ ਕੁਝ ਤੁਸੀਂ ਭੁਲੇਖੇ 'ਚ ਸਾਈਨ ਕਰ ਲਿਆ, ਪਰ ਤੁਹਾਡਾ ਪਰਪਸ ਇਹ ਜਿਹੜਾ ਉਹ ਨਹੀਂ ਸੀਗਾ। ਸੋ ਮਤਲਬ ਇਹੀ ਚੀਜ਼ ਦਿਖਾਉਣੀ ਪੈਣੀ ਆ। ਹਾਂਜੀ, ਸਾਰੇ ਸਿਟੀਜ਼ਨਸ਼ਿਪ ਦੇ ਜੇ ਤੁਸੀਂ ਫਾਰਮ ਦੇਖੋ, ਉਹ ਜਿਹੜੇ ਯੈਸ ਔਰ ਨੋ ਕੁਐਸਚਨ ਹੁੰਦੇ ਉਹਦੇ ਪਿੱਛੇ ਪੂਰਾ ਪੁੱਛਦੇ ਨੇ ਕਿ ਤੁਸੀਂ ਕੋਈ ਵੀ ਇੱਦਾਂ ਦੀ ਪਾਰਟੀ ਦੇ ਮੈਂਬਰ ਸੀਗੇ ਕਿ ਨਹੀਂ ਸੀਗੇ। ਤੇ ਆਪਾਂ ਨੂੰ ਪਤਾ ਹੀ ਆ ਵੀ ਕਾਫੀ ਜਿਹੜੇ ਕਾਮਰੇਡ ਵੀ ਇੱਥੇ ਰਹਿੰਦੇ ਹੀ ਆ, ਸਭ ਨੇ ਸੱਚ ਤਾਂ ਜਿਹੜਾ ਉਹ ਨਹੀਂ ਜਿਹੜਾ ਬੋਲਿਆ ਹੋਊਗਾ, ਜਿਸ ਕਰਕੇ ਜਿਹੜਾ ਹੁੰਦਾ ਹੈ ਇਹਦਾ ਹਰ ਇੱਕ ਪਾਸੇ ਜਿਹੜਾ ਆ ਉਹ ਚੱਲਦਾ ਆ। ਉਹਨਾਂ ਦੇ ਲਈ ਪ੍ਰੂਵ ਕਰਨਾ ਜਾਂ ਉਹਨਾਂ ਦੇ ਲਈ ਹਰ ਇੱਕ ਦੇ ਪਿੱਛੇ ਉਹ ਚੀਜ਼ ਨੂੰ ਚੈੱਕ ਕਰਨਾ ਕਾਫੀ ਮੁਸ਼ਕਲ ਜਿਹੜਾ ਉਹ ਬਣ ਜਾਂਦਾ ਆ। ਅਗਲੀ ਜਿਹੜੀ ਆਪਾਂ ਗੱਲ ਕਰੀਏ ਜਗਬੀਰ ਜੀ, ਐਫੀਡੇਵਿਟ ਆਫ ਸਪੋਰਟ ਵਾਲਾ ਜਿਹੜਾ ਸੇਵ ਪ੍ਰੋਗਰਾਮ ਵੀ ਸੀਗਾ, DHS ਪ੍ਰਪੋਜ਼ ਕਹਿੰਦੇ ਆ ਵੀ ਉਹ ਕਰ ਰਿਹਾ ਹੈਗਾ ਵੀ ਇਸ ਨੂੰ ਹੋਰ ਮਜ਼ਬੂਤ, ਇਸ ਪ੍ਰੋਸੈਸ ਨੂੰ ਜਿਹੜਾ ਉਹ ਕੀਤਾ ਜਾਵੇ, ਸਟਰੈਂਥਨ ਜਿਹੜਾ ਉਹ ਕੀਤਾ ਜਾਵੇ, ਇਸ ਦੇ ਉੱਤੇ ਇਸ ਨੂੰ ਐਨਫੋਰਸਮੈਂਟ ਇਹ ਜਿਹੜਾ ਤੇਜ਼ੀ ਦੇ ਨਾਲ ਜਿਹੜਾ ਉਹ ਕਰਨਾ ਚਾਹੁੰਦੇ ਨੇ ਹੁਣ। ਜੀ, ਉਹਨਾਂ ਦੇ ਨਾ ਦੋ ਇਰਾਦੇ ਆ। ਇੱਕ ਤਾਂ ਉਹ ਹੈਗਾ ਕਿ ਆਪਾਂ ਉਹਨਾਂ ਨੇ ਮੇਕ ਸ਼ੋਰ ਕਰਨਾ ਕਿ ਜਿਹੜੇ ਇਮੀਗ੍ਰੈਂਟ ਆਉਂਦੇ ਆ, ਸਪੈਸ਼ਲੀ ਜਿਹੜੀ ਏਜਡ ਇਮੀਗ੍ਰੈਂਟਸ ਆਉਂਦੇ ਨੇ, ਉਹ ਜਿਹੜੇ ਇੱਥੇ ਦੇ ਪਬਲਿਕ ਰਿਸੋਰਸਿਸ ਹੈ, ਪਬਲਿਕ ਬੈਨੀਫਿਟਸ ਹੈ, ਉੱਤੇ ਰਿਲਾਈ ਨਾ ਕਰਨ। ਦੂਜਾ ਉਹਨਾਂ ਦਾ ਇਹ ਹੈ ਕਿ ਜੇ ਉਹ ਉਹਨਾਂ 'ਤੇ ਰਿਲਾਈ ਕਰਦੇ ਨੇ ਤੇ ਜਿਹੜਾ ਸਪੋਂਸਰ ਹੈ ਉਹਦੇ ਪਿੱਛੇ ਉਹ ਕਿੱਦਾਂ ਜਾਣ, ਕਿੱਦਾਂ ਉਹਨਾਂ ਤੋਂ ਪੈਸੇ ਕਢਾਉਣ। ਪਹਿਲਾਂ ਜਿਹੜਾ ਉਹਨਾਂ ਨੇ ਸੇਵਸ ਪ੍ਰੋਗਰਾਮ ਕੀਤਾ ਸੀਗਾ ਤੇ ਪਬਲਿਕ ਚਾਰਜ ਕਾਫੀ ਰੂਲਸ ਇਹਨਾਂ ਨੇ ਪਾਸ ਕੀਤੇ ਨੇ। ਹੁਣ ਇਸ ਹਫਤੇ ਕੀ ਨਵਾਂ ਆਇਆ ਕਿ ਜੇ ਕੋਈ ਇੱਦਾਂ ਦਾ ਸਪੋਂਸਰ ਸੀਗਾ ਜਿਹਨੇ ਖੁਦ ਪਬਲਿਕ ਬੈਨੀਫਿਟ ਲਿੱਤੇ ਹੋਏ ਨੇ ਪਿਛਲੇ 36 ਮਹੀਨਿਆਂ ਦੇ ਅੰਦਰ ਹੁਣ ਉਹ ਇਹਨਾਂ ਨੇ ਨਵਾਂ ਰੂਲ ਰਿਵਰਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੇ ਕਿਸੇ ਨੇ ਜਿਹੜਾ ਆਪ ਸਿਟੀਜ਼ਨ ਜਾਂ ਗ੍ਰੀਨ ਕਾਰਡ ਆ ਜਿਹਨੇ 36 ਮਹੀਨੇ ਦੇ ਅੰਦਰ ਕੋਈ ਵੀ ਪਬਲਿਕ ਬੈਨੀਫਿਟ ਲਿਆ, ਉਹਨੂੰ ਕਹਿੰਦੇ ਕਿ ਉਹ ਐਜ਼ ਅ ਸਪੋਂਸਰ ਇਨਐਲੀਜੀਬਲ ਹੋਊਗਾ, ਉਹਨੂੰ ਨਾਲ ਇੱਕ ਹੋਰ ਜੁਆਇੰਟ ਸਪੋਂਸਰ ਲਗਾਉਣਾ ਪਊਗਾ। ਤੇ ਜਿਹੜੇ ਵੀ ਸਪੋਂਸਰ ਨੇ ਸਾਰਿਆਂ ਦੀਆਂ ਕ੍ਰੈਡਿਟ ਸਕੋਰ, ਐਕਚੁਅਲ ਕ੍ਰੈਡਿਟ ਰਿਪੋਰਟ, ਲਾਸਟ 3 ਸਾਲਾਂ ਦੇ ਟੈਕਸ ਰਿਟਰਨ ਤੇ ਸਾਰੀ ਜਿਹੜੀ ਬੈਂਕ ਅਕਾਊਂਟ ਇਨਫੋਰਮੇਸ਼ਨ ਹੈਗੀ ਹੈ ਕਿ ਕਿੰਨਾ ਪੈਸਾ, ਉਹ ਸਾਰੀ ਤੁਹਾਨੂੰ ਨਾਲ ਸਬਮਿਟ ਕਰਨੀ ਪਏਗੀ। ਹੋਰ ਇਹਨਾਂ ਨੇ ਰੂਲ ਚੇਂਜ ਇਹ ਕੀਤਾ ਹੈ ਕਿ ਜਿਹੜੇ ਵੀ ਪਹਿਲਾਂ ਇਹਨਾਂ ਨੂੰ ਜਿਹੜੀਆਂ ਏਜੰਸੀਆਂ ਹੁੰਦੀਆਂ ਉਹਨਾਂ ਨੂੰ ਸਬੀਨਾ ਕਰਨਾ ਪੈਂਦਾ ਸੀਗਾ, ਕੋਰਟ ਦੇ ਵਿੱਚ ਲਿਆ ਕੇ ਫਿਰ ਅੱਗੇ ਉਹਨਾਂ ਤੋਂ ਲੈਣੇ ਪੈਂਦੇ ਸੀ। ਉਹ ਕਹਿੰਦੇ ਕਿ ਹੁਣ ਇਹਦੇ ਤਹਿਤ ਉਹ ਸਿੱਧੇ ਬਿਨਾਂ ਸਬੀਨੇ ਨੂੰ ਬਾਈਪਾਸ ਕਰਕੇ ਸਿੱਧਾ ਤੁਹਾਨੂੰ ਇੱਕ ਬਿੱਲ ਭੇਜ ਸਕਦੇ ਨੇ ਜਿਹੜੇ ਵੀ ਬੰਦੇ ਸਪਾਂਸਰ ਕਰੂਗੇ। ਜੀ, ਸੋ ਕਾਫੀ ਇਹਦਾ ਮਤਲਬ ਸਖਤੀ ਜਿਹੜੀ ਹੈਗੀ ਆ। ਸੋ ਤੁਸੀਂ ਕੀ ਜਿਹੜੇ ਐਫੀਡੇਵਿਟ ਆਫ ਸਪੋਰਟ ਆਪਣੇ ਕਿਸੇ ਰਿਸ਼ਤੇਦਾਰਾਂ ਦੇ ਲਈ, ਉਹਨਾਂ ਸਾਰਿਆਂ ਦੇ ਲਈ ਲਾਉਂਦੇ ਨੇ, ਉਹਨਾਂ ਨੂੰ ਆਖਿਆ ਵੀ ਜਾਂਦਾ ਆ, ਕਰਦੇ ਵੀ ਨੇ, ਚਲੋ ਇੱਕ ਦੂਜੇ ਦੀ ਮਦਦ ਕਰਨੀ ਵੀ ਚਾਹੀਦੀ ਹੈ ਜਿੰਨੀ ਜਿਹੜੀ ਹੋ ਸਕਦੀ ਆ, ਉਹਨਾਂ ਦੇ ਲਈ ਫਿਰ ਕੀ ਜਿਹੜੀ ਉਹ ਸਲਾਹ ਹੈਗੀ? ਕਿਉਂਕਿ ਆਪਾਂ ਕਿਸੇ ਦੀਆਂ ਭਵਿੱਖ ਦੀਆਂ ਭਾਵਨਾਵਾਂ ਨੂੰ ਤੋਂ ਜਾਣੂ ਤਾਂ ਨਹੀਂ ਹੋ ਸਕਦੇ ਵੀ ਆ ਕੇ ਉਹ ਜਿਹੜਾ ਉਹ ਇੱਥੇ ਕੀ ਕਰੂਗਾ ਜਾਂ ਕੀ ਹੋਊਗਾ। ਦੇਖੋ, ਰਿਸ਼ਤੇਦਾਰੀ 'ਚ ਤਾਂ ਕਰਨਾ ਹੀ ਪੈਂਦਾ ਹੈ ਨਾ ਜੀ, ਪਰ ਜੇ ਤੁਸੀਂ ਹੁਣ ਕਿਸੇ ਜਾਨ ਬੰਦੇ ਦੀ ਮਦਦ ਕਰ ਰਹੇ ਹੋ ਫੋਰ ਐਗਜ਼ਾਮਪਲ, ਉਹਦੇ ਵਿੱਚ ਫਿਰ ਮੈਂ ਇਹੀ ਕਹੂੰਗਾ ਕਿ ਤੁਸੀਂ ਇੱਕ ਇੰਡੀਆ ਕੋਈ ਕੋਲੈਟਰਲ ਰਖਾਓ, ਉਹਨਾਂ ਦੀ ਪ੍ਰੋਮਿਸਰੀ ਨੋਟ ਸਾਈਨ ਕਰੋ, ਇੱਕ ਕੋਲੈਟਰਲ ਰਖਾਓ ਉਹਨਾਂ ਦਾ ਐਸੈਟ ਵਗੈਰਾ ਜਿਹੜੇ ਹੈਗੇ ਨੇ ਇੰਡੀਆ ਦੇ ਵਿੱਚ, ਤਾਂ ਕਿ ਜੇ ਕੋਈ ਬੰਦਾ ਤੁਹਾਡਾ ਇੱਥੋਂ ਦੀ ਫਿਰ ਪਬਲਿਕ ਬੈਨੀਫਿਟ ਲੈਂਦਾ, ਤੁਹਾਨੂੰ ਬਿੱਲ ਪਹੁੰਚਦਾ ਹੈ ਤੇ ਤੁਹਾਡੇ ਕੋਲ ਕੋਈ ਐਸੈਟ ਹੈਗੇ ਨੇ ਕਨਵਰਟ ਕਰਨ ਲਈ, ਆਪਣੇ ਆਪ ਨੂੰ ਡਿਫੈਂਡ ਕਰਨ ਲਈ। ਜੀ, ਪਰ ਇਹ ਆ ਵੀ ਜਿਨ੍ਹਾਂ ਨੇ ਇਹ ਜਿਹੜਾ ਰੂਲ ਇਹਨਾਂ ਨੇ ਪ੍ਰਪੋਜ਼ ਕਰ ਰਿਹਾ, ਇਹਦਾ ਮਤਲਬ ਇਹ ਜਿਹੜੇ ਪੁਰਾਣੇ ਜਿਨ੍ਹਾਂ ਨੇ ਆਲਰੇਡੀ ਕੀਤਾ ਹੋਇਆ ਉਹਨਾਂ ਉੱਤੇ ਵੀ ਇਹ ਲਾਗੂ ਜਿਹੜਾ ਉਹ ਇਹਨਾਂ ਨੇ ਕਰਨਾ ਹੈ। ਜਿਹੜਾ ਇਹਨਾਂ ਦਾ ਸੀਗਾ ਕਿ ਇਹ ਕਹਿੰਦੇ ਆਪਾਂ ਪ੍ਰਪੋਜ਼ ਨਹੀਂ ਕਰ ਰਹੇ, ਆਪਾਂ ਰੂਲ ਨੂੰ ਇਨਫੋਰਸ ਕਰ ਰਹੇ ਹਾਂ। ਜਿਹੜਾ ਪਹਿਲੇ ਵੀ ਐਫੀਡੇਵਿਟ ਸੀਗੇ ਉਹਨਾਂ ਦੀ ਵੀ ਸੇਮ ਹੀ ਸੀਗੀ, ਤੁਸੀਂ ਐਫੀਡੇਵਿਟ ਸਾਈਨ ਹੀ ਏਦਾਂ ਕੀਤਾ ਸੀਗਾ ਪਰ ਕੋਈ ਉਹਨੂੰ ਇਨਫੋਰਸ ਨਹੀਂ ਕਰਦਾ ਸੀਗਾ। ਇਹ ਸਰਕਾਰ ਨੇ
ਮਤਲਬ ਕਾਫੀ ਸਾਰੇ ਰੂਲ ਨੇ ਇਨਫੋਰਸ ਨਹੀਂ ਹੁੰਦੇ, ਸਰਕਾਰਾਂ ਢਿੱਲੀਆਂ ਹੁੰਦੀਆਂ, ਇਹ ਵੇਲੇ ਕਹਿੰਦੇ ਕਿ ਆਪਾਂ ਇਹਨੂੰ ਇਨਫੋਰਸ ਕਰਨਾ ਇਸ ਰੂਲ ਨੂੰ। ਜੀ ਜੀ, ਸੋ ਬਿਲਕੁਲ ਸਾਰੇ ਜਾਣੇ ਜਿਹੜੇ ਐਫੀਡੇਵਿਟ ਸਪੋਰਟ ਲਾਉਂਦੇ ਨੇ ਧਿਆਨ ਜਿਹੜਾ ਰੱਖੋ, ਅਤੇ ਇਹ ਵੀ ਸਲਾਹ ਜਿਹੜੀ ਬਿਲਕੁਲ ਵਕੀਲ ਹੋਣਾ ਦੀ ਠੀਕ ਹੈ, ਅਟਰਨੀ ਜਗਵੀਰ ਹੋਣਾ ਦੀ, ਵੀ ਐਟਲੀਸਟ ਤੁਹਾਡੇ ਕੋਲ ਕੁਛ ਆਪਣੇ ਹੱਥ ਦੇ ਵਿੱਚ ਵੀ ਜਿਹੜਾ ਹੋਣਾ ਚਾਹੀਦਾ, ਜਸਟ ਇਨ ਕੇਸ ਜੇ ਆ ਕੇ ਤੁਹਾਨੂੰ ਕੋਈ ਇੱਥੇ ਆ ਕੇ ਬੈਕ ਸਟੈਬ ਕਰਨ ਬਾਰੇ ਜਿਹੜਾ ਉਹ ਸੋਚ ਰਿਹਾ ਹੈਗਾ ਆ। ਜੀ, ਅਤੇ ਅਗਲੀ ਜਿਹੜੀ ਗੱਲ ਕਰੀਏ, ਸੁਪਰੀਮ ਕੋਰਟ ਦੇ ਵਿੱਚ ਜਲਦ ਹੀ ਸੈਂਸਸ ਨੂੰ ਲੈ ਕੇ ਰੀਡਿਸਟ੍ਰਿਕਟ ਅਨਡਾਕੂਮੈਂਟਡ ਲੋਕਾਂ ਦੀ ਸੁਣਵਾਈ, ਅਸਾਈਲਮ ਸੀਕਰਸ ਦੀ, ਬਾਰਡਰ ਵਾਲ ਦੀ, ਇਹ ਸਾਰੇ ਕੇਸ ਸੁਪਰੀਮ ਕੋਰਟ ਦੀ ਇਸ ਟਰਮ ਦੇ ਵਿੱਚ ਜਾ ਰਹੇ ਨੇ ਉੱਧਰ ਨੂੰ। ਜੀ, ਕਿਉਂਕਿ ਮੁੱਦਾ ਇੰਪੋਰਟੈਂਟ ਸੀਗਾ। ਹੁਣ ਮੁੱਦਾ ਇੰਪੋਰਟੈਂਟ ਇਸ ਲਈ ਹੈਗਾ, ਪਹਿਲਾਂ ਤਾਂ ਇਹ ਦੱਸ ਦਈਏ ਕਿ ਜੇ ਇਹ ਸੈਂਸਸ ਦੇ ਵਿੱਚ ਕਾਊਂਟ ਨਹੀਂ ਹੁੰਦੇ ਲੀਗਲ ਇਮੀਗ੍ਰੈਂਟ, ਤੇ ਅਗਲੇ ਜਿਹੜੇ 10 ਸਾਲ, ਮਤਲਬ ਇੱਕ ਤਾਂ ਸਾਰੀਆਂ ਜਿਹੜੀਆਂ ਵੋਟਾਂ ਸੀਟਾਂ ਥੋੜ ਜਾਣਗੀਆਂ, ਸਪੈਸ਼ਲੀ ਜਿੱਦਾਂ ਕੈਲੀਫੋਰਨੀਆ ਹੋ ਗਿਆ, ਕਾਫੀ 6 ਸੀਟਾਂ ਦਾ ਫਰਕ ਪੈ ਸਕਦਾ, ਤੇ ਅਗਲੇ 10 ਸਾਲ ਫਿਰ ਉੱਦਾਂ ਹੀ ਚੱਲੂਗਾ। ਰਿਪਬਲਿਕਨਸ ਨੂੰ ਬਹੁਤ ਵੱਡੀ ਐਡਵਾਂਟੇਜ ਮਿਲੂਗੀ। ਇਹਦੇ ਨਾਲ ਨਾਲ ਜਿਹੜਾ 1.5 ਟ੍ਰਿਲੀਅਨ ਡਾਲਰਸ ਐਵਰੀ ਈਅਰ, ਉਹਦੀ ਡਿਸਟਰੀਬਿਊਸ਼ਨ ਕਿੱਦਾਂ ਹੋਣੀ, ਉਹ 'ਤੇ ਫਰਕ ਪਊਗਾ। ਮਤਲਬ ਕਿ ਕਾਫੀ ਜ਼ਿਆਦਾ, ਜਿੱਦਾਂ ਆਪਾਂ ਦੱਸਿਆ ਸੀਗਾ ਪਿਛਲੀ ਵਾਰੀ, ਕਿ ਸਿਰਫ ਇਹ ਵੋਟਾਂ ਦਾ ਹੀ ਨਹੀਂ ਹੈਗਾ ਕਿ ਕਿੰਨੇ ਪੈਸੇ ਸਟੇਟ ਨੂੰ ਦੇਣੇ ਨੇ, ਫੈਡਰਲ ਕਿੱਦਾਂ ਫੰਡਿੰਗ ਆਣੀ ਹੈ, ਉਹ ਸਾਰੀਆਂ ਵੀ ਸੈਂਸਸ ਦੇ ਨਾਲ ਡਿਸਾਈਡ ਹੁੰਦੀਆਂ। ਬਿਲਕੁਲ, ਇੱਕ ਤੇ 1.5 ਟ੍ਰਿਲੀਅਨ ਜਿਹੜਾ ਹੈਗਾ ਉਹ ਰੀਡਿਸਟਰੀਬਿਊਟ ਹੋਊਗਾ, ਦੂਜਾ ਕਿ ਕੈਲੀਫੋਰਨੀਆ ਵਰਗੀਆਂ ਸਟੇਟਾਂ ਨੂੰ ਕਾਫੀ ਜ਼ਿਆਦਾ ਸੀਟਾਂ ਟੁੱਟਣਗੀਆਂ, ਡੈਮੋਕ੍ਰੇਟਸ ਨੂੰ ਨੁਕਸਾਨ ਹੋਊਗਾ, ਰਿਪਬਲਿਕਨਸ ਨੂੰ ਫਾਇਦਾ ਹੋਊਗਾ। ਤੇ ਇਸ ਲਈ ਇਹਨਾਂ ਨੇ ਵਿੱਚ ਟਰੰਪ ਨੇ ਕਾਫੀ ਇੰਸਟਰਕਸ਼ਨਸ ਦਿੱਤੀਆਂ ਸੀਗੀਆਂ ਸੈਕਟਰੀ ਆਫ ਸਟੇਟ ਵਗੈਰਾ ਨੂੰ ਕਿ ਤੁਸੀਂ ਇੱਦਾਂ ਕਰੋ। ਫਿਰ ਨਿਊਯਾਰਕ ਨੇ ਰੋਕ ਲਾ ਦਿੱਤੀ ਉਹਨਾਂ ਉੱਤੇ ਕਿ ਤੁਸੀਂ ਨਹੀਂ ਕਰ ਸਕਦੇ ਹੋ, ਤੇ ਫਿਰ ਉਹਨਾਂ ਨੇ ਇਹਨਾਂ ਨੂੰ ਸੁਪਰੀਮ ਕੋਰਟ ਨੂੰ ਸਪੈਸ਼ਲ ਅਪੀਲ ਕਰਕੇ ਕਿਹਾ ਕਿ ਇਹਨੂੰ ਤੁਸੀਂ ਛੇਤੀ ਸੁਣੋ। ਤੇ ਜਿਹੜਾ ਆਉਣ ਵਾਲਾ ਫਰਾਈਡੇ ਹੈਗਾ ਅਗਲੇ ਹਫਤੇ ਦਾ, ਇਹਦੇ ਵਿੱਚ ਸੁਪਰੀਮ ਕੋਰਟ ਕੈਲੰਡਰ ਸੈੱਟ ਕਰੂਗਾ ਕਿ ਕੀ ਉਹਨਾਂ ਦਾ ਏਜੰਡਾ ਹੋਊਗਾ। ਠੀਕ ਹੈ। ਉਹਦੇ ਵਿੱਚ ਉਹ ਕਹਿੰਦੇ ਕਿ ਕਾਫੀ ਸਾਰੀਆਂ ਉਹਨਾਂ ਨੇ ਚੀਜ਼ਾਂ ਦੇਖਣੀਆਂ ਕਿ ਇੱਦਾਂ ਤੁਸੀਂ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ ਹੋ। ਇਹਦੇ ਨਾਲ ਨਾਲ ਉਹ ਬੇਸਿਕਲੀ ਇਹ ਵੀ ਉਹਨਾਂ ਨੇ ਕਿਹਾ ਕਿ ਜਿਹੜੇ ਰਿਮੇਨ ਇਨ ਮੈਕਸੀਕੋ ਪਾਲਿਸੀ ਕੀ ਇਹਨਾਂ ਦੀ, ਕਿ ਜਿਹੜੇ ਲੋਕੀ ਉਹ ਕਹਿੰਦੇ ਸੀ ਕਿ ਤੁਸੀਂ ਉੱਥੇ ਮੈਕਸੀਕੋ ਦੇ ਬਾਰਡਰ 'ਤੇ ਰੁਕ ਕੇ ਉੱਥੇ ਜਿਹੜੇ ਇਮੀਗ੍ਰੇਸ਼ਨ ਕੋਰਟ ਨੇ ਬਣਾਏ ਸੀਗੇ ਕਿ ਉੱਥੋਂ ਦੀ ਆਪਣਾ ਕੇਸ ਫਾਈਟ ਕਰੋ, ਉਹ ਜਾਇਜ਼ ਹੈਗਾ ਪ੍ਰੋਗਰਾਮ ਕਿ ਨਜਾਇਜ਼ ਹੈਗਾ, ਉਹਦੇ ਉੱਤੇ ਵੀ ਸੁਪਰੀਮ ਕੋਰਟ ਸੁਣੇਗਾ। ਤੇ ਹੁਣ ਪੋਲੀਟੀਸਾਈਜ਼ ਇਹ ਇਸ ਲਈ ਹੋਇਆ ਹੈ ਕਿ ਰਿਪਬਲਿਕਨ ਐਡਮਿਨਿਸਟ੍ਰੇਸ਼ਨ ਨੇ ਆਪਣੇ ਜੱਜ ਅਪਾਇੰਟ ਕਰਤੇ ਸੀਗੇ, ਨੋਮੀਨੇਟ ਕਰਤੇ ਸੀਗੇ ਐਮੀ ਬੈਰਟ। ਹੁਣ ਜੇ ਕੈਲੰਡਰ 'ਤੇ ਸੈੱਟ ਹੋ ਜਾਂਦਾ ਤੇ ਪੋਸੀਬਿਲਿਟੀ ਇਹ ਹੈਗੀ ਹੈ ਕਿ ਉਹ ਜਿਹੜੇ ਜੱਜ ਹੈ ਉਹ ਵੀ ਪਾਰਟੀਸਪੇਟ ਕਰੂਗੇ ਇਸ ਮੁੱਦੇ ਦੇ ਉੱਤੇ। ਤੇ ਹੁਣ ਉਹਨਾਂ ਦਾ ਸਟੈਂਸ ਬੜਾ ਕਲੀਅਰ ਹੈ, 6-3, ਮਤਲਬ 6 ਕੰਜ਼ਰਵੇਟਿਵ ਤੇ 3 ਲਿਬਰਲ। ਤੇ ਓਬਵੀਅਸਲੀ ਜੇ ਸੁਪਰੀਮ ਕੋਰਟ ਹੁਣ ਜਾਂਦਾ ਤੇ ਫਿਰ ਉਹਨਾਂ ਨੇ ਜਿਹੜੀ ਇਹ ਰੀਡਿਸਟ੍ਰਿਕਟਿੰਗ ਕਰ ਸਕਦੇ ਆ, ਤੇ ਇਲੈਕਸ਼ਨਸ ਤੇ ਇਹਦਾ ਫਿਊਚਰ ਵਾਲੀ ਤੇ ਬਹੁਤ ਵੱਡਾ ਫਰਕ ਪਊਗਾ। ਜੀ, ਗੱਲਾਂ ਇਹ ਨਹੀਂ ਫਿਰ ਰਿਮੇਨ ਇਨ ਮੈਕਸੀਕੋ ਵਾਲੀ ਅਸਾਈਲਮ ਸੀਕਰ ਜਿਹੜੇ ਆ ਉਹਨਾਂ ਦੇ ਮੁੱਦੇ ਨੂੰ ਲੈ ਕੇ ਵੀ, ਅਤੇ ਬਾਰਡਰ ਵਾਲ ਦੇ ਮੁੱਦੇ ਦੇ ਉੱਤੇ ਵੀ ਜਿਹੜਾ ਇਹਦਾ ਕਾਫੀ ਅਸਰ ਜਿਹੜਾ ਉਹ ਪੈ ਸਕਦਾ। ਸੋ ਤਾਂ ਹੀ ਜਿਹੜਾ ਵੀ ਪ੍ਰੈਜ਼ੀਡੈਂਟ ਹੁੰਦਾ ਉਹ ਆਪਣੇ ਜਿਹੜੀ ਸੋਚ ਵਾਲੇ ਜਸਟਿਸ ਆ ਉਹਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਉਹ ਨੋਮੀਨੇਟ ਕਰਦੇ ਨੇ, ਅਤੇ ਲੱਗ ਇੱਦਾਂ ਹੀ ਰਿਹਾ ਆ ਵੀ ਇਹ ਨੋਮੀਨੇਸ਼ਨ ਜਿਹੜੀ ਆ ਕਨਫਰਮੇਸ਼ਨ ਦੇ ਵਿੱਚ ਜਲਦ ਜਿਹੜੀ ਉਹ ਤਬਦੀਲ ਹੋ ਜਾਣੀ ਹੈਗੀ ਆ। ਅਗਲੀ ਜਿਹੜੀ ਗੱਲ ਕਰੀਏ, ਆਪਾਂ ਜਦੋਂ ਤੋਂ ਇਹ ਕਾਰਜਕਾਲ ਇਹਨਾਂ ਦਾ ਰਾਸ਼ਟਰਪਤੀ ਟਰੰਪ ਦਾ ਸ਼ੁਰੂ ਹੋਇਆ ਆ, ਇਲੀਗਲ ਬਾਰਡਰ ਕ੍ਰਾਸਿੰਗ ਦੇ ਆંકੜੇ ਜਿਹੜੇ ਆ ਉਹ ਆਉਂਦੇ ਰਹੇ ਆ। ਇੱਕ ਟਾਈਮ ਦੇ ਉੱਤੇ ਕਾਫੀ ਲੋਅ ਚਲੇ ਗਏ ਸੀ, ਪਰ ਕਹਿੰਦੇ ਵੀ ਹੁਣ ਪਿਛਲੇ ਕੁਛ ਮਹੀਨਿਆਂ ਤੋਂ ਲਗਾਤਾਰ ਸਲੋਲੀ ਜਿਹੜਾ ਇਸ ਦੇ ਵਿੱਚ ਰਾਈਜ਼ ਜਿਹੜਾ ਉਹ ਦੇਖਿਆ ਜਾ ਰਿਹਾ ਹੈ। ਜੀ, ਇਸ ਮਹੀਨੇ 55,000 ਇਲੀਗਲ ਇਮੀਗ੍ਰੈਂਟਸ ਨੇ ਕ੍ਰਾਸ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਜਿਹਦੇ ਚੋਂ ਕਿ ਤਕਰੀਬਨ 50,000 ਇਹਨਾਂ ਨੇ ਵਾਪਸ ਭੇਜਤੇ ਆ। ਤੇ ਹਾਂਜੀ, ਹੁਣ ਥੋੜਾ ਜਿਹਾ ਮਾਰਚ, ਅਪ੍ਰੈਲ, ਮਈ ਦੇ ਵਿੱਚ ਕਾਫੀ ਹਿਸਟੋਰੀਕਲੀ ਲੋ ਨੰਬਰਸ ਹੋ ਗਏ ਸੀਗੇ, ਪਰ ਹੁਣ ਫੇਰ ਦੁਬਾਰਾ ਕ੍ਰਾਸਿੰਗਸ ਵੱਧ ਗਈਆਂ। ਪਰ ਇਹਦੇ ਨਾਲ ਨਾਲ ਤੁਸੀਂ ਇਹ ਵੀ ਦੇਖੋ ਕਿ ਸਿਰਫ 10% ਲੋਕੀ ਅੰਦਰ ਆ ਪਾ ਰਹੇ ਨੇ, ਬਾਕੀ ਸਾਰਿਆਂ ਨੂੰ ਉੱਥੋਂ ਦੀ ਐਕਸਪੀਡਾਈਟਲੀ ਰਿਮੂਵ ਕੀਤਾ ਜਾ ਰਿਹਾ। ਬੇਨਤੀ ਹੈ ਜਿਹੜੇ ਵੀ ਪੈਸੇ ਖਰਚ ਕੇ ਆਉਂਦੇ ਨੇ ਇੱਥੇ, ਇਹ ਸੋਚ ਕੇ ਆਇਓ ਕਿ ਇੱਥੇ ਇੰਨਾ ਈਜ਼ੀ ਨਹੀਂ ਹੈਗਾ ਅੰਦਰ ਆਉਣਾ। ਕਾਫੀ ਸਾਰੇ ਲੋਕਾਂ ਨੂੰ ਉੱਥੋਂ ਦੀ ਬਾਰਡਰ ਤੋਂ ਹੀ ਵਾਪਸ ਭੇਜਿਆ ਜਾ ਰਿਹਾ, ਤੇ ਜਿਹੜੇ ਫਿਰ ਇੰਨੇ ਜ਼ਿਆਦਾ ਪੈਸੇ ਲੱਖਾਂ 'ਚ ਲਾ ਕੇ ਆਉਂਦੇ ਨੇ ਉਹਨਾਂ ਨੂੰ ਇੱਥੇ ਫਿਰ ਜੇ ਵਾਪਸ ਜਾਂਦੇ ਨੇ ਤੇ ਇੰਡੀਆ ਜਾ ਕੇ ਪੂਰੇ ਨਹੀਂ ਕਰ ਹੋਣੇ, ਕਾਫੀ ਨੁਕਸਾਨ ਹੋਣਾ। ਤੇ ਜਿਹੜੇ ਨੇ ਵੀ ਆਉਣਾ ਸੋਚ ਸਮਝ ਕੇ ਆਇਓ। ਜੀ ਬਿਲਕੁਲ, ਅਕਸਰ ਜਗਵੀਰ ਜੀ ਗੱਲ ਇਹ ਹੁੰਦੀ ਆ, ਬੰਦੇ ਦੇਖਦੇ ਆ ਵੀ ਜਿਹੜੇ 55 ਦੇ ਵਿੱਚੋਂ 50 ਵਾਲੇ ਜਿਹੜੇ ਉਹਨਾਂ ਨੇ ਵਾਪਸ ਕਰ ਲਏ, ਉਹਨਾਂ ਦੇ ਨਹੀਂ ਉਹ ਦੇਖਦੇ, ਉਹ ਕਹਿੰਦੇ ਵੀ 5,000 ਆ ਕੇ ਆਇਆ, ਸ਼ਾਇਦ ਸਾਡਾ ਨੰਬਰ ਵੀ ਉਹਨਾਂ 5,000 ਦੇ ਵਿੱਚ ਆ। ਪ੍ਰੋਬੇਬਿਲਿਟੀ ਘੱਟ ਹੁੰਦੀ ਆ, ਨੋ ਡਾਊਟ ਹੁੰਦਾ ਆ, ਪਰ ਵੈਸੇ ਵੀ ਇਲੀਗਲੀ ਤੁਸੀਂ ਆਉਂਗੇ ਤਾਂ ਫਿਰ ਉਹਦੇ ਨਾਲ ਤੁਹਾਡੀਆਂ ਕਈ ਮੁਸ਼ਕਿਲਾਂ ਜਿਹੜੀਆਂ ਉਹ
ਜਿਹੜੀਆਂ ਉਹ ਵੱਧਦੀਆਂ ਨੇ, ਅਤੇ ਫਿਰ ਤਾਂ ਹੀ ਤਾਂ ਇੰਨਾ ਜ਼ਿਆਦਾ ਜਿਹੜਾ ਵਾਦ ਵਿਵਾਦ ਰੌਲਾ ਆ ਅਮਰੀਕਾ ਦੇ ਵਿੱਚ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਆ, ਕਿਉਂਕਿ ਲੋਕ ਕਹਿੰਦੇ ਵੀ ਇੱਕ ਤਾਂ ਤੁਸੀਂ ਪਹਿਲਾਂ ਹੀ ਗੈਰ ਕਾਨੂੰਨੀ ਕੰਮ ਕਰ ਰਹੇ ਹੋ, ਅਤੇ ਫਿਰ ਕਹਿੰਦੇ ਵੀ ਤੁਸੀਂ ਆ ਕੇ ਸਾਡੇ ਰਿਸੋਰਸਿਸ ਦੇ ਉੱਤੇ ਵੀ ਆ ਕੇ ਬਹਿ ਜਾਂਦੇ ਹੋ, ਆ ਵੀ ਕਰਦੇ ਹੋ, ਉਹ ਵੀ ਕਰਦੇ ਹੋ, ਤਾਂ ਰੌਲਾ ਜਿਹੜਾ ਉਹ ਜ਼ਿਆਦਾ ਇੱਥੇ ਆਪਾਂ ਦੇਖ ਰਹੇ ਹਾਂ ਵੀ ਉਹ ਪੈਂਦਾ ਹੈਗਾ ਆ। ਸੋ ਰਿਸਕ ਜਿਹੜਾ ਹੈ ਇਸ ਹਿਸਾਬ ਦੇ ਨਾਲ ਨਾ ਹੀ ਲਿਆ ਜਾਵੇ ਤਾਂ ਹੀ ਬੈਟਰ ਹੈਗਾ ਜੀ। ਤੇ ਇਹਦੇ ਨਾਲ ਉਹੀ ਦੱਸਦੇ ਕਿ ਜੇ ਕੋਈ ਅੰਦਰ ਆ ਵੀ ਜਾਂਦਾ, ਹੁਣ ਜਿਹੜਾ ਜਿੱਦਾਂ ਦੱਸਿਆ ਸੀਗਾ ਕਿ ਰੂਲ ਉਹਨਾਂ ਨੇ ਇਸ ਹਿਸਾਬ ਨਾਲ ਚੇਂਜ ਕੀਤੇ ਨੇ ਕਿ ਜੇ ਕੋਈ ਅੰਦਰ ਆ ਜਾਂਦਾ, ਜੇ ਕੱਚਾ ਬੰਦਾ ਅੰਦਰ ਆਪਣੇ ਆਪ ਨੂੰ ਸਰੈਂਡਰ ਨਹੀਂ ਕਰਦਾ, ਉਹਨੂੰ ਇਹ ਕਹਿੰਦੇ ਨੇ ਕਿ ਇਹ ਵਰਕ ਪਰਮਿਟ ਲਈ ਐਲੀਜੀਬਲ ਨਹੀਂ ਹੋਊਗਾ। ਬਿਲਕੁਲ। ਫਿਰ ਜਿਹੜਾ ਵਰਕ ਪਰਮਿਟ ਦਾ ਰੂਲ ਸੀਗਾ ਉਹਨਾਂ ਨੇ 365 ਦਿਨ ਕਰਤਾ, ਮਤਲਬ ਕਿ ਤੁਸੀਂ ਵਰਕ ਪਰਮਿਟ ਨਹੀਂ ਮਿਲੂਗਾ, ਤੁਸੀਂ ਜਿਹੜੇ ਚੰਗੇ ਕੰਮ ਟਰੱਕ ਵਗੈਰਾ ਨਹੀਂ ਚਲਾ ਸਕਦੇ ਹੋ, ਥੱਲੜੇ ਲੈਵਲ ਤੇ ਤੁਹਾਨੂੰ ਕਈ ਵਾਰੀ ਬੜੀ ਹਾਰਡਸ਼ਿਪ ਹੋ ਜਾਂਦੀ ਹੈ, ਇੱਥੇ ਵਕੀਲਾਂ ਦੀਆਂ ਫੀਸਾਂ, ਇਮੀਗ੍ਰੇਸ਼ਨ ਦੇ ਐਕਸਪੈਂਸਿਸ, ਤੇ ਕੈਲਕੂਲੇਸ਼ਨ ਹੀ ਨਹੀਂ ਲੋਕਾਂ ਦੀ ਪੂਰੀ ਹੋ ਗਈ ਹੈ ਨਾ। ਤੇ ਉਤੋਂ ਪਹਿਲਾਂ ਹੀ ਲੱਖਾਂ ਰੁਪਈਏ ਦਾ ਕਰਜ਼ਾ ਜਾਂ ਜੋ ਵੀ ਵੇਚ ਵੱਟ ਕੇ ਜਿਹੜੇ ਆ ਉਹ ਆਏ ਆ, ਉਤੋਂ ਉਹ ਨੁਕਸਾਨ ਜਿਹੜਾ ਨਾਲ ਦੇ ਨਾਲ, ਸੋ ਆਰਥਿਕ ਤੌਰ ਤੇ ਕਾਫੀ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਫਿਰ। ਤੇ ਹਾਂਜੀ, ਤੇ ਦੂਸਰਾ ਸੀਗਾ ਇਹਨਾਂ ਦਾ ਕਿ ਜਿਹੜੀ ਫਿਰ ਇਹਨਾਂ ਨੇ ਪਾਲਿਸੀ ਹੁਣ ਜੇ ਨਹੀਂ ਸਰੈਂਡਰ ਕਰਦਾ ਤੇ ਨੋ ਵਰਕ ਪਰਮਿਟ, ਜੇ ਸਰੈਂਡਰ ਕਰ ਦਿੰਦੇ ਆ ਤੇ ਫਿਰ ਉਹਨਾਂ ਨੇ ਜਿਹੜਾ ਨੋ ਜੁਡੀਸ਼ੀਅਲ ਰਿਵਿਊ ਸੀਗਾ, ਵਿਜੇ ਕੁਮਾਰ ਵਾਲਾ ਕੇਸ ਸੀਗਾ, ਫਿਰ ਥੱਲੋਂ ਫੜ ਕੇ ਵਾਪਸ ਵੀ ਭੇਜੀ ਜਾ ਰਹੇ ਨੇ। ਹੁਣ ਉਹ ਵੀ ਬੜਾ ਰਿਸਕ ਹੈ ਕਿ ਕੌਣ ਸਰੈਂਡਰ ਕਰਦਾ, ਕੌਣ ਸਰੈਂਡਰ ਨਹੀਂ ਕਰਦਾ। ਸੋ ਇਹ ਕਾਫੀ ਜ਼ਿਆਦਾ ਇਸ ਟਾਈਮ ਗੁੰਝਲਦਾਰ ਅਸਾਈਲਮ ਵਾਲਾ ਖਾਸ ਕਰਕੇ ਜਿਹੜਾ ਮਸਲਾ ਆ ਉਹ ਬਣ ਚੁੱਕਾ ਹੋਇਆ ਆ। ਆਪਾਂ ਇੱਕ ਅੱਧੀ ਖਬਰ ਹੋਰ ਤੇ ਉਸ ਤੋਂ ਬਾਅਦ 'ਚ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਸਰੋਤਿਓ ਫਿਰ ਤੁਹਾਡੀਆਂ ਜਿਹੜੀਆਂ ਕਾਲਸ ਆ ਆਪਾਂ ਲੈਣੀਆਂ ਸ਼ੁਰੂ ਕਰਾਂਗੇ। ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਰਹੇਗਾ 408 272 5200 4082725200। ਤੇ ਕਹਿੰਦੇ ਵੀ 700 ਮੀਲ ਤੱਕ ਦੀ ਜਿਹੜੀ ਬਾਰਡਰ ਵਾਲ ਆ ਉਹ ਹੋਰ ਤਿਆਰ ਹੋ ਰਹੀ ਆ ਜੀ। 2009 ਤੱਕ ਇਹਨਾਂ ਦੀ ਆਲਰੇਡੀ 580 ਮੀਲ ਦੀ ਵਾਲ ਪਹਿਲਾਂ ਹੀ ਸੀਗੀ ਜੀ, ਓਬਾਮੇ ਹੋਣਾ ਦੇ ਥੱਲੇ। ਤੇ ਉਸ ਤੋਂ ਬਾਅਦ ਇਹਨਾਂ ਨੇ 740 ਮੀਲ ਤਕਰੀਬਨ ਇਹਨਾਂ ਨੇ ਹੋਰ ਐਡ ਕੀਤੇ ਨੇ। ਟੋਟਲ ਜਿਹੜੀ ਇਹਨਾਂ ਦੀ ਵਾਲ ਬਣਨੀ ਉਹ 2000 ਮਾਈਲ ਦੀ ਹੋਏਗੀ। ਹਰ ਹਫਤੇ ਕਹਿੰਦੇ 10 ਮਾਈਲ ਦੀ ਵਾਲ ਉਹ ਪਾ ਰਹੇ ਨੇ, ਤੇ ਇਸ ਸਾਲ ਦੇ ਅੰਦਰ ਅੰਦਰ ਇਹਨਾਂ ਦਾ ਜਿਹੜਾ ਟਾਰਗੇਟ ਸੀਗਾ 450 ਮੀਲ ਦੀ ਵਾਲ ਕਹਿੰਦੇ ਇਹਨਾਂ ਨੇ ਕੰਪਲੀਟ ਕਰ ਦੇਣੀ ਹੈ। ਜੀ ਬਿਲਕੁਲ। ਸੋ ਜੋਰਾਂ ਸ਼ੋਰਾਂ ਦੇ ਨਾਲ ਜਿਹੜਾ ਉਹ ਕੰਮ ਆ ਜੰਗੀ ਪੱਧਰ ਦੇ ਉੱਤੇ ਉਹਨਾਂ ਨੇ ਚਲਾਇਆ ਹੋਇਆ ਆ। ਕਈ ਥਾਵਾਂ ਦੇ ਉੱਤੇ ਵਾਲ ਆ, ਕਈ ਥਾਵਾਂ ਦੇ ਉੱਤੇ ਫੈਂਸ ਆ। ਸੋ ਬੜਾ ਲੂਜ਼ਲੀ ਇੱਕ ਦੂਜੇ ਇਹ ਟਰਮਸ ਜਿਹੜੀਆਂ ਆ ਉਹ ਯੂਜ਼ ਕੀਤੀਆਂ ਜਾਂਦੀਆਂ। ਅਤੇ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਸਰੋਤਿਓ ਅਸੀਂ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਅਤੇ ਤੁਸੀਂ ਜਿਹੜੇ ਸਵਾਲ ਪੁੱਛਣਾ ਚਾਹੁੰਦੇ ਹੋ ਆਪਣੇ ਇਮੀਗ੍ਰੇਸ਼ਨ ਦੇ ਮਸਲਿਆਂ ਦੇ ਬਾਰੇ, ਤਾਂ ਅਟਰਨੀ ਜਗਬੀਰ ਟਿਰਕੀਆਣਾ ਹੁਣਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200 4082725200। ਅਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ LA ਤੋਂ ਨਦਰਨ ਕੈਲੀਫੋਰਨੀਆ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਸ ਚਾਹੀਦੇ ਹਨ। ਇਹ ਡਰਾਈਵਰਸ ਨੂੰ W2 ਮੈਡੀਕਲ ਅੱਖਾਂ ਤੇ ਦੰਦਾਂ ਵਾਸਤੇ ਮੈਡੀਕਲ 401k ਪਲਾਨ, ਪੈਨਸ਼ਨ ਪਲਾਨ ਆਦਿ ਸੁਵਿਧਾਵਾਂ ਦਿੰਦੇ ਹਨ। ਡਰਾਈਵਰ ਮਹੀਨੇ ਦੇ $6,000 ਤੋਂ $7,000 ਕਮਾ ਸਕਦੇ ਹਨ। ਵੀਕਲੀ ਪੇ ਡਾਇਰੈਕਟ ਡਿਪੋਜ਼ਿਟ ਹੋਵੇਗੀ। 80% ਹੁੱਕ ਐਂਡ ਡ੍ਰੌਪ ਲੋਡ। ਸਟਾਕਟਨ ਤੋਂ ਫੀਨਿਕਸ ਐਰੀਜ਼ੋਨਾ ਦੇ ਡੈਡੀਕੇਟਡ ਲੋਡ ਹਨ। ਇਹਨਾਂ ਦੇ ਨਵੇਂ ਰਾਊਟ ਫ੍ਰੈਜ਼ਨੋ ਤੋਂ ਰੀਨੋ ਤਾਈਂ ਤੇ ਫ੍ਰੈਜ਼ਨੋ ਤੋਂ ਬੇ ਏਰੀਏ ਤਾਈਂ ਸ਼ੁਰੂ ਹੋ ਚੁੱਕਾ ਹੈ। ਹਾਫ ਡੇ $150 ਅਤੇ ਫੁੱਲ ਡੇ $250 ਪੇਮੈਂਟ ਹੋਵੇਗੀ। LA ਤੋਂ ਟੈਕਸਸ ਦੇ ਲੋਡਾਂ ਲਈ ਵੀ ਡਰਾਈਵਰ ਦੀ ਜ਼ਰੂਰਤ ਹੈ। ਕਾਲ 5307882588 ਜਾਂ 5596602201 855 210 2300। ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ। इंडियन मार्केट फ्रेज़नो जितो खरीद सकते हो हर एक तरह की ग्रोसरी ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ ਵੀ ਖਾ ਸਕਦੇ ਹੋ ਅਤੇ ਖਾ ਸਕਦੇ ਹੋ ਵੈਜ 버ਗਰ, ਨੂਡਲ 버ਗਰ ਅਤੇ ਪਨੀਰ ਵਾਲੇ 버ਗਰ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਅਤੇ ਹੁਣ ਤੁਸੀਂ ਇੰਡੀਅਨ ਮਾਰਕੀਟ ਫ੍ਰੈਜ਼ਨੋ ਤੋਂ ਖਾ ਸਕਦੇ ਹੋ ਹਰੇਕ ਵੀਕਐਂਡ ਤੇ ਅੰਬਾਲੇ ਦੇ 5 ਪਾਣੀਆਂ ਵਾਲੇ ਮਸ਼ਹੂਰ ਗੋਲ ਗੱਪੇ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ 2811 ਵੈਸਟ ਕਲਿੰਟਨ ਐਵੀਨਿਊ ਫ੍ਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AMPM ਪਲਾਜ਼ਾ ਦੇ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ।
ਫ੍ਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫ੍ਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559 237 3333 5592373333 ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੀਨਿਊ ਫ੍ਰੈਜ਼ਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 4087227698। ਸੰਧੂ ਟਰਾਂਸਪੋਰਟ ਫ੍ਰੈਜ਼ਨੋ ਵਾਲਿਆਂ ਨੂੰ ਇਸ ਮੌਕੇ ਟੀਮ ਅਤੇ ਸੋਲੋ ਡਰਾਈਵਰਸ ਦੀ ਜ਼ਰੂਰਤ ਹੈ। ਟੀਮ ਨੂੰ 55 ਸੈਂਟ ਪਰ ਮਾਈਲ ਅਤੇ ਸੋਲੋ ਨੂੰ 50 ਸੈਂਟ ਪਰ ਮਾਈਲ ਮਿਲਣਗੇ। ਟੀਮ ਦੇ ਲਈ ਬਹੁਤੇ ਹੁੱਕ ਐਂਡ ਡ੍ਰੌਪ ਲੋਡ ਹਨ। ਬ੍ਰਾਂਡ ਨਿਊ ਟਰੱਕ ਚਲਾਉਣ ਨੂੰ ਮਿਲਣਗੇ। ਇਹਨਾਂ ਦੇ ਪੱਕੇ ਲੋਡ ਫਲੋਰੀਡਾ, ਜਾਰਜੀਆ, ਸਾਊਥ ਕੈਰੋਲੀਨਾ, ਨਾਰਥ ਕੈਰੋਲੀਨਾ, ਪੈਂਸਿਲਵੇਨੀਆ, ਵਰਜੀਨੀਆ, ਮੈਰੀਲੈਂਡ, ਨਿਊ ਜਰਸੀ ਦੇ ਹਨ। ਇਹਨਾਂ ਨੂੰ ਲੋਕਲ ਰਾਊਟਸ ਦੇ ਲਈ ਲੋਕਲ ਟਰੱਕ ਡਰਾਈਵਰਸ ਦੀ ਵੀ ਜ਼ਰੂਰਤ ਹੈ। ਹੋਰ ਜਾਣਕਾਰੀ ਲਈ ਕਾਲ 5595784250 559 578 4250। ਸਮਰਾ ਐਕਸਪ੍ਰੈਸ ਵਾਲਿਆਂ ਦੇ ਟਰੱਕ ਯਾਰਡ ਰੈਂਟ ਦੇ ਲਈ ਅਵੇਲੇਬਲ ਹੈ। ਇਸ ਦੇ ਨਾਲ 3 ਆਫਿਸ ਸਪੇਸਿਸ ਵੀ ਹਨ। 15 ਟਰੱਕਾਂ ਦੀ ਪਾਰਕਿੰਗ ਦੇ ਨਾਲ ਵੇਅਰ ਹਾਊਸ ਡੌਕਸ ਵਾਲੇ ਮੌਜੂਦ ਹਨ। 24 ਆਵਰ ਵੀਡੀਓ ਸਰਵੇਲੈਂਸ ਅਤੇ ਸਿਕਿਉਰਿਟੀ ਗਾਰਡ ਅਤੇ ਲਾਈਟਸ ਦਾ ਪ੍ਰਬੰਧ ਹੈ। ਹੋਰ ਜਾਣਕਾਰੀ ਲਈ ਕਾਲ ਰਵੀ ਸਮਰਾ 5599947916 559 994 7916। हैरी अपनी वेडिंग वीडियो ते एल्बम टॉप दी होनी चाहिए है। ले फिर कर देने बुक रेड कैमरे वाले केबी बराड़ नू जेडे जिप क्रेन्स, ड्रोन, 4K हाई डेफिनेशन कैमरास वरतदे ने। हाँ जी, बड़े जायज रेट ते वेडिंग लई बड़े अफोर्डेबल पैकेजेस ने उन्हां दे। 6 हफ्ते च वीडियो डिलीवर करदे ने ते ऑनलाइन फोटोज 1 वीक च सेम डे एडिट जो माहिर ने म्यूजिक वीडियो वर्गियां प्री वेडिंग्स ते वेडिंग वीडियोस बनाउण विच। ब्यूटीफुल एल्बम्स, फोटोग्राफी, बर्थडे पार्टी, एनिवर्सरी पार्टी बुक करन लई कॉल केबी बराड़ 559681 2828। ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Sacramento 1470 AM KWRU Fresno 1300 AM KLX Bakersfield 1350 AM KCBR Stockton Modesto 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਇੱਕ ਵਾਰੀ ਫਿਰ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਨਾਲ ਸੰਬੰਧਿਤ ਅੱਜ ਦਾ ਅਹਿਮ ਪ੍ਰੋਗਰਾਮ ਹਰ ਸ਼ਨੀਚਰਵਾਰ ਨੂੰ ਸਵੇਰੇ 9 ਤੋਂ ਲੈ ਕੇ ਤੇ ਤਕਰੀਬਨ 10:15 ਵਜੇ ਤੱਕ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ। ਮੇਰੇ ਨਾਲ ਇਸ ਟਾਈਮ ਜੁੜੇ ਹੋਏ ਨੇ ਟੇਰਕੀਆਣਾ ਲਾ ਫਰਮ ਤੋਂ ਅਟਰਨੀ ਜਗਵੀਰ ਟੇਰਕੀਆਣਾ ਜੀ। ਜਗਵੀਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ ਤੁਸੀਂ ਵੀ ਹੁਣ ਸਟੂਡੀਓ 'ਚ ਕਾਲ ਕਰ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ ਹੈ 408272 5200 4082725200 ਦੇ ਉੱਤੇ। ਅਤੇ ਆਓ ਅਗਲੇ ਆਪਣੇ ਜਿਹੜੇ ਕਾਲਰਸ ਉਹਨਾਂ ਦੇ ਨਾਲ ਵਾਰੀ ਵਾਰੀ ਸੇ ਗੱਲਬਾਤ ਕਰਦੇ। ਆਪਣੇ ਨਾਲ ਜੁੜੇ ਹੋਏ ਨੇ ਅਮਨਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਲਾਸਟ ਟਾਈਮ ਹੀ ਤਾਂ ਤੁਹਾਨੂੰ ਕਾਲ ਕੀਤੀ ਸੀਗੀ ਤੇ ਮੇਰੇ ਗ੍ਰੀਨ ਕਾਰਡ ਤੇ ਕੰਡੀਸ਼ਨ ਲੱਗੀ ਹੋਈ ਸੀਗੀ ਤੇ ਉਹਨਾਂ ਨੇ ਹੁਣ ਮੈਨੂੰ ਪੇਪਰ ਵਰਕ ਭੇਜਿਆ ਕਿ ਉਹਨਾਂ ਨੂੰ ਕੋਈ ਏਦਾਂ ਦਾ ਪ੍ਰੂਫ ਚਾਹੀਦਾ ਜਿੰਨਾ ਕਿ 30 ਡੇਜ਼ ਦਾ ਟਾਈਮ ਦਿੱਤਾ ਜਿੱਦਾਂ ਕਿ ਉਹਨਾਂ ਨੂੰ ਹੋ ਸਕੇ ਕਿ ਸਾਡੀ ਰੀਅਲ ਮੈਰਿਜ ਸੀ ਜੀ। ਉਹ ਤਾਂ ਜੀ ਤੁਹਾਨੂੰ ਜਦੋਂ ਤੁਹਾਨੂੰ ਕੰਡੀਸ਼ਨਲ ਗ੍ਰੀਨ ਕਾਰਡ ਮਿਲਦਾ ਹੈ 2 ਸਾਲ ਦਾ ਮਿਲਦਾ ਹੈ। ਤੁਹਾਡੇ ਕੋਲ 2 ਸਾਲ ਹੁੰਦੇ ਆ। ਮੇਰੇ ਕੋਲ 10 ਸਾਲ ਦਾ ਗ੍ਰੀਨ ਕਾਰਡ ਆ। 10 ਸਾਲ ਦੇ ਉੱਤੇ ਤੁਹਾਨੂੰ ਤੁਸੀਂ ਕੀ ਅੱਛਾ ਸਿਟੀਜ਼ਨਸ਼ਿਪ ਫਾਈਲ ਕੀਤੀ ਸੀਗੀ? ਨਹੀਂ ਮੈਂ ਸਿਟੀਜ਼ਨ ਨਹੀਂ। ਮੇਰੇ ਐਕਚੁਅਲੀ ਮੈਂ ਆਪਣੇ ਮੇਰਾ ਡਿਵੋਰਸ ਹੋਇਆ ਵਾ ਐਕਸ ਹਸਬੈਂਡ ਨਾਲ ਤੇ ਐਂਡ ਮੈਂ ਆਪਣੇ ਮਤਲਬ ਕਿ 5 ਸਾਲ ਤੋਂ ਪਹਿਲਾਂ ਮੈਂ ਮੈਰਿਜ ਕਰਵਾ ਲਈ ਸੀ ਤੇ ਮੈਂ ਆਪਣੇ ਹਸਬੈਂਡ ਨੂੰ ਸਪਾਂਸਰ ਕੀਤਾ ਹੋਇਆ ਜੀ।
ਕੁਐਸਚਨ ਕੀ ਹੈ ਮੇਰੇ ਲਈ? ਹਾਂਜੀ, ਉਹਨਾਂ ਨੇ ਸਬੂਤ ਮੰਗਣਾ ਤੁਹਾਡੇ ਕੋਲ ਪਹਿਲੇ ਵਿਆਹ ਦਾ, ਜਿਹੜਾ ਕਿ ਹਾਂਜੀ ਤੁਸੀਂ ਇਹ ਪੁੱਛਣਾ ਚਾਹੁੰਦੇ ਸਬੂਤ ਕੀ ਦੇਣਾ? ਹਾਂਜੀ, ਮੈਂ ਨਾ ਐਫੀਡੈਵਿਟ ਉਹਨਾਂ ਨੂੰ ਭੇਜਿਆ ਸੀ, ਆਪਣੇ ਸਿਸਟਰ ਨਾਲ ਦਾ ਭੇਜਿਆ ਸੀ, ਤੇ ਇਹਨਾਂ ਬੈਂਕ ਦੀਆਂ ਸਟੇਟਮੈਂਟ ਭੇਜੀਆਂ ਸੀ ਜੁਆਇੰਟ ਅਕਾਊਂਟ ਦੀਆਂ। ਜੀ, ਤੇ ਉਹਨਾਂ ਤੁਸੀਂ ਕੀ ਨੇ ਕਰਨਾ ਹੈ, ਤੁਸੀਂ ਕੀ ਕਰੋ ਇਹਦੇ ਲਈ, ਕੀ ਕਰਨਾ ਤੁਸੀਂ, ਇਹ ਇਕੱਲਾ ਤੁਹਾਡਾ ਬੈਂਕ ਸਟੇਟਮੈਂਟ ਜਾਂ ਉਹ ਦੇਣਾ ਨਹੀਂ ਚੱਲਣਾ। ਜਿੱਦਾਂ ਤੁਸੀਂ ਦੱਸ ਰਹੇ ਹੋ ਤੁਹਾਡੇ ਕੋਲ ਇੰਨਾ ਐਵੀਡੈਂਸ ਹੈ ਨਹੀਂ, ਉਹਨਾਂ ਨੇ ਡਿਨਾਈ ਕਰ ਦੇਣਾ। ਤੁਸੀਂ ਇਹਦੇ ਵਿੱਚ ਕੀ ਲਿਖਣਾ ਹੈ ਕਿ ਤੁਸੀਂ ਆਪਣਾ ਸਾਰਾ ਨੈਰੇਟਿਵ ਲਿਖਣਾ ਹੈ ਕਿ ਜਿਹੜੀ ਪਹਿਲਾ ਵਿਆਹ ਸੀਗਾ, ਕਦੋਂ ਮਿਲੇ ਸੀਗੇ, ਕਿੱਦਾਂ ਵਿਆਹ ਹੋਇਆ ਸੀਗਾ, ਕਿੰਨੀ ਦੇਰ ਇਕੱਠੇ ਰਹੇ, ਕਿੱਥੇ ਘੁੰਮਣ ਗਏ, ਜਿਹਦੇ ਵੀ ਗਏ ਸੀਗੇ, ਜਿਹੜੇ ਵੀ ਰਿਸ਼ਤੇਦਾਰਾਂ ਦੇ ਗਏ ਸੀਗੇ, ਸਾਰੇ ਕਿਤੇ ਡਿਨਰ ਕੀਤਾ, ਕਿਤੇ ਲੰਚ ਕੀਤਾ, ਸਾਰਿਆਂ ਦੇ ਐਫੀਡੇਵਿਟ ਲਾਓ। ਸਾਰੇ ਜਿਹੜੇ ਜਿੰਨੇ ਵੀ ਡਿਫਰੈਂਟ ਓਕੇਜ਼ਨ ਆ ਸਾਰੇ ਐਕਸਪਲੇਨ ਕਰੋ। ਫੋਟੋਗ੍ਰਾਫ ਤੁਹਾਡੀਆਂ ਇਕੱਠੇ ਪ੍ਰੂਫ ਰਹਿਣ ਦੇ, ਇਕੱਠੇ ਘੁੰਮਣ ਫਿਰਨ ਦੇ, ਇਹ ਸਾਰੀਆਂ ਚੀਜ਼ਾਂ ਲਾ ਕੇ ਤੁਸੀਂ ਉਹਨਾਂ ਨੂੰ ਕਾਫੀ ਵੱਡੀ ਤੁਹਾਨੂੰ ਫਾਈਲ ਤਿਆਰ ਕਰਕੇ ਭੇਜਣੀ ਪੈਣੀ ਆ। ਜੇ ਤੁਸੀਂ ਇਕੱਲਾ ਬੈਂਕ ਸਟੇਟਮੈਂਟ ਜਾਂ ਐਫੀਡੇਵਿਟ ਭੇਜੋਗੇ ਉਹਨਾਂ ਨੇ ਡਿਨਾਈ ਕਰ ਦੇਣਾ। ਜੀ, ਆਪਣੇ ਵੱਲੋਂ ਕਸਰ ਜਿਹੜੀ ਉਹ ਕੋਈ ਨਾ ਛੱਡਿਓ। ਜੋ ਵੀ ਤੁਹਾਨੂੰ ਸਬੂਤ ਮਿਲਦਾ ਹੈ ਵੀ ਇਕੱਠੇ ਰਹਿਣ ਦਾ, ਇਕੱਠੇ ਰਹਿਆਂ ਦਾ, ਉਹ ਤੁਸੀਂ ਜ਼ਰੂਰ ਵੱਧ ਤੋਂ ਵੱਧ ਜਿਹੜਾ ਉਹ ਪੇਸ਼ ਕਰੋ ਨਾਲ। ਅਤੇ ਜਿਹੜੇ ਵੀ ਵਕੀਲ ਦੇ ਥਰੂ ਹੁਣ ਤੁਸੀਂ ਕੀਤਾ ਹੈ ਅਤੇ ਉਹਨਾਂ ਨੂੰ ਵੀ ਪੁੱਛੋ ਵੀ ਭਾਈ ਕੀ ਜਿਹੜਾ ਉਹ ਕਰਨਾ ਆ। ਸੋ ਇਹ ਵੀ ਜਿਹੜਾ ਜ਼ਰੂਰ ਕਰਿਆ ਕਰੋ। ਜਿਨ੍ਹਾਂ ਨੂੰ ਤੁਸੀਂ ਡਾਲਰ ਦੇ ਰਹੇ ਹੁੰਦੇ ਆ ਉਹਨਾਂ ਦੀਆਂ ਵੀ ਸਰਵਿਸਿਜ਼ ਜਿਹੜੀਆਂ ਜ਼ਰੂਰ ਵਰਤਿਆ ਕਰੋ। ਅਗਲੇ ਜਿਹੜੇ ਆਪਣੇ ਕਾਲਰ ਨੇ ਜੁੜੇ ਹੋਏ, ਨਿਰਮਲ ਸਿੰਘ ਜੀ, ਸਤਿ ਸ਼੍ਰੀ ਅਕਾਲ। ਭਾਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ 601 ਅਪਲਾਈ ਕੀਤਾ ਹੋਇਆ ਜੀ, ਮੈਨੂੰ ਸਾਰੇ ਮਹੀਨੇ ਹੋਏ ਦੇਖੋ ਜੀ, ਤੇ ਮੈਂ ਇਨਕੁਆਰੀ ਵੀ ਪਾਈ ਸੀ ਉਹਨਾਂ ਨੂੰ ਅਪ੍ਰੈਲ ਦੇ ਵਿੱਚ ਜੀ, ਤੇ ਉਹਨਾਂ ਨੇ ਮੈਨੂੰ ਜਵਾਬ ਦੇ ਦਿੱਤਾ ਸੀ ਤੇ ਜੀ ਜਿਹੜਾ ਕੇਸ ਜਿਹੜਾ ਰਿਵਿਊ ਕਰ ਰਹੇ ਸੀ ਜੀ, ਕਿੱਥੇ ਲਾਇਆ ਨੇ? ਅੱਛਾ ਜੀ, ਸਵਾਲ ਕੀ ਹੈ ਤੁਹਾਡਾ? ਤੇ ਹੁਣ ਮੈਂ ਪੁੱਛਣਾ ਚਾਹੁੰਦਾ ਵੀ ਮੇਰਾ ਹੁਣ ਉਹ ਜਿੱਦਾਂ ਅੱਗੇ ਸੀਗਾ ਪਿਛਲੇ ਮਹੀਨੇ ਸੀਗਾ 2.5 ਮਹੀਨੇ, ਹੁਣ ਇਸ ਮਹੀਨੇ ਤੇ ਉਹਨਾਂ 21 ਮਹੀਨੇ ਤੋਂ ਗਾਂ ਦੀ ਗਾਂ ਜਿੱਦਾਂ ਟਾਈਮ ਵਧਾਈ ਆ ਰਿਹਾ ਕਿ ਮੈਨੂੰ ਵੇਟ ਕਰਨੀ ਚਾਹੀਦੀ ਜਾਂ ਜਿਹੜਾ ਜੀ 601 ਏ ਵੇਵਰ ਹੁੰਦਾ ਉਹ ਡਿਸਕ੍ਰੈਸ਼ਨਰੀ ਬੈਨੀਫਿਟ ਹੁੰਦਾ ਹੈ। ਮਤਲਬ ਕਿ ਤੁਹਾਡਾ ਉੱਤੇ ਹੱਕ ਨਹੀਂ ਕੋਈ ਬਣਦਾ, ਉੱਤੇ ਤੁਸੀਂ ਐਕਸਪਲੇਨ ਕਰ ਸਕਦੇ ਹੋ, ਹੱਥ ਜੋੜ ਕੇ ਮੰਗ ਸਕਦੇ ਹੋ, ਉਹਨਾਂ ਟਾਈਮ ਲਾ ਸਕਦੇ ਆ ਉੱਤੇ। ਤੁਸੀਂ ਬਸ ਇਹ ਹੈ ਕਿ ਤੁਸੀਂ ਸਰਵਿਸ ਰਿਕੁਐਸਟ ਪਲੇਸ ਕਰ ਸਕਦੇ ਹੋ, ਫੋਲੋ ਅਪ ਕਰ ਸਕਦੇ ਹੋ, ਪਰ ਤੁਹਾਨੂੰ ਵੇਟ ਕਰਨਾ ਪੈਣਾ, ਹੋਰ ਕੋਈ ਚਾਰਾ ਨਹੀਂ ਆ। ਕਈ ਸਾਡੇ 601 ਵੇਵਰ ਹੈਗੇ ਆ, ਉਹ 2-2 2.5 ਸਾਲ ਪੈਂਡਿੰਗ ਹੈਗੇ ਨੇ ਅਜੇ ਵੀ, ਹੈ ਨਾ। ਭਾਵੇਂ ਆਨਲਾਈਨ ਕਈ ਵਾਰੀ 5-6 ਮਹੀਨੇ ਦੱਸਦਾ, ਉਹਨੂੰ ਟਾਈਮ ਲੱਗ ਸਕਦਾ। ਜੀ, ਉਹਨਾਂ ਦੀ ਮਰਜ਼ੀ ਦੇ ਉੱਤੇ ਆ। ਬੇਸਿਕਲੀ ਰੈਮ ਉਹਨਾਂ ਨੇ ਦੇਣਾ ਹੈ, ਜੇ ਦੇਤਾ ਤਾਂ ਠੀਕ ਆ, ਨਹੀਂ ਤਾਂ ਵੇਟ ਹੀ ਜਿਹੜਾ ਉਹ ਕਰਨੀ ਪੈਣੀ ਉਸ ਚੀਜ਼ ਦੇ ਵਿੱਚ। 601 ਦਾ ਮਤਲਬ ਇਹ ਹੈ ਕਿ ਤੁਸੀਂ ਮਾਫੀ ਮੰਗ ਰਹੇ ਹੋ ਕਿ ਮੈਂ ਕੱਚਾ ਆਇਆ ਸੀਗਾ ਟੱਪ ਕੇ, ਤੇ ਕੱਚਾ ਮੈਂ ਇਲੀਗਲ 10 ਸਾਲ ਦੀ ਮੇਰੇ ਤੇ ਬਾਹਰ ਲੱਗੀ ਆ। ਹੁਣ ਜਦੋਂ ਤੁਸੀਂ ਐਡੀ ਵੱਡੀ ਚੀਜ਼ ਤੁਹਾਡੀ ਉਹਨਾਂ ਨੇ ਮਾਫ ਕਰਨੀ, ਉਹਨਾਂ ਨੇ ਟਾਈਮ ਤਾਂ ਲਾਣਾ ਹੀ ਹੈ। ਜੀ, ਬਿਲਕੁਲ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ, ਗੁਰਦੀਪ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ ਦੋ ਛੋਟੇ ਕੁਐਸਚਨ ਆ ਜੀ। ਇੱਕ ਤਾਂ ਰੀਐਂਟਰੀ ਪਰਮਿਟ ਦਾ, ਮੇਰੇ ਬ੍ਰਦਰ ਇਨ ਲਾ ਉਹਨਾਂ ਦੇ ਪੇਰੈਂਟਸ ਓਲਡ ਦੀ ਟੇਕ ਕੇਅਰ ਕਰਨ 2 year ਲਈ ਗਏ ਹੋ ਆ ਜੀ, ਉਹਨਾਂ ਦਾ ਐਕਸਪਾਇਰ ਹੋਣ ਵਾਲਾ, ਉਹ ਦੁਬਾਰਾ ਰੀਐਂਟਰੀ ਪਰਮਿਟ ਅਪਲਾਈ ਕਰ ਸਕਦੇ ਆ? ਰੀਐਂਟਰੀ ਪਰਮਿਟ ਉਹਨਾਂ ਨੇ ਇੱਥੋਂ ਨਹੀਂ ਦੇਣਾ, ਕਿਉਂਕਿ ਉਹਦੀ ਫਿੰਗਰਪ੍ਰਿੰਟਿੰਗ ਦੀ ਰਿਕੁਆਇਰਮੈਂਟ ਹੁੰਦੀ ਹੈ, ਤੇ ਉਹਦੇ ਲਈ ਇੱਥੇ ਐਟ ਦਾ ਟਾਈਮ ਆਫ ਫਾਈਲਿੰਗ ਹੋਣਾ ਜ਼ਰੂਰੀ ਹੁੰਦਾ। ਬਾਹਰੋਂ ਬੈਠੇ ਜੇ ਤੁਸੀਂ ਕਰੋਗੇ ਉਹਨਾਂ ਨੇ ਡਿਨਾਈ ਕਰ ਦੇਣਾ। ਉੱਥੇ ਅਮਰੀਕਨ ਐਮਬੈਸੀ ਵਿੱਚ ਵੀ ਨਹੀਂ ਕਰ ਸਕਦੇ? ਨਹੀਂ ਕਰ ਸਕਦੇ। ਯੂਐਸ ਦੇ ਵਿੱਚ ਜੇ ਯੂਐਸ ਤੋਂ ਬਾਹਰੋਂ ਦੀ ਅਪਲਾਈ ਕਰਦੇ ਹੋ ਡਿਨਾਈ ਕਰ ਦਿੰਦੇ ਨੇ। ਅੱਛਾ ਜੀ। ਦੂਜਾ ਕੁਐਸਚਨ ਜੀ, ਸਿਟੀਜ਼ਨ ਪੇਰੈਂਟਸ ਜਦੋਂ ਮੈਰਿਡ ਚਿਲਡਰਨ ਦਾ ਕਰਦੇ ਆ, ਉਹਨਾਂ ਨੇ ਕੀਤੇ ਹੋ ਤਾਂ ਉਹਨਾਂ ਦੀ ਡੈਥ ਹੋ ਗਈ ਆ, ਉਹ ਫਿਰ ਪਟੀਸ਼ਨ ਜਿਹੜੀ ਆ ਉਹ ਚੱਲਦੀ ਰਹੂ ਜਾਂ ਖਤਮ ਹੋ ਗਈ? ਜੇ ਤਾਂ ਪਟੀਸ਼ਨਰ ਦੀ ਸਿਟੀਜ਼ਨ ਦੀ ਡੈਥ ਹੋਈ ਹੈ, ਉਹ ਵਾਲੇ ਪ੍ਰੋਸੈਸ ਨੂੰ ਤੁਸੀਂ ਹਿਊਮੈਨਿਟੇਰੀਅਨ ਰੀਸਟੇਟਮੈਂਟ ਦੇ ਥੱਲੇ ਦੁਬਾਰਾ ਰੀਇਨਸਟੇਟ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਡਿਸਕ੍ਰੈਸ਼ਨਰੀ ਬੈਨੀਫਿਟ ਹੈ। ਇਸ ਮੁੱਦੇ ਤੇ ਇਮੀਗ੍ਰੇਸ਼ਨ ਕਾਫੀ ਵਾਰੀ ਅਪਰੂਵ ਕਰ ਦਿੰਦੀ ਹੈ, ਜੇ ਤੁਸੀਂ ਉਹਨਾਂ ਨੂੰ ਪ੍ਰੂਵ ਕਰ ਦਿਓ ਕਿ ਜਿਹੜੇ ਬਾਕੀ ਦੇ ਬਚੇ ਫੈਮਿਲੀ ਮੈਂਬਰ ਹੈਗੇ ਆ ਯੂਐਸ ਦੇ ਵਿੱਚ, ਉਹਨਾਂ ਨੂੰ ਹਾਰਡਸ਼ਿਪ ਹੋਊਗੀ। ਜੀ, ਓਕੇ ਜੀ, ਥੈਂਕ ਯੂ ਜੀ ਕਾਲ ਦੇ ਲਈ। ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ, ਮਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਭਾਜੀ ਮੇਰੇ 2 ਕੁਐਸਚਨ ਨੇ ਛੋਟੇ। ਮੇਰਾ ਅਸਾਈਲਮ ਦਾ ਕੇਸ ਲੱਗਾ ਸੀ, ਤੇ ਅਸਾਈਲਮ ਦਾ ਕੇਸ ਜੁਲਾਈ ਹੋ ਗਿਆ ਸੀ ਮੇਰਾ ਜੀ, ਤੇ ਉਸ ਤੋਂ ਬਾਅਦ ਪਹਿਲੀ ਅਪੀਲ ਲੱਗੀ ਤੇ ਹੁਣ ਸੈਕਿੰਡ ਅਪੀਲ ਦੇ ਵੀ ਪੈਸੇ ਜਮ੍ਹਾਂ ਕਰਾਤੇ ਨੇ ਮੈਂ ਜੀ ਜੀ। ਹੁਣ ਦੂਸਰੇ ਪਾਸੋਂ ਮੇਰੇ ਭਰਾ ਨੂੰ ਮੇਰਾ ਕੇਸ ਲੱਗਾ ਵੇ 2010 ਦਾ ਅਪਰੂਵ ਹੋ ਗਿਆ ਜੀ। ਹੁਣ ਮੇਰੇ ਵਾਸਤੇ ਕੀ, ਮੈਂ ਇੱਥੇ ਰਹਿ ਕੇ ਵੇਟ ਕਰ ਸਕਦਾ ਆਪਣੇ ਨੰਬਰ ਦੀ ਜਾਂ ਮੈਨੂੰ ਇੰਡੀਆ ਜਾਣਾ ਪਏਗਾ? ਤੁਸੀਂ ਕੱਚੇ ਆਏ ਸੀਗੇ? ਹਾਂਜੀ, ਮੈਂ ਬਾਰਡਰ ਥਰੂ ਆਇਆ ਸੀ ਭਾਈ। ਤੁਹਾਡਾ ਭਾਜੀ ਭਰਾ ਦੇ ਥਰੂ ਤੁਸੀਂ ਵੇਟ ਤਾਂ ਕਰ ਲਓ, ਪਰ ਉਹਦਾ ਤੁਹਾਨੂੰ ਫਾਇਦਾ ਇੱਥੇ ਕੋਈ ਨਹੀਂ ਹੋਣਾ। ਅੱਛਾ। ਹਾਂਜੀ, ਉਹ ਤੁਸੀਂ ਆਪਣੇ ਨਾ, ਜਦੋਂ ਹੁਣ ਤੁਸੀਂ ਪਹਿਲਾਂ ਤਾਂ ਆਪਣਾ ਹੀ ਅਸਾਈਲਮ ਆਹ ਵਾਲਾ ਫਾਈਟ ਕਰੋ,
ਉਹ ਤੁਹਾਡੇ ਕੋਲ ਉਦੋਂ ਪਹਿਲਾਂ ਆਪਸ਼ਨਸ ਹੁੰਦੀਆਂ ਵਲੰਟਰੀ ਡਿਪਾਰਚਰ ਵਗੈਰਾ, ਕਈ ਵਾਰੀ ਆਪਸ਼ਨਸ ਹੁੰਦੀਆਂ, ਉਹ ਤੁਸੀਂ ਆਪਣੇ ਵਕੀਲ ਨਾਲ ਡਿਸਕਸ ਕਰੋ। ਪਰ ਉਹ ਤੁਸੀਂ ਹੁਣ ਉਹ ਮੋਡ ਤੁਸੀਂ ਲੰਘ ਚੁੱਕੇ ਹੋ ਆਲਰੇਡੀ, ਤੁਹਾਡੇ ਖਿਲਾਫ ਰਿਮੂਵਲ ਆਰਡਰ ਹੈਗਾ, ਸਟੇ ਤੁਹਾਡੀ ਜ਼ਿਆਦਾ ਹੋ ਗਈ ਹੈ, 10 ਸਾਲ ਦੀ ਬਾਰ ਤੁਹਾਡੇ ਤੇ ਲੱਗੀ ਹੋਈ ਹੈ, ਹੈ ਨਾ? ਠੀਕ ਹੈ, ਹਾਂਜੀ। ਤੇ ਤੁਸੀਂ ਤੁਹਾਡੇ ਹੋਰ ਭਰਾ ਤੋਂ ਇਲਾਵਾ ਹੋਰ ਵੀ ਕੋਈ ਕੁਆਲੀਫਾਈਂਗ ਰਿਲੇਟਿਵ ਹੈਗਾ ਇੱਥੇ? ਮੰਮੀ ਡੈਡੀ ਨੇ ਇੱਥੇ ਨਾ ਸਿਟੀਜ਼ਨ ਨੇ? ਨਹੀਂ, ਉਹ ਗ੍ਰੀਨ ਕਾਰਡ ਨੇ ਜੀ। ਤੇ ਤੁਸੀਂ ਮੈਰਿਡ ਹੋ ਅਨਮੈਰਿਡ ਹੋ? ਮੈਂ ਮੈਰਿਡ ਹਾਂ ਜੀ। ਅੱਛਾ, ਚਲੋ ਸਿਟੀਜ਼ਨ ਬਣ ਕੇ ਫਿਰ ਘਰ ਦੇ ਫਾਈਲ ਕਰਾਓ ਨਾ, ਕਿਉਂਕਿ ਭਰਾ ਹੈ ਨਾ ਉਹ ਕੁਆਲੀਫਾਈਂਗ ਰਿਲੇਟਿਵ ਨਹੀਂ ਹੈਗਾ ਵੇਵਰ ਦੇ ਪਰਪਸ ਲਈ। ਜਿਹੜੇ ਸਿਰਫ ਤੁਹਾਡੇ ਘਰ ਦੇ ਤੁਹਾਡੇ ਸਪਾਊਸ ਆ, ਇਹ ਸਿਰਫ ਜਿਹੜੇ 2 ਜਣੇ ਆ ਇਹ ਕੁਆਲੀਫਾਈਂਗ ਰਿਲੇਟਿਵ ਬਣਦੇ ਨੇ, ਤੇ ਭਰਾ ਦੇ ਥਰੂ ਤੁਸੀਂ ਵੇਵਰ ਨਹੀਂ ਲੈ ਸਕਦੇ। ਹੁਣ ਫਾਈਲ ਕਰਕੇ ਤੁਸੀਂ ਵੇਟ ਤਾਂ ਕਰ ਸਕਦੇ ਹੋ, ਪਰ ਵੇਵਰ ਨਹੀਂ ਆਣਾ, ਵੇਵਰ ਤੁਹਾਨੂੰ ਘਰਦਿਆਂ ਦੇ ਥਰੂ ਮਿਲਣਾ। ਜੀ ਥੈਂਕ ਯੂ ਕੁਐਸਚਨ ਮੇਰਾ ਇਹਦੇ ਨਾਲ ਹੀ ਹੋਰ ਸੀ ਕਿ ਜਦੋਂ ਮੇਰਾ ਅਸਾਈਲਮ ਦਾ ਡਿਸੀਜਨ ਦੇਣ ਲੱਗਾ ਸੀ ਨਾ, ਜੱਜ ਉਹਦੇ ਮੈਨੂੰ ਕਹਿੰਦਾ ਸੀ ਵੀ ਤੂੰ ਭਰਾ ਵਾਲਾ ਕੇਸ ਕੰਟੀਨਿਊ ਕਰਨਾ ਵੇ ਕਿ ਇਹਦਾ ਡਿਸੀਜਨ ਲੈਣਾ ਵੇ, ਉਹ ਮੇਰਾ ਕੇਸ ਠੀਕ ਹੋਏਗਾ ਕਿ ਉੱਤੇ ਕੋਈ ਪ੍ਰੋਬਲਮ ਆਏਗੀ ਮੈਨੂੰ? ਉਦੋਂ ਤੁਹਾਡੇ ਵਕੀਲ ਨੂੰ ਫੈਸਲਾ ਲੈਣਾ ਚਾਹੀਦਾ ਸੀਗਾ, ਜਿਹਦੇ ਕੋਲ ਵੀ ਅਲਟਰਨੇਟ ਆਪਸ਼ਨ ਹੁੰਦੀ ਹੈ। ਉਹ ਵਕੀਲ ਜਿਹੜਾ ਹੁਣ ਕੀ ਆ ਅਸਾਈਲਮ ਵਾਲਾ, ਅਸਾਈਲਮ ਤੋਂ ਵੱਧ ਕੁਝ ਸੋਚਦਾ ਨਹੀਂ ਹੈਗਾ, ਹੈ ਨਾ? ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਤੁਸੀਂ ਉਦੋਂ ਫੈਸਲਾ ਲੈਣਾ ਹੁੰਦਾ ਜਦੋਂ ਤੁਹਾਡੇ ਕੋਲ ਰਿਮੂਵਲ ਆਰਡਰ ਐਂਟਰ ਹੁੰਦਾ, ਜਦੋਂ ਤੁਹਾਡੇ ਕੋਲ ਇੱਦਾਂ ਦੀ ਆਪਸ਼ਨ ਹੁੰਦੀ ਹੈ। ਤੁਸੀਂ ਉਹ ਤਰੀਕ ਤੇ ਜਾਣ ਤੋਂ ਪਹਿਲਾਂ ਵਕੀਲ ਨਾਲ ਡਿਸਕਸ ਕਰਨੀ ਹੈ ਕਿ ਜਿਹੜਾ ਜੇ ਮੇਰਾ ਨਹੀਂ ਉੱਥੇ ਅਪਰੂਵ ਹੁੰਦਾ, ਮੈਂ ਜੱਜ ਨੂੰ ਆਲਟਰਨੇਟਿਵ ਰੈਮੇਡੀ ਲਵਾਂ ਕਿ ਨਹੀਂ ਲਵਾਂ। ਹੁਣ ਤੁਸੀਂ ਨਹੀਂ ਲਈ, ਤੁਸੀਂ ਅੱਗੇ BIA ਦੇ ਅਪੀਲ ਕਰਤੀ, ਉਹ ਜਿਹੜਾ ਤੁਹਾਡਾ ਸੀਗਾ ਉਹ ਮੋਡ ਤੁਸੀਂ ਲੰਘ ਚੁੱਕੇ ਹੋ। ਜੀ, ਤੇ ਉਹਦਾ ਅਜਿਹੇ ਮਾਮਲੇ 'ਚ ਕੀ ਜਿਹੜੀ ਰਾਏ ਹੈਗੀ ਆ ਤੁਹਾਡੀ, ਵੀ ਕੀ ਕਰਨਾ ਚਾਹੀਦਾ ਹੈਗਾ? ਜਿਹੜਾ ਭਰਾ ਵਾਲਾ ਕੇਸ ਹੈ ਉਹਦਾ ਦੇਖੋ ਤਕਰੀਬਨ 15 ਸਾਲ ਲੱਗਦੇ ਨੇ, ਹੈ ਨਾ? ਜੀ 130 ਤੁਸੀਂ ਫਾਈਲ ਕੀਤਾ ਹੁੰਦਾ, 130 ਤੁਹਾਡਾ ਅਪਰੂਵ ਹੋ ਜਾਊਗਾ ਭਾਵੇਂ ਤੁਸੀਂ ਕੱਚੇ ਵੀ ਹੋ। 130 ਤੁਹਾਡਾ ਅਪਰੂਵ ਹੋ ਜਾਣਾ, ਪਰ ਹੁਣ ਜਿੱਦਾਂ ਮੈਂ ਰੂਲ ਦੱਸ ਰਿਹਾ ਸੀਗਾ ਕਿ ਐਡਜਸਟਮੈਂਟ ਆਫ ਸਟੇਟਸ ਵਗੈਰਾ 245A, ਤੁਹਾਡੀ ਐਡਜਸਟਮੈਂਟ ਨਹੀਂ ਇੱਥੇ ਹੋ ਸਕਦੀ। ਹੁਣ ਜਿਹਦੀ ਐਡਜਸਟਮੈਂਟ ਇੱਥੇ ਨਹੀਂ ਹੋ ਸਕਦੀ ਉਹਨੂੰ ਬਾਹਰ ਜਾ ਕੇ ਵੀਜ਼ਾ ਸਟੈਂਪ ਲੈ ਕੇ ਆਉਣਾ ਪੈਂਦਾ। ਹੁਣ ਜੇ ਤਾਂ ਬਾਹਰ ਜਾਂਦਾ, ਗੱਲ ਇਹ ਹੈ ਕਿ ਜਿਹੜੇ ਆ ਹੁਣ ਰਿਮੂਵਲ ਆਰਡਰ ਲੱਗਿਆ ਹੋਇਆ, ਜਿਹੜਾ ਕੱਚਾ ਟੱਪ ਕੇ ਆਇਆ, ਜਿਹੜਾ ਇਹਦਾ ਰਿਹਾ, ਇਹਦਾ ਵੇਵਰ ਕਿੱਦਾਂ ਮਿਲੂਗਾ? ਹੁਣ ਵੇਵਰ ਵਾਸਤੇ ਤੁਹਾਨੂੰ ਕੁਆਲੀਫਾਈਂਗ ਰਿਲੇਟਿਵ ਚਾਹੀਦਾ ਹੈ, ਜਿਹੜਾ ਮੈਂ ਦੱਸਿਆ ਕਿ ਤੁਹਾਡੇ US ਸਿਟੀਜ਼ਨ ਪੇਰੈਂਟਸ ਜਾਂ ਤੁਹਾਡੇ US ਸਿਟੀਜ਼ਨ ਸਪਾਊਸ ਜਾਂ ਗ੍ਰੀਨ ਕਾਰਡ ਹੋਲਡਰ ਸਪਾਊਸ ਹੁੰਦੇ ਨੇ। ਤੇ ਹੁਣ ਜਿੱਦਾਂ ਇਹਨਾਂ ਨੇ ਸਿਨੈਰੀਓ ਦੱਸਿਆ, ਇਹਨਾਂ ਦੇ ਕੋਲ ਇਸ ਵੇਲੇ ਕੁਆਲੀਫਾਈਂਗ ਰਿਲੇਟਿਵ ਨਹੀਂ ਹੈਗਾ, ਤੇ ਇਹਨਾਂ ਨੂੰ ਜਿਹੜੀ ਆਪਣੀ ਟਾਈਮਲਾਈਨ ਹੈ ਕਿ ਕਿੰਨਾ ਟਾਈਮ ਲੱਗਣਾ ਅੱਗੇ ਉੱਤੇ ਕੋਰਟ ਦੇ ਉੱਤੇ, ਸਰਕਟ ਕੋਰਟ ਤੇ ਕਿੰਨਾ ਟਾਈਮ ਲੱਗੂਗਾ, ਆਪਣੇ ਵਕੀਲ ਨਾਲ ਬੈਠੋ ਤੇ ਵੈਲੂਏਟ ਕਰੋ ਕਿ ਅਲਟਰਨੇਟ ਆਪਸ਼ਨ ਕੀ ਹੈਗੀ ਆ। ਇਹ ਐਕਚੁਅਲੀ ਇਹਨਾਂ ਨੂੰ ਪਹਿਲਾਂ ਕਰਨਾ ਚਾਹੀਦਾ ਸੀਗਾ, ਥੋੜੇ ਜਿਹਾ ਲੇਟ ਹੈਗੇ ਆ, ਪਰ ਚਲੋ ਹੁਣ ਵੀ ਕਰਕੇ ਦੇਖ ਲੈਣ, ਹੋਰ ਵੀ ਸਲਾਹ ਲੈ ਕੇ ਦੇਖ ਲੈਣ। ਜੀ ਬਿਲਕੁਲ। ਅਤੇ ਬਿਲਕੁਲ ਜੇ ਤੁਸੀਂ ਵੀ ਅਟਰਨੀ ਜਗਵੀਰ ਟਿਰਕੀਆਣਾ ਹੋਣਾ ਦੇ ਨਾਲ ਅਪੋਇੰਟਮੈਂਟ ਬਣਾਉਣਾ ਚਾਹੁੰਦੇ ਹੋ, ਆਪਣੇ ਕੇਸ ਦੇ ਬਾਰੇ ਡਿਸਕਸ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਕਾਲ ਕਰਕੇ ਅਪੋਇੰਟਮੈਂਟ ਬਣਾ ਸਕਦੇ ਹੋ। ਉਸ ਦੇ ਲਈ ਇਹਨਾਂ ਦਾ ਫ਼ੋਨ ਨੰਬਰ ਆ 4159090503, 415-909-0503 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਅਤੇ ਹੁਣ ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈਗਾ 408-272-5200। ਅਗਲੇ ਕਾਲਰ ਨੇ ਸੁਰਜੀਤ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਆ, ਮੇਰੇ 9 ਸਾਲ ਦੇ ਨਾ ਭਰਿਓ ਬੇਟੀ ਨੇ ਫਰਵਰੀ ਦੇ ਪੇਪਰ ਆਪਣੇ ਭੈਣ ਭਰਾ ਦੇ ਜੀ, ਤਾਂ ਉਹਨਾਂ ਦਾ ਕਿੰਨਾ ਕੁ ਟਾਈਮ ਲੱਗੂਗਾ, ਕਦੋਂ ਕੁ ਨਿਕਲੂਗੇ? ਉਹਨਾਂ ਨੂੰ 5 ਸਾਲ ਹੋਰ ਲੱਗਣਗੇ। ਅੱਛਾ, 5 ਸਾਲ। ਉਹਨਾਂ ਦਾ ਬੇਟਾ ਆ 21 ਸਾਲ ਦਾ ਆ, ਜਿੱਦਾਂ ਬੇਟੀ ਦਾ, ਤਾਂ ਉਹ ਆ ਜਾਊਗਾ ਨਾਲ? ਉਹਦਾ ਤਾਂ ਜਦੋਂ ਪੇਪਰ ਉਹਨਾਂ ਦੇ ਆਣੇ ਆ ਉਦੋਂ ਹੀ ਪਤਾ ਲੱਗਣਾ ਜੀ। ਉਦੋਂ 5-6 ਸਾਲ ਦਾ ਤੁਹਾਨੂੰ ਵੇਟ ਕਰਨਾ ਪੈਣਾ ਘੱਟੋ ਘੱਟ। ਜੀ ਬਿਲਕੁਲ। ਇਹ ਹਰ ਵਾਰੀ ਆਪਾਂ ਉੱਦਾਂ ਡਿਸਕਸ ਕਰਦੇ ਹਾਂ, ਹਰ ਵਾਰੀ ਦੱਸਦੇ ਹਾਂ ਵੀ 2005 ਸਨ ਜਿਹੜਾ ਆ ਉਹ ਇਸ ਟਾਈਮ ਭੈਣ ਭਰਾ ਦੇ ਲਈ ਜਿਹੜਾ ਉਹ ਚੱਲ ਰਿਹਾ। ਅਤੇ ਜਿਹੜੇ ਬੱਚਿਆਂ ਵਾਲਾ ਆ ਜੀ, ਜੇ ਤਾਂ ਏਜ ਆਊਟ ਹੋ ਗਏ ਤਾਂ ਹੋ ਗਏ, ਜੇ 130 ਤੁਹਾਡਾ ਪੈਂਡਿੰਗ ਸੀਗਾ, ਉਨੇ ਸਾਲ ਜਿਹੜੇ ਉਹਨਾਂ ਦੀ ਏਜ ਦੇ ਵਿੱਚੋਂ ਬਾਅਦ 'ਚ ਨਿਕਲ ਜਾਣੇ ਆ, ਉਹਦਾ ਤੁਹਾਨੂੰ ਥੋੜ੍ਹਾ ਜਿਹਾ ਫਾਇਦਾ ਜਿਹੜਾ ਉਹ ਹੋਣ ਦਾ ਹੋਇਆ ਤਾਂ ਹੋ ਸਕਦਾ ਉਹੀ ਤੁਹਾਨੂੰ ਇੱਕ ਕਹਿ ਲਓ ਵੀ ਡੁੱਬਦੇ ਨੂੰ ਤਿਣਕੇ ਦਾ ਸਹਾਰੇ ਵਾਲੀ ਜਿਹੜੀ ਉਹ ਗੱਲ ਬਣਦੀ ਹੁੰਦੀ ਆ। ਅਤੇ ਅਗਲੇ ਕਾਲਰ ਨੇ ਜਸਵੰਤ ਜੀ। ਸਤਿ ਸ਼੍ਰੀ ਅਕਾਲ। ਜਸਵੰਤ ਸਿੰਘ ਜੀ। ਆਪਾਂ ਅਗਲੇ ਕਾਲਰ ਉਹਨਾਂ ਤੋਂ ਵੱਧਦੇ ਹਾਂ। ਤਰਸੇਮ ਕੌਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਇਹ ਸੀਗਾ ਵੀ ਮੈਂ 2005 'ਚ ਬ੍ਰਦਰ ਸਿਸਟਰ ਦਾ ਕੀਤਾ ਅਪਲਾਈ, ਉਹਨਾਂ ਨੇ ਹੁਣ ਅਗਸਤ ਦੇ ਵਿੱਚ ਕੰਪਲੀਟ ਪੇਪਰ ਉਹਨਾਂ ਦਾ ਆ ਗਿਆ ਆ, ਈਮੇਲ ਆ ਗਈ ਆ ਜੀ, ਤੇ ਹੁਣ ਉਸ ਤੋਂ ਬਾਅਦ 'ਚ ਫਿਰ ਹਜੇ ਨਹੀਂ ਕੁਛ ਆਇਆ ਹੈਗਾ। ਇੰਟਰਵਿਊ ਕਰ ਨਹੀਂ ਰਹੇ ਅਜੇ ਸਿਬਲਿੰਗ ਵਾਲਿਆਂ ਦੀ ਬੰਬੇ, ਤੁਹਾਨੂੰ ਥੋੜ੍ਹੀ ਜਿਹੀ ਵੇਟ ਕਰਨੀ ਪੈਣੀ ਹੈ। ਪਰ ਜਿੱਦਾਂ ਤੁਸੀਂ ਟਾਈਮ ਦੱਸਿਆ 2005 ਵਾਲੇ, ਜਦੋਂ ਖੁੱਲੂਗਾ ਅਗਲੇ ਸਾਲ ਦੇ ਵਿੱਚ, ਉਮੀਦ ਹੈ ਕਿ ਉਹਨਾਂ ਦਾ ਨੰਬਰ ਆ ਜਾਊਗਾ ਅਗਲੇ ਸਾਲ ਦੇ ਅੰਦਰ ਇੰਟਰਵਿਊ ਵਗੈਰਾ ਹੋ ਜਾਣੀ ਚਾਹੀਦੀ ਹੈ ਜੀ। ਕੰਪਲੀਟ ਪੇਪਰਾਂ ਦਾ ਆ ਗਿਆ ਅਗਸਤ ਦੇ ਵਿੱਚ ਉਹਨਾਂ ਦਾ ਜੀ, ਪਰ ਇੰਟਰਵਿਊ ਦੀ ਥੋੜੀ ਵੇਟ ਕਰੋ, ਕਿਉਂਕਿ ਜਿੱਦਾਂ ਦੱਸਿਆ ਸੀਗਾ ਕਿ ਫਿਆਂਸੇ ਵੀਜ਼ੇ ਨੂੰ ਪਹਿਲ ਦੇ ਰਹੇ ਆ ਇਸ ਵੇਲੇ, ਜਿਹੜੇ ਬਾਕੀ ਸਾਰੇ ਉਹ ਵੇਟ ਕਰ ਰਹੇ ਆ। ਦੂਜੀ ਪ੍ਰੈਫਰੈਂਸ ਉਹਨਾਂ ਦੀ ਜਿਹੜੇ ਸਪਾਊਸ ਵੀਜ਼ਾ ਜਾਂ ਮਾਈਨਰ ਚਿਲਡਰਨ ਉਹਨਾਂ ਨੂੰ
ਜੀ। ਸੋ ਵਾਰੀ-ਵਾਰੀ ਸਿਰ ਅਜੇ ਤੁਹਾਨੂੰ ਉੱਥੇ ਜਿੱਦਾਂ ਮੈਡੀਕਲ ਉਹ ਪਹਿਲਾਂ ਦੱਸਣਗੇ, ਈਮੇਲ ਕਰਨਗੇ ਤੁਹਾਨੂੰ ਹਾਂਜੀ, ਇਹ ਅੱਜ ਕੱਲ੍ਹ ਕੀ ਕਰ ਰਹੇ ਨੇ ਕਿ ਤੁਹਾਨੂੰ ਕੌਂਸਲੇਟ ਤੋਂ ਈਮੇਲ ਆਉਂਦੀ ਹੈ ਕਿ ਤੁਸੀਂ ਆਪਣੀ ਅਪਾਇੰਟਮੈਂਟ ਬਣਾ ਲਓ, ਤੇ ਈਮੇਲ ਤੁਹਾਨੂੰ ਕਰੂਗੇ। ਪਰ ਇਹ ਹੈ ਕਿ ਸਰਕਾਰ ਹੈ, ਤੁਸੀਂ ਆਪਣੇ ਕੇਸ ਦੇ ਆਪ ਜ਼ਿੰਮੇਵਾਰ ਆ, ਤੁਸੀਂ ਔਨ ਟੌਪ ਆਫ ਰਹੇ ਹੋ। ਤੁਸੀਂ ਥੋੜ੍ਹੀ ਕੁ ਦੇਰ ਬਾਅਦ ਉਹਨਾਂ ਨੂੰ ਹਰ 2 ਮਹੀਨੇ ਵਿੱਚ ਇੱਕ ਅੱਧੀ ਵਾਰੀ ਉਹਨਾਂ ਨੂੰ ਫੋਲੋ ਅਪ ਕਰ ਲਿਓ ਜ਼ਰੂਰ, ਵੀ ਕੀ ਚੱਲ ਰਿਹਾ ਹੈਗਾ, ਕੀ ਅਪਡੇਟ ਹੈਗੀ ਆ। ਥੈਂਕ ਯੂ ਜੀ ਕਾਲ ਦੇ ਲਈ ਜੀ। ਬਿਲਕੁਲ, ਬਾਕੀ ਦੱਸਦੇ ਜਾਈਏ, ਅਜੇ ਵੀ ਦਸੰਬਰ ਦੇ ਐਂਡ ਤਾਈਂ ਜਿਹੜੀਆਂ ਐਮਬੈਸੀਆਂ ਆ ਉਹ ਫੁੱਲ ਫਲੈਜ ਜਿਹੜੀਆਂ ਓਪਨ ਨਹੀਂ ਹੈਗੀਆਂ। ਸੋ ਉਹ ਆਪਣਾ ਕਾਰਜਕਾਰੀ ਕੰਮ ਇੱਕ ਹਿਸਾਬ ਦੇ ਨਾਲ ਪੂਰਨ ਤੌਰ 'ਤੇ ਤਾਂ ਨਹੀਂ, ਥੋੜ੍ਹਾ ਬਹੁਤਾ ਜਿੰਨਾ ਉਹ ਕਰ ਸਕਦੇ ਉਹਨਾਂ ਕੋ ਉਹ ਕਰੀ ਜਾ ਰਹੇ ਆ। ਸੋ ਉਸ ਹਿਸਾਬ ਦੇ ਨਾਲ ਹੀ ਜਿਹੜਾ ਕੰਮ ਕਰ ਰਿਹਾ ਉਹ ਚੱਲਣਾ ਆ। ਅਤੇ ਜਿੱਦਾਂ ਅਟਾਰਨੀ ਜਗਬੀਰ ਹੋਣਾ ਨੇ ਦੱਸਿਆ ਆ ਵੀ ਔਨ ਟੌਪ ਆਫ ਰਹੋ, ਕੇਸ ਦੇ ਵਿੱਚ ਕੀ ਤੁਹਾਨੂੰ ਈਮੇਲ ਆ ਰਹੀ ਹੈ, ਕੀ ਆ ਰਹੀ, ਉਸ ਦੇ ਉੱਤੇ ਜ਼ਰੂਰ ਗੌਰ ਕਰਦੇ ਰਹੋ। ਅਗਲੇ ਕਾਲਰ ਕਮਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ, ਜਿਹੜੇ ਸਿਸਟਰ ਬ੍ਰਦਰ ਦਾ ਕੇਸ ਕਰਦੇ ਆ, ਉਹ ਜੇ ਉਹਨਾਂ ਦੇ ਗਾਂ ਉਹਨਾਂ ਦਾ ਜਿਹੜਾ ਬ੍ਰਦਰ ਜਿਹੜਾ ਇੰਡੀਆ, ਉਹਦੀ ਕੋਈ ਡੈਥ ਹੋ ਜਾਏ, ਉਹਦੇ ਸਪਾਊਸ ਦੀ ਡੈਥ ਹੋ ਜਾਏ, ਉਹਦੇ ਨਾਲ ਕੋਈ ਕੇਸ ਫਾਸਟ ਜਾਂ ਸਲੋ ਦਾ ਫਰਕ ਪੈਂਦਾ ਜੀ? 2 ਚੀਜ਼ਾਂ, ਇੱਕ US ਦਾ ਰਿਲੇਟਿਵ ਹੈ, ਇੱਕ ਇੰਡੀਆ ਵਾਲਾ ਰਿਲੇਟਿਵ ਹੈ। ਜੇ ਤਾਂ US ਵਾਲੇ ਰਿਲੇਟਿਵ ਦੀ ਡੈਥ ਹੋਵੇ, ਉਹਨੂੰ ਹਿਊਮੈਨਿਟੇਰੀਅਨ ਦੇ ਵਿੱਚ ਅਪਰੂਵ ਕਰਾਉਣਾ ਰਿਲੇਟਿਵਲੀ ਸੌਖਾ ਹੈਗਾ। ਜੇ ਤੁਹਾਡੇ ਉੱਥੇ ਇੰਡੀਆ ਦੇ ਵਿੱਚ ਬੈਨੀਫਿਸ਼ਰੀ ਦੀ ਡੈਥ ਹੋ ਜਾਏ, ਮਤਲਬ ਜਿਹੜਾ ਮੇਨ ਬੰਦਾ ਹੈਗਾ, ਭਰਾ ਭੈਣ, ਨਹੀਂ ਮੇਨ ਨਹੀਂ, ਜਿਹੜਾ ਸੈਕੰਡਰੀ ਆ। ਸੈਕੰਡਰੀ ਦਾ ਤੇ ਉਹ ਹੈ ਕਿ ਸੈਕੰਡਰੀ ਮੇਨ ਦੇ ਜਿਹੜਾ ਮੇਨ ਆ ਉਹਦੀ ਤਾਂ ਚੱਲਣੀ ਆ, ਉਹਦੀ ਪਟੀਸ਼ਨ ਨੂੰ ਕੋਈ ਫਰਕ ਨਹੀਂ ਪੈਣਾ, ਬੱਚੇ ਵੀ ਨਾਲ ਆ ਸਕਦੇ ਨੇ। ਪਰ ਇਹ ਹੈ ਕਿ ਕੋਈ ਐਕਸਪੀਡਾਈਟ ਨਹੀਂ ਉਹਨਾਂ ਨੇ ਕਰਨਾ, ਇਸ ਕਾਰਨ ਕਰਕੇ ਉਹ ਤੁਹਾਨੂੰ ਵੇਟ ਜਿਹੜਾ ਟਾਈਮ ਆ ਉਹ ਤੁਹਾਨੂੰ ਉਨੀ ਹੀ ਕਰਨੀ ਪੈਣੀ ਹੈ ਜੀ। ਥੈਂਕ ਯੂ ਜੀ। ਜੀ ਇਹਦੇ ਨਾਲ ਇੱਕ ਮੈਂ ਹੋਰ ਚੀਜ਼ ਦੱਸਦਾ, ਜੇ ਮਤਲਬ ਇਸ ਕੇਸ ਨੂੰ ਤਾਂ ਰੈਲੀਵੈਂਟ ਨਹੀਂ ਹੈਗੀ, ਪਰ ਜੇ ਕੋਈ ਬੰਦਾ ਰੀਮੈਰਿਜ ਦੁਬਾਰਾ ਵਿਆਹ ਕਰਾ ਲੈਂਦਾ ਹੈ ਨਾ, ਤੇ ਜਿਹੜਾ ਇਮੀਗ੍ਰੇਸ਼ਨ ਪਰਪਸ ਲਈ ਕੀ ਹੁੰਦਾ ਕਿ ਇਮੀਗ੍ਰੇਸ਼ਨ ਪਰਪਸ ਲਈ ਸਪਾਊਸ ਤੁਹਾਡਾ ਉਹ ਹੁੰਦਾ ਜਿਹੜਾ ਉਦੋਂ ਤੁਹਾਡੀ ਇੰਟਰਵਿਊ ਤੱਕ ਜਿਹੜਾ ਤੁਸੀਂ ਕਿੰਨਾ ਵਿਆਹ ਕਰਾਇਆ ਹੈਗਾ, ਉਸ ਟਾਈਮ ਤੇ ਤੁਸੀਂ ਕਿੰਨਾ ਮੈਰਿਡ ਹੋ ਉਹ ਮੈਟਰ ਕਰਦਾ। ਤੇ ਸਪਾਊਸ ਤਾਂ ਹੁਣ ਬੰਦਾ ਡਿਵੋਰਸ ਵੀ ਹੋ ਸਕਦਾ, ਚੇਂਜ ਵੀ ਹੋ ਸਕਦਾ, ਤੇ ਸਪਾਊਸ ਦੇ ਵਿੱਚ ਇਹ ਨਹੀਂ ਮੈਟਰ ਕਿ ਤੁਸੀਂ ਪਹਿਲਾਂ ਜਦੋਂ ਪਟੀਸ਼ਨ ਫਾਈਲ ਕੀਤੀ ਸੀ ਉਦੋਂ ਕਿਹਨੂੰ ਭਰਿਆ। ਜੀ ਜੀ। ਅਗਲੇ ਕਾਲਰ ਜਸਰੀਨ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਕੁਐਸਚਨ ਪੁੱਛਿਆ ਸੀ। ਮੈਂ ਆਪਣੇ ਹਸਬੈਂਡ ਦੇ ਲਈ ਅਪਲਾਈ ਕੀਤਾ ਸੀਗਾ, ਉਹ ਪਹਿਲਾਂ ਕੱਚੇ ਇੱਧਰੋਂ ਆਏ ਸੀ ਕਿਸੇ ਦੇ ਪਾਸਪੋਰਟ ਤੇ ਉਹਨਾਂ ਨੇ, ਮੈਂ ਸਿਟੀਜ਼ਨ ਹੋ ਕੇ ਅਪਲਾਈ ਕੀਤਾ ਸੀ, ਤੇ ਉਹਨਾਂ ਨੇ ਜਿਹੜਾ ਪੇਪਰ ਭੇਜ ਦਿੱਤੇ ਕਿ ਤੁਸੀਂ ਆਏ ਕਿਸ ਤਰ੍ਹਾਂ ਸੀ ਨਾ, ਉਹਨਾਂ ਨੇ ਪਟੀਸ਼ਨ ਮੇਰੀ ਕੈਂਸਲ ਕਰ ਦਿੱਤੀ। ਉਹਨਾਂ ਨੇ ਪ੍ਰੂਫ ਮੰਗਿਆ ਵੀ ਤੁਸੀਂ ਆਏ ਕਿਸ ਤਰ੍ਹਾਂ ਸੀਗੇ ਨਾ, ਪਰ ਜਿੱਦਾਂ ਇਹ ਇੱਥੇ ਲੈਂਡ ਹੋਏ ਸੀ ਤਾਂ ਇਹਨਾਂ ਤੋਂ ਸਾਰੇ ਪੇਪਰ ਵਰਕ ਉਸ ਏਜੰਟ ਨੇ ਲੈ ਲਏ ਸੀਗੇ ਨਾ, ਇਹਨਾਂ ਕੋਲ ਕੋਈ ਪ੍ਰੂਫ ਨਹੀਂ ਸੀਗਾ। ਤੇ ਫਿਰ ਉਹਨਾਂ ਨੇ ਨਾਲ ਹੀ ਕਹਿ ਦਿੱਤਾ ਸੀ ਕਿ ਜੇ ਤੁਸੀਂ ਦੇ ਦਿੰਦੇ ਤਾਂ ਤੁਹਾਡਾ ਕਰ ਦਿੰਦੇ, ਪਰ ਹੁਣ ਅਸੀਂ ਕੀ ਕਰੀਏ? ਤੁਸੀਂ ਇਹ ਵਕੀਲ ਦੇ ਥਰੂ ਕਰਾਇਆ ਸੀਗਾ ਕਿ ਏਜੰਟ ਦੇ ਥਰੂ ਕਰਾਇਆ ਸੀਗਾ? ਅਸੀਂ ਵਕੀਲ ਦੇ ਥਰੂ ਇਹ ਕਰਾਇਆ ਸੀਗਾ। ਅੱਛਾ, ਫਿਰ ਤੁਹਾਡਾ ਵਕੀਲ ਨੇ ਗਲਤ ਸਲਾਹ ਦਿੱਤੀ ਹੈ ਤੁਹਾਨੂੰ। ਇੰਸਪੈਕਸ਼ਨ ਤੇ ਐਡਮਿਸ਼ਨ ਦੀ ਰਿਕੁਆਇਰਮੈਂਟ ਹੈ। ਜੇ ਤੁਸੀਂ ਕਹਿੰਦੇ ਹੋ ਕਿ ਐਂਟਰੀ ਸ਼ੋ ਨਹੀਂ ਕੀਤੀ ਪਾਸਪੋਰਟ ਵਗੈਰਾ ਤੇ ਆ ਕੇ ਉਹਨਾਂ ਨੇ ਪੇਰੋਲ ਕੀਤਾ, I-94 ਉਹਨਾਂ ਨੂੰ ਨਹੀਂ ਮਿਲਿਆ, ਤੇ ਤੁਹਾਨੂੰ ਸਿੱਧੇ ਗ੍ਰੀਨ ਕਾਰਡ ਨਹੀਂ ਮਿਲ ਸਕਦਾ। ਤੁਹਾਨੂੰ ਜਿਹੜਾ ਪ੍ਰੋਸੈਸ ਹੈ ਉਹ ਤੁਹਾਨੂੰ ਦੂਜਾ ਕਰਨਾ ਪੈਣਾ ਸੀਗਾ। ਤੁਸੀਂ ਗਲਤ ਪ੍ਰੋਸੈਸ ਕਰ ਰਹੇ ਹੋ। ਤੁਹਾਨੂੰ ਜਿਹੜਾ ਪਹਿਲਾਂ ਜਿੱਦਾਂ ਕਾਲਰ ਨੇ ਦੱਸਿਆ 601A ਵਾਲਾ ਪ੍ਰੋਸੈਸ ਤੁਹਾਨੂੰ ਕਰਨਾ ਪੈਣਾ, ਤੁਸੀਂ ਫੈਮਿਲੀ ਬੇਸ ਵਾਲਾ ਸਿੱਧੇ ਕਰ ਰਹੇ ਹੋ। ਤੁਸੀਂ ਦੁਬਾਰਾ ਆਪਣੇ ਨਾਲ ਜਾ ਕੇ ਗੱਲ ਕਰੋ। ਓਕੇ, ਜਦੋਂ ਉਹਨਾਂ ਦੀ ਲੈਟਰ ਆ ਗਈ ਸੀ ਕਿ ਤੁਹਾਨੂੰ ਇੰਨੇ ਚਿਰ 'ਚ ਤੁਸੀਂ ਵਾਪਸ ਇੰਡੀਆ ਚਲ ਜਾਓ ਨਾ, ਤੇ ਜੇ ਤੁਸੀਂ ਨਹੀਂ ਜਾਂਦੇ ਤਾਂ ਇੱਕ ਤੁਹਾਨੂੰ ਉਹ ਲੈਟਰ ਜਿੱਦਾਂ ਆਊਗਾ ਨਾ, ਉਹ ਤਾਂ ਕਈਆਂ ਨੂੰ ਸਾਲ ਹੋ ਗਿਆ, ਸਾਨੂੰ ਤਾਂ ਆਈ ਨਹੀਂ ਹੈਗੀ ਨਾ ਲੈਟਰ। 106 ਵੀ ਨਹੀਂ ਸਾਨੂੰ ਮਿਲਿਆ ਸੀ, ਉਹਦਾ ਵੀ ਕੀਤਾ ਸੀਗਾ, ਕੁਛ ਨਹੀਂ ਜਿੱਦਾਂ ਹੋਇਆ। ਇੱਕ ਕਿਸਮ ਦਾ ਕਲੋਜ਼ ਹੀ ਕੇਸ ਹੋ ਗਿਆ ਆ। ਚਲੋ ਕਲੋਜ਼ ਤਾਂ ਨਹੀਂ, ਜੇ ਤੁਸੀਂ ਸਿਟੀਜ਼ਨ ਹੈਗੇ ਆ ਤੁਸੀਂ ਪੱਕੇ ਕਰਾ ਸਕਦੇ ਹੋ ਉਹਨਾਂ ਨੂੰ। ਤੁਸੀਂ ਸਾਨੂੰ ਕੰਟੈਕਟ ਕਰੋ, ਤੁਹਾਡਾ ਥੋੜਾ ਜਿਹਾ ਟੈਕਨੀਕਲ ਕੇਸ ਆਪਾਂ ਦੇਖਦੇ ਹਾਂ ਜੇ ਕੁਝ ਹੋ ਸਕਦਾ। ਜੀ ਬਿਲਕੁਲ, ਇਹਨਾਂ ਦੇ ਨਾਲ ਕੰਟੈਕਟ ਕਰਨ ਦੇ ਲਈ ਨੰਬਰ ਆ 4159090503 4159090503। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਹੋਏ ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਆਪਣਾ ਨਾ ਸੈਲਮ ਦਾ ਕੇਸ ਸੀ, ਆਪਣੇ ਵਰਕ ਪਰਮਿਟ ਆ ਗਏ ਆ ਜੀ, ਫੈਮਿਲੀ ਦੇ ਨਾਲ ਸੀ, ਬੱਚੇ ਵੀ ਆ ਜੀ, ਤੇ ਆਪਣਾ ਨਾ ਸੋਸ਼ਲ ਸਿਕਿਉਰਿਟੀ ਵੀ ਆ ਗਿਆ ਬੱਚਿਆਂ ਦੇ। ਮੇਰੇ ਇਕੱਲੇ ਦਾ ਸੋਸ਼ਲ ਸਿਕਿਉਰਿਟੀ ਨਹੀਂ ਆਇਆ, ਵਰਕ ਪਰਮਿਟ ਆਇਆ ਹੋਇਆ, 2 ਮਹੀਨੇ ਹੋ ਗਏ ਆ ਵਰਕ ਪਰਮਿਟ ਆਏ ਨੇ ਜੀ। ਸੋਸ਼ਲ ਸਿਕਿਉਰਿਟੀ ਵਾਲੇ ਜਿਹੜੇ ਹੈਗੇ ਨਾ, ਉਹ ਕਈ ਵਾਰੀ ਤੁਹਾਨੂੰ ਨਹੀਂ ਭੇਜਦੇ ਹੈਗੇ, ਤੇ ਜਦੋਂ ਤੁਹਾਨੂੰ ਨਹੀਂ ਭੇਜਦੇ ਤੁਹਾਨੂੰ ਐਕਚੁਅਲ ਦੇ ਵਿੱਚ ਸੋਸ਼ਲ ਸਿਕਿਉਰਿਟੀ ਦਫ਼ਤਰ ਜਾ ਕੇ ਹੀ ਸੋਸ਼ਲ ਸਿਕਿਉਰਿਟੀ ਲੈਣਾ ਪੈਂਦਾ।
ਸੋ ਠੀਕ ਹੈ, ਤੁਹਾਨੂੰ ਉਹਦੇ ਲਈ ਕੋਈ ਡਾਕੂਮੈਂਟਸ ਆਪਾਂ ਨੂੰ ਕੋਲ ਖੰਡ ਦੀ ਜ਼ਰੂਰਤ ਹੈ? ਤੁਹਾਨੂੰ ਜਿਹੜਾ ਆਪਣਾ ਵਰਕ ਪਰਮਿਟ ਹੈ ਉਹ ਲੈ ਜਾਓ। ਕਈ ਵਾਰੀ ਉਹ ਨਾ ਪਾਸਪੋਰਟ ਦੀ ਰਿਕੁਆਇਰਮੈਂਟ ਮੰਗਦੇ ਨੇ ਸੋਸ਼ਲ ਸਿਕਿਉਰਿਟੀ ਵਾਲੇ, ਉੱਦਾਂ ਲੋੜ ਨਹੀਂ ਹੁੰਦੀ ਸਾਲਮ ਵਾਲਿਆਂ ਨੂੰ, ਪਰ ਕਾਫੀ ਸਾਰੇ ਜਿੱਦਾਂ ਕਲਾਇੰਟ ਆ ਉਹਦਾ ਇਹ ਦੱਸਦੇ ਨੇ ਕਿ ਸੋਸ਼ਲ ਸਿਕਿਉਰਿਟੀ ਦਫ਼ਤਰ ਵਾਲੇ ਪੰਗਾ ਪਾ ਲੈਂਦੇ ਨੇ ਕਿ ਪਾਸਪੋਰਟ ਦਿਖਾਓ, ਆਇਡੈਂਟੀਫਿਕੇਸ਼ਨ ਪ੍ਰੂਫ ਦਿਖਾਓ, ਤੇ ਜੇ ਤੁਹਾਡੇ ਕੋਲ ਪਾਸਪੋਰਟ ਵਗੈਰਾ ਹੈਗਾ ਤੁਸੀਂ ਨਾਲ ਲਾ ਕੇ ਜਾਇਓ। ਹਾਂਜੀ, ਪਾਸਪੋਰਟ ਕੋਲ ਹੀ ਹੈ ਜੀ। ਠੀਕ ਹੈ, ਫਿਰ ਕੋਈ ਪ੍ਰੋਬਲਮ ਨਹੀਂ, ਪਾਸਪੋਰਟ ਤੇ ਕਾਰਡ ਲੈ ਜਾਓ, ਉਹ ਦੇ ਦੋਗੇ ਸੋਸ਼ਲ ਸਿਕਿਉਰਿਟੀ ਵਾਲੇ। ਜੀ ਥੈਂਕ ਯੂ ਜੀ। ਉੱਥੇ ਅਪਾਇੰਟਮੈਂਟ ਬਣਾਓ, ਉੱਥੇ ਜਾਓ ਤੇ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕਰੋ, ਉਹਨਾਂ ਨੂੰ ਜਿਹੜੀ ਵੀ ਮੰਗ ਹੈਗੀ। ਕਈ ਦੀ ਢਿੱਲੇ ਆ, ਕਈ ਦੀ ਨਵੇਂ EMPLOYEE ਆ, ਨਹੀਂ ਉਹਨਾਂ ਨੂੰ ਪਤਾ ਹੁੰਦਾ, ਕਈ ਦੀ ਹਰ ਇੱਕ ਜਣਾ ਆਪਣੇ ਹਿਸਾਬ ਦੇ ਨਾਲ ਲਾਅ ਨੂੰ ਜਿਹੜਾ ਉਹ ਪੜ੍ਹ ਕੇ ਕਹਿੰਦਾ ਵੀ ਮੈਂ ਹੀ ਸ਼ਾਇਦ ਜ਼ਿਆਦਾ ਸਿਆਣਾ ਆ, ਤੇ ਉਹ ਮਰਜ਼ੀਆਂ ਜਿਹੜੀਆਂ ਕਰ ਜਾਂਦੇ ਨੇ। ਅਗਲੇ ਕਾਲਰ ਨੇ ਰਮੇਸ਼ ਸੈਣੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਮੈਂ ਐਕਚੁਅਲੀ ਗ੍ਰੀਨ ਕਾਰਡ ਤੇ ਆ ਸੀ 2018 ਜੀ ਪਹਿਲਾਂ ਜੀ, ਔਰ ਫਿਰ ਮੈਂ ਰੀ ਐਂਟਰੀ ਪਰਮਿਟ ਲੈ ਕੇ ਤਕਰੀਬਨ 2 ਸਾਲ ਬਾਅਦ ਚਲਾ ਗਿਆ ਜਿੱਦਾਂ ਇੰਡੀਆ ਉੱਥੇ। ਉਸ ਤੋਂ ਬਾਅਦ ਫਿਰ ਮੈਂ ਜਿੱਦਾਂ ਆਇਆ ਤੇ ਰੀਸੈਂਟਲੀ ਆਇਆ 3-4 ਮਹੀਨੇ ਪਹਿਲਾਂ ਜੀ, ਤੇ ਉਹਨਾਂ ਨੇ ਉੱਤੇ ਨਾ ਜਿੱਦਾਂ ਜਦੋਂ ਮੈਂ ਐਂਟਰੀ ਕੀਤੀ ਇਸ ਤੋਂ ਮੇਰੇ ਪਾਸਪੋਰਟ ਤੇ ਉਹਨਾਂ ਨੇ ਸਟੈਂਪ ਲਾ ਦਿੱਤੀ ARC, ARC। ਹਾਂਜੀ, ਔਰ ਉਹਦਾ ਕੋਈ ਜਿੱਦਾਂ ਪੁੱਛਣਾ ਸੀ ਵੀ ਉਹਦਾ ਕੋਈ ਨੈਗੇਟਿਵ ਇਫੈਕਟ ਤਾਂ ਨਹੀਂ ਉਸ ਚੀਜ਼ ਦਾ? ਜੇ ਤੁਸੀਂ ਰੀ ਐਂਟਰੀ ਪਰਮਿਟ ਲੈ ਕੇ ਦੁਬਾਰਾ ਬਾਹਰ ਜਾਂਦੇ ਹੋ 2 ਸਾਲ ਰਹਿੰਦੇ ਤੁਸੀਂ ਰਹਿ ਸਕਦੇ ਹੋ, ਜਦ ਤੱਕ ਤੁਹਾਡੇ ਕੋਲ ਰੀ ਐਂਟਰੀ ਪਰਮਿਟ ਹੈਗਾ ਤੁਸੀਂ ਜਾ ਸਕਦੇ ਹੋ। ਪਰ ਜਿਹੜਾ ਵੀ ਗ੍ਰੀਨ ਕਾਰਡ ਹੋਲਡਰ ਹੈਗਾ ਉਹਦੀ ਰਿਹਾਇਸ਼ ਇੱਥੇ ਹੋਣੀ ਚਾਹੀਦੀ, ਭਾਵੇਂ ਰੀ ਐਂਟਰੀ ਪਰਮਿਟ ਲੈ ਕੇ ਜਾਵੇ ਭਾਵੇਂ ਸਿੱਧੇ ਵੀ ਜਾਵੇ। ਕਹਿਣ ਦਾ ਮਤਲਬ ਹੈ ਕਿ ਤੁਸੀਂ ਹਮੇਸ਼ਾ ਇਹ ਸ਼ੋਅ ਕਰਨਾ ਕਿ ਤੁਸੀਂ ਰੈਜ਼ੀਡੈਂਟ ਇੱਥੇ ਦੇ ਆ, ਤੁਹਾਡਾ ਘਰ, ਬੈਂਕ, ਫੋਨ ਬਿੱਲ ਵਗੈਰਾ ਇੱਦਾਂ ਦੀਆਂ ਚੀਜ਼ਾਂ ਇੱਥੇ ਕੁਛ ਨਾ ਕੁਛ ਚੱਲਦੀਆਂ ਰਹਿਣੀਆਂ ਚਾਹੀਦੀਆਂ। ਤੇ ਤੁਸੀਂ ਕਦੀ ਵੀ ਬਾਹਰ ਫੋਰਨ ਟੈਕਸ ਨਹੀਂ ਫਾਈਲ ਕਰਨਾ, ਤੁਸੀਂ ਜਿੱਥੇ ਵੀ ਆਪਣਾ ਐਡਰੈਸ ਭਰਨਾ US ਦਾ ਭਰਨਾ। ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਕਰਦੇ ਹੋ ਤੁਹਾਨੂੰ ਕੋਈ ਵਾਰੀ ਕਰਨ ਦੀ ਲੋੜ ਨਹੀਂ। ਪਰ ਇਹ ਹੈ ਕਿ ਜੇ ਤੁਸੀਂ ਨਹੀਂ ਕਰਦੇ ਹੁਣ ਫਿਰ ਤੁਸੀਂ ਅਗਲੀ ਵਾਰੀ ਐਂਟਰੀ ਕਰਦੇ ਹੋ ਤੇ ਉਹ ਤੁਹਾਨੂੰ ਸੈਕੰਡਰੀ ਇਨਸਪੈਕਸ਼ਨ ਚ ਲਿਜਾਊਗੇ ਤੇ ਉਹ ਤੁਹਾਨੂੰ ਆਹੀ ਸਵਾਲ ਪੁੱਛੂਗੇ, ਦੇਖੂਗੇ ਕਿ ਕਿੱਥੇ ਰਹਿੰਦਾ, ਐਡਰੈਸ ਕੀ ਸੀਗਾ, ਇੱਥੇ US ਚ ਬੰਦ ਤਾਂ ਨਹੀਂ ਕਰਕੇ ਗਿਆ ਸਾਰਾ ਕੁਝ। ਤੇ ਤੁਸੀਂ ਇੱਥੇ ਦਾ ਆਪਣਾ ਸਾਰਾ ਜਾਰੀ ਰੱਖਿਓ ਜੇ ਤੁਸੀਂ ਦੁਬਾਰਾ ਫਿਰ ਰੀ ਐਂਟਰੀ ਪਰਮਿਟ ਲੈ ਕੇ ਵਾਪਸ ਜਾਂਦੇ ਹੋ। ਅੱਛਾ, ਮਤਲਬ ਉਦਾਂ ਮਤਲਬ ਜਾ ਸਕਦੇ ਹੋ, ਉਹ ਤਾਂ ਨਹੀਂ ਕੋਈ ਲਿਮਿਟ ਨਾ ਹੈਗੀ ਵੀ ਜਾਣਾ ਹੋਵੇ ਤਾਂ ਜਿੱਦਾਂ ਰੀ ਐਂਟਰੀ ਪਰਮਿਟ ਲਾ ਕੇ? ਰੀ ਐਂਟਰੀ ਪਰਮਿਟ ਲੈ ਕੇ ਜਾਇਓ ਜੇ ਤੁਸੀਂ 6 ਮਹੀਨੇ ਤੋਂ ਵੱਧ ਜਾਣਾ, ਜੇ 6 ਮਹੀਨੇ ਤੋਂ ਘੱਟ ਜਾਣਾ ਫਿਰ ਕੋਈ ਚੱਕਰ ਨਹੀਂ। ਜੀ ਥੈਂਕ ਯੂ। ਅਗਲੇ ਕਾਲਰ ਆਪਣੇ ਜੁੜੇ ਨੇ ਹਰਜੀਤ, ਸਤਿ ਸ਼੍ਰੀ ਅਕਾਲ। ਹਾਂਜੀ, ਰਾਜਕਰਨ ਜੀ, ਜਗਵੀਰ ਸਿੰਘ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਗਵੀਰ ਜੀ, ਮੇਰਾ ਕੁਐਸਚਨ ਹੈਗਾ US ਸਿਟੀਜ਼ਨ ਹਸਬੈਂਡ ਵਾਈਫ ਲਈ ਅਪਲਾਈ ਕੀਤੇ ਨੂੰ ਤਕਰੀਬਨ 20 ਮਹੀਨੇ ਹੋ ਗਏ ਜੀ। ਉੱਥੇ ਨਾ ਜਨਵਰੀ ਦੇ ਵਿੱਚ ਇਸ ਸਾਲ ਜਨਵਰੀ ਚ DS 260 ਸਬਮਿਟ ਕਰ ਦਿੱਤਾ ਸੀਗਾ ਜੀ। ਤੇ ਹੁਣ ਕਹਿੰਦੇ ਹੈਗੇ ਵੀ ਇੰਟਰਵਿਊ ਨਿਕਲ ਰਹੀ ਆ, ਪਰ ਕਹਿੰਦੇ ਵੀ ਉਹਨਾਂ ਦੀ ਨਿਕਲ ਰਹੀ ਆ ਜਿਹੜੇ ਕਿ ਇੱਥੋਂ ਅਟਰਨੀ ਪੈਰਵਾਈ ਕਰਦੇ ਜਾਂ ਕਾਲ ਕਰਦੇ ਈਮੇਲ, ਤਾਂ ਸਹੀ ਹੈ ਜਾਂ ਕਿੱਦਾਂ? ਨਹੀਂ, ਏਦਾਂ ਤਾਂ ਕੁਛ ਨਹੀਂ ਹੈਗਾ। ਅਟਰਨੀ ਨੂੰ ਬਸ ਇਹ ਹੁੰਦਾ ਕਿ ਅਟਰਨੀ ਨੂੰ ਨਾ ਥੋੜੇ ਜਿਹੇ ਜ਼ਿਆਦਾ ਟੂਲਸ ਹੁੰਦੇ ਨੇ, ਕਿਉਂਕਿ ਅਟਰਨੀ ਅਮਰੀਕਨ ਇਮੀਗ੍ਰੇਸ਼ਨ ਲਾਇਰਸ ਐਸੋਸੀਏਸ਼ਨ ਦਾ ਮੈਂਬਰ ਹੁੰਦਾ ਹੈ। ਉਹਦੇ ਕਰਕੇ ਉਹਨਾਂ ਨੂੰ ਕਈ ਜਿੱਦਾਂ ਦੀਆਂ ਏਜੰਸੀਜ਼ ਹੈਗੀਆਂ ਜਿੱਦਾਂ ਲੀਗਲ ਨੈਟ ਹੋ ਗਈ, ਜਿਹਦੇ ਵਿੱਚ ਕਿ ਸਿਰਫ NVC ਅਟਰਨੀ ਮਤਲਬ ਅਟਰਨੀ ਓਨਲੀ ਰਿਕੋਰਸ ਹੁੰਦੇ ਨੇ। ਉਹਦੇ ਵਿੱਚ ਕੀ ਹੈ ਕਿ ਅਟਰਨੀ ਥੋੜਾ ਜਿਹਾ ਵੱਧ ਫੋਲੋ ਅਪ ਕਰ ਸਕਦਾ ਹੈ ਤੇ ਥੋੜੀ ਜਿਹੀ ਜ਼ਿਆਦਾ ਸੌਖ ਹੋ ਜਾਂਦੀ ਹੈ। ਹੋਰ ਕੋਈ ਇਦਾਂ ਦਾ ਨਹੀਂ ਹੈਗਾ ਕਿ ਸਿਰਫ ਅਟਰਨੀ ਵਾਲਿਆਂ ਨੇ ਉਹਨਾਂ ਨੇ ਦੇਣਾ, ਉਹਨਾਂ ਨੇ ਫਸਟ ਕਮ ਫਸਟ ਸਰਵ ਵਾਲਿਆਂ ਦੇ ਹਿਸਾਬ ਨਾਲ ਹੀ ਉਹ ਚੱਲ ਰਹੇ ਨੇ ਅੱਗੇ। ਇਦਾਂ ਤਾਂ ਨਹੀਂ ਵੀ ਤੁਸੀਂ ਜਿੱਦਾਂ ਤੁਹਾਡੇ ਕੋਲ ਐਕਸੈਸ ਹੁੰਦਾ ਹੋਣਾ ਵੀ ਤੁਸੀਂ ਉਹਨਾਂ ਨੂੰ ਜ਼ਿਆਦਾ ਐਕਸੈਸ ਇਹ ਆ ਵੀ ਇਹਨਾਂ ਦੇ ਕੋਲ ਇੱਕ ਇਹੀ ਐਕਸੈਸ ਆ ਵੀ ਇਹ ਗੱਲਬਾਤ ਦੇ ਚੈਨਲ ਇਹਨਾਂ ਦੇ ਕੋਲ ਜ਼ਿਆਦੇ ਆ। ਜਿਹੜੀ ਤੁਸੀਂ ਈਮੇਲ ਪਾਉਣੀ ਆ ਇਹਨਾਂ ਦੇ ਕੋਲ ਇੱਕ ਹੋਰ ਏਜੰਸੀ ਜਿੱਦਾਂ ਲੀਗਲ ਨੈਟ ਵਾਲੀ ਜਿਹੜੀ ਇਹਨਾਂ ਨੇ ਦੱਸਿਆ ਵੀ ਉਹਨਾਂ ਦੇ ਥਰੂ ਵੀ ਜਿਹੜਾ ਉਹ ਉਹਨਾਂ ਨਾਲ ਸੰਪਰਕ ਸਾਧ ਸਕਦੇ। ਇਹ ਇੱਕ ਐਕਸਟਰਾ ਟੂਲ ਅਟਰਨੀ ਦੇ ਕੋਲ ਜਿਹੜਾ ਉਹ ਹੁੰਦਾ ਆ ਹੁੰਦਾ ਆ। ਤੇ ਦੂਜਾ, ਮੈਂ ਇੱਕ ਸਾਰੇ ਸਰੋਤੇ ਬਹੁਤ ਜ਼ਿਆਦਾ ਜੁੜਦੇ ਇਸ ਪ੍ਰੋਗਰਾਮ ਵਿੱਚ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਜਗਵੀਰ ਜੀ। ਤੇ ਮੈਂ ਸਰੋਤਿਆਂ ਨੂੰ ਵੀ ਬੇਨਤੀ ਕਰਦਾ ਜਾਂ ਹੋਰ ਜਿਹੜੇ ਦੂਜੀਆਂ ਕੰਟਰੀਆਂ 'ਚ ਬੈਠੇ ਖਾਸ ਕਰਕੇ ਇੰਡੀਆ ਜਿੱਥੋਂ ਆਉਂਦੇ ਆ ਵੀ ਉਹਨਾਂ ਨੂੰ ਕਹੋ ਵੀ ਇਹ ਅਨਾਉਂਸਮੈਂਟ ਹੀ ਆ ਕਿ US ਪੰਜਾਬੀ ਰੇਡੀਓ US ਦਾ ਜਿਹੜਾ YouTube ਚੈਨਲ ਆ ਉਹਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਆ ਜਾਏ ਤੇ ਨਾਲ ਜਦੋਂ ਵੀ ਮਰਜ਼ੀ ਤੁਸੀਂ ਇਹ ਪ੍ਰੋਗਰਾਮ ਸੁਣ ਕੇ ਆਪਣੀ ਜਾਣਕਾਰੀ ਲੈ ਸਕਦੇ ਆ। ਬਹੁਤ ਜ਼ਰੂਰੀ ਆ YouTube ਦਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ, ਬੇਨਤੀ ਨਹੀਂ। ਥੈਂਕ ਯੂ ਹਰਜੀਤ ਜੀ, ਬੜੀ ਮਿਹਰਬਾਨੀ ਜੀ, ਥੈਂਕ ਯੂ ਜੀ। ਅਗਲੇ ਜਿਹੜੇ ਕਾਲਰ ਨੇ ਤੇ ਨਾਲ ਹੀ ਜਿਹੜਾ ਆਪਣੇ ਸਰੋਤਿਆਂ ਦੇ ਲਈ ਵੀ ਦੱਸਦੇ ਜਾਈਏ ਵੀ ਪੰਜਾਬੀ ਰੇਡੀਓ USA ਦੀ ਐਪ ਨੂੰ ਵੀ ਡਾਊਨਲੋਡ ਕਰੋ। ਉਹਦੇ ਵਿੱਚ ਪੋਡਕਾਸਟ ਹੁੰਦੇ ਆ। ਇਮੀਗ੍ਰੇਸ਼ਨ ਦਾ ਇੱਕ ਵਿਸ਼ੇਸ਼ ਤੌਰ ਦੇ ਉੱਤੇ ਫੋਲਡਰ ਜਿਹੜਾ ਹੈ ਪੋਡਕਾਸਟ ਉਹ ਬਣਾਇਆ ਗਿਆ ਆ। ਉਸ ਦੇ ਵਿੱਚ ਇਮੀਗ੍ਰੇਸ਼ਨ ਦੇ ਸਾਰੇ ਹੀ ਜਿਹੜੇ ਪ੍ਰੋਗਰਾਮ ਆ ਉਹ ਪਾ ਦਿੱਤੇ ਜਾਂਦੇ ਆ, ਜਿਹੜੀ ਉਹ ਤਰੀਕ ਦੇ ਹਿਸਾਬ ਦੇ ਨਾਲ ਤਰੀਕ ਲਿਖੀ ਹੁੰਦੀ ਆ, ਤਾਂ ਜੋ ਫਿਰ ਤੁਸੀਂ ਜੇ ਉਸ ਨੂੰ ਦੁਬਾਰਾ ਵੀ ਸੁਣਨਾ ਚਾਹੁੰਦੇ ਹੋ, ਜੇ ਤੁਹਾਡੇ ਕੋਲ YouTube Facebook ਵਾਲਾ ਨਹੀਂ ਹੈਗਾ ਸਾਧਨ, ਤਾਂ ਉਸ ਐਪ ਦੇ ਜ਼ਰੀਏ ਵੀ ਤੁਸੀਂ ਉਸ ਨੂੰ
ਸੁਣ ਸਕਦੇ ਆ ਜਦੋਂ ਮਰਜ਼ੀ। ਤੇ ਬਾਕੀ YouTube ਨੂੰ ਸਬਸਕ੍ਰਾਈਬ ਕਰੋ ਪੰਜਾਬੀ ਰੇਡੀਓ USA ਦੇ ਉੱਤੇ, ਤੇ ਜਦੋਂ ਮਰਜ਼ੀ ਜਾ ਕੇ ਤੁਸੀਂ ਉੱਥੇ ਮੁੜ ਦੁਬਾਰਾ ਪ੍ਰੋਗਰਾਮ ਸੁਣ ਸਕਦੇ ਹੋ, ਲਾਈਵ ਦੇਖ ਸਕਦੇ ਹੋ। ਅਗਲੇ ਕਾਲਰ ਜਸਬੀਰ ਜੀ, ਸਤਿ ਸ਼੍ਰੀ ਅਕਾਲ। ਜਸਬੀਰ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਮੇਰਾ ਨਾਮ ਜਸਪ੍ਰੀਤ ਸਿੰਘ ਹੈ ਜੀ। ਮੈਂ ਆਪਣੇ ਬ੍ਰਦਰ ਦੇ ਬਾਰੇ ਗੱਲ ਕਰਨਾ ਚਾਹ ਰਿਹਾ ਸੀ। ਮੇਰੇ ਬ੍ਰਦਰ ਆਏ ਸੀ ਬਾਰਡਰ ਤੋਂ ਆਏ ਸੀਗੇ, ਤੇ ਉਹਨਾਂ ਨੇ ਇੱਥੇ ਆ ਕੇ C10 ਅਪਲਾਈ ਕੀਤਾ ਸੀਗਾ ਜੀ। ਤੇ ਇਨੀਸ਼ੀਅਲੀ ਉਹਨਾਂ ਦਾ ਜਿਹੜਾ EMPLOYER ਦਾ ਪ੍ਰੋਬਲਮ ਹੋ ਗਿਆ ਸੀ, ਤੇ ਉਹ ਬਾਅਦ ਚ ਆਉਣ ਤੋਂ ਬਾਅਦ ਫਿਰ ਉਹਦੇ ਵਜ੍ਹਾ ਨਾਲ ਵਰਕ ਪਰਮਿਟ ਤੇ ਮਿਲ ਗਿਆ ਸੀ, ਪਰ ਫਿਰ ਡਿਨਾਈ ਹੋ ਗਿਆ ਸੀ ਬਾਅਦ ਵਿੱਚ, ਫਿਰ ਰਿਮੂਵਲ ਆ ਗਈ ਸੀ। ਤੇ ਫਿਰ ਮੇਰੇ ਪੇਰੈਂਟਸ ਵੀ ਸਿਟੀਜ਼ਨ ਨੇ, ਤੇ ਜਦੋਂ ਰਿਮੂਵਲ ਆਈ ਸੀ ਤੇ ਫਿਰ ਉਹਨਾਂ ਦੇ ਨਾਲ ਉਹ ਕੀ ਕਹਿੰਦੇ ਫਿਕਸ ਕਰ ਲਿੱਤਾ ਸੀ ਕਿ ਉਹਨਾਂ ਨੇ ਵਾਪਸ ਲੈ ਲਿਆ, ਮਤਲਬ ਜਿਹੜੇ ਇਮੀਗ੍ਰੇਸ਼ਨ ਆਫਿਸਰ ਨੇ ਮੇਰੀ ਮਦਰ ਦੀ ਹਾਰਡਸ਼ਿਪ ਦੀ ਵਜ੍ਹਾ ਨਾਲ ਉਹਨਾਂ ਨੇ ਡਿਸੀਜਨ ਮਤਲਬ ਆਪਣਾ ਕੇਸ ਵਾਪਸ ਲੈ ਲਿਆ ਸੀ ਰਿਮੂਵਲ ਦਾ ਜੀ। ਪਰ ਉਹ ਹੈ ਪੈਂਡਿੰਗ ਹੈ, ਬਟ ਐਕਚੁਅਲੀ ਉਹ ਕੇਸ ਨਹੀਂ, ਉਹਦੀ ਵਜ੍ਹਾ ਨਾਲ ਮੇਰੇ ਬ੍ਰਦਰ ਨੂੰ ਵਰਕ ਪਰਮਿਟ ਮਿਲ ਗਿਆ ਸੀਗਾ ਕੋਰਟ ਵੱਲੋਂ, ਪਰ ਉਹਨਾਂ ਕਿਤੇ ਜਾ ਨਹੀਂ ਸਕਦੇ। ਹੁਣ ਮੇਰੇ ਬ੍ਰਦਰ ਦੇ ਨਵਾਂ EMPLOYER ਵੱਲੋਂ ਵੀ ਆ ਗਿਆ ਵਰਕ ਪਰਮਿਟ, ਤੇ ਮੇਰੀ ਸਿਸਟਰ ਵੱਲੋਂ ਵੀ ਉਹਦਾ ਨੰਬਰ ਆ ਗਿਆ। ਤੁਹਾਡੇ ਪੇਰੈਂਟਸ ਸਿਟੀਜ਼ਨ ਨੇ? ਹਾਂਜੀ, ਮਤਲਬ ਪਰ ਮੇਰੀ ਮਦਰ ਹੁਣੇ ਪਾਸ ਵੀ ਹੋ ਗਏ, ਪਰ ਫਾਦਰ ਨੇ, ਤੇ ਮੇਰੀ ਸਿਸਟਰ ਵੀ ਹੈ। ਫਾਦਰ ਨੇ ਵੀ ਫਾਈਲ ਕੀਤਾ ਸੀਗਾ? ਨਹੀਂ, ਸਿਰਫ ਸਿਸਟਰ ਨੇ ਕੀਤਾ ਸੀਗਾ। ਅੱਛਾ, ਸਿਸਟਰ ਵੱਲੋਂ ਆਇਆ। ਅੱਛਾ, ਮਦਰ ਨੇ ਫਾਈਲ ਨਹੀਂ ਕੀਤਾ। ਹਾਂਜੀ, ਸਵਾਲ ਕੀ ਹੈ ਤੁਹਾਡਾ? ਤੁਸੀਂ ਕੀ ਪੁੱਛਣਾ ਚਾਹੁੰਦੇ ਆ? ਮੈਂ ਪੁੱਛਣਾ ਚਾਹੁੰਦਾ ਕਿ ਹੁਣ ਨੰਬਰ ਆ ਗਿਆ, ਪਰ ਕਿਉਂਕਿ ਇੱਕ ਵਾਰੀ ਰਿਮੂਵਲ ਲੱਗ ਗਈ ਸੀ, ਤੇ ਹੁਣ ਨਾਲੇ ਬਾਅਦ ਵਿੱਚ ਉਹਨਾਂ ਦੀ ਫੈਮਿਲੀ ਵੀ ਆ ਗਈ ਸੀ ਵੀਜ਼ੇ ਤੇ, ਪਰ ਓਵਰਸਟੇ ਹੋ ਗਏ ਨੇ। ਹਾਂਜੀ, ਉਹ ਐਡਜਸਟਮੈਂਟ ਤਾਂ ਨਹੀਂ ਉਹਨਾਂ ਦੀ ਹੋ ਸਕਦੀ, ਜਿੱਦਾਂ ਦੱਸਿਆ ਬਾਰਡਰ ਦੀ ਐਡਜਸਟਮੈਂਟ ਨਹੀਂ ਹੋ ਸਕਦੀ ਇੱਥੇ। ਉਹਨਾਂ ਦੀ ਕਈਆਂ ਦੀ ਐਡਜਸਟਮੈਂਟ ਹੋ ਸਕਦੀ ਹੈ ਜੇ ਲਾਈਫ ਐਕਟ ਦੇ ਥੱਲੇ ਕੋਈ ਕੁਆਲੀਫਾਈ ਕਰਦਾ ਹੈ। 2000 ਤੋਂ ਪਹਿਲਾਂ ਜੇ ਕੋਈ ਇਦਾਂ ਦੀ ਪਟੀਸ਼ਨ ਕਿਸੇ ਨੇ ਫਾਈਲ ਕੀਤੀ ਸੀਗੀ, ਉਹਦਾ ਬੈਨੀਫਿਟ ਉਹਨਾਂ ਨੂੰ ਮਿਲ ਸਕਦਾ ਹੈ, ਬਟ ਅਦਰ ਦੈਨ ਦੈਟ ਉਹਨਾਂ ਨੂੰ ਐਡਜਸਟਮੈਂਟ ਨਹੀਂ ਮਿਲਣੀ ਹੈ। ਫਾਦਰ ਦੇ ਥਰੂ ਵੀ ਤੁਸੀਂ ਫਾਈਲ ਕਰਾਓ, ਜਿਹੜਾ ਵੀ ਤੁਹਾਡਾ ਵਕੀਲ ਆ ਉਹਨਾਂ 601A ਵੇਵਰ ਦੀ ਪੋਸੀਬਿਲਿਟੀ ਤੇ ਜਿਹੜਾ ਕੌਂਸਲਰ ਪ੍ਰੋਸੈਸਿੰਗ ਆ ਉਹ ਡਿਸਕਸ ਕਰੋ ਜੀ। ਈਵਨ ਦੋ ਜਿਹੜਾ ਉਹਨਾਂ ਨੇ ਰਿਮੂਵਲ ਪ੍ਰੋਸੀਡਿੰਗ ਜਿਹੜੀਆਂ ਵਾਪਸ ਵੀ ਲੈ ਲਈਆਂ ਸੀ DHS ਨੇ, ਇੱਕ ਵਾਰੀ ਜੇ ਲੱਗ ਜਾਵੇ ਤਾਂ ਫਿਰ ਐਡਜਸਟਮੈਂਟ ਆਫ ਸਟੇਟਸ ਨਹੀਂ ਹੁੰਦੀ। ਹਾਂਜੀ, ਜਦ ਤੱਕ ਤੁਹਾਡਾ ਰਿਮੂਵਲ ਚੱਲ ਰਿਹਾ ਐਡਜਸਟਮੈਂਟ USCIS ਨੂੰ ਜੁਰਿਸਡਿਕਸ਼ਨ ਨਹੀਂ ਹੈ, ਤੇ ਜੇ ਵਾਪਸ ਵੀ ਜਾਣਾ ਇਹ ਨਹੀਂ ਕਿ ਸਿੱਧੇ ਕਰਕੇ ਚੱਲ ਜਾਣਾ, ਉਹ ਵੀ ਤੁਹਾਨੂੰ ਪ੍ਰੋਸੀਡਿੰਗ ਜਿਹੜੀਆਂ ਪ੍ਰੋਪਰਲੀ ਬੰਦ ਕਰਾ ਕੇ ਜਾਣਾ ਪੈਂਦਾ। ਜੀ, ਅਗਲੇ ਕਾਲਰ ਹਰਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਮੇਰਾ ਕੁਐਸਚਨ ਹੈਗਾ ਕਿ ਮੇਰੇ ਬ੍ਰਦਰ ਨੇ ਜਿੱਦਾਂ ਇੰਡੀਆ ਵਿੱਚ ਮੈਰਿਜ ਕਰਵਾਈ, ਤੇ ਉਹਨਾਂ ਨੇ ਭਾਬੀ ਦਾ ਉਹ ਅਪਲਾਈ ਕੀਤਾ ਹੋਇਆ ਵਾ ਜੀ, ਤੇ ਮੇਰੇ ਭਾਬੀ ਜੀ ਪ੍ਰੈਗਨੈਂਟ ਹੈਗੇ ਆ ਉੱਥੇ। ਹੁਣ ਸਾਡੀ ਫੈਮਿਲੀ ਤਾਂ ਇੱਥੇ ਸਾਰੀ ਹੈਗੀ ਆ, ਤੇ ਕੋਈ ਇਦਾਂ ਦਾ ਆਪਾਂ ਕਰ ਸਕਦੇ ਕਿ ਉਹਨਾਂ ਦੀ ਲਾਈਕ ਡਿਲੀਵਰੀ ਦੇ ਟਾਈਮ ਜਾਂ ਆਪਾਂ ਉਹਨਾਂ ਨੂੰ ਪਹਿਲਾਂ ਇੱਥੇ ਬੁਲਾ ਸਕੀਏ? ਬਿਲਕੁਲ ਨਹੀਂ ਕਰ ਸਕਦੇ ਇਦਾਂ, ਇਹੀ ਚੀਜ਼ ਉਹ ਰੋਕਣਾ ਚਾਹੁੰਦੇ ਨੇ ਪਬਲਿਕ ਚਾਰਜ ਦੇ ਥੱਲੇ। ਉਹ ਠੀਕ ਹੈ ਜੀ ਜੀ, ਲਾਈਕ ਇਦਾਂ ਕੁਛ ਨਹੀਂ ਅਪਲਾਈ ਕਰ ਸਕਦੇ ਆਪਾਂ? ਨਹੀਂ। ਉਹ ਠੀਕ ਹੈ, ਥੈਂਕ ਯੂ। ਓਕੇ ਜੀ, ਅਗਲੇ ਕਾਲਰ ਜਸਪਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਆਪਣੇ ਬ੍ਰਦਰ ਬਾਰੇ ਪੁੱਛਣਾ ਚਾਹੁੰਦਾ ਜੀ। ਉਹਨਾਂ ਨੇ ਇੰਡੀਆ ਮੈਰਿਜ ਕੀਤੀ ਸੀ, ਤੇ 12 ਸਾਲ ਪਹਿਲਾਂ 12-14 ਸਾਲ ਪਹਿਲਾਂ ਉਹ ਇੱਥੇ ਲੈ ਆਏ ਉਹਨਾਂ ਨੂੰ ਜੀ, ਤੇ ਬਾਅਦ ਦੇ ਵਿੱਚ ਆ ਕੇ ਉਹਨਾਂ ਦੀ ਕੋਈ ਸਹੀ ਤਰ੍ਹਾਂ ਬਣੀ ਨਹੀਂ, ਤੇ ਉਹਨਾਂ ਨੂੰ 10 ਸਾਲ ਦਾ ਗ੍ਰੀਨ ਕਾਰਡ ਮਿਲ ਗਿਆ ਉਹਨਾਂ ਦੀ ਸਪਾਊਸ ਨੂੰ ਜੀ। ਉਸ ਤੋਂ ਬਾਅਦ ਉਹਨਾਂ ਨੇ ਹੁਣ ਸਿਟੀਜ਼ਨ ਅਪਲਾਈ ਕਰ ਦਿੱਤੀ ਹੈ, ਕੀ ਉਹ ਸਟਾਪ ਕਰ ਸਕਦੇ ਉਹਨੂੰ? ਨਹੀਂ, ਤੁਸੀਂ ਨਹੀਂ ਕਰ ਸਕਦੇ। ਅੱਛਾ, ਤੁਸੀਂ ਦੇਖੋ ਜੀ, ਇਹ ਸਾਰਿਆਂ ਦੇ ਲਈ ਇੱਕ ਵਾਰੀ ਫੇਰ ਜਨਹਿਤ ਦੇ ਵਿੱਚ ਹੀ ਆਪਾਂ ਦੱਸ ਦਿੰਦੇ ਹਾਂ ਵੀ ਤੁਸੀਂ ਆਪ ਸਾਈਨ ਕਰਕੇ ਉਹਨਾਂ ਨੂੰ ਲੈ ਕੇ ਆਂਦਾ। ਪਹਿਲਾਂ ਤੁਹਾਨੂੰ ਭਰੋਸਾ ਸੀ, ਬਾਅਦ 'ਚ ਵਿਗੜਦੀ ਰਹਿੰਦੀ ਆ। ਅਮਰੀਕਾ ਵਿੱਚ ਤਾਂ ਬਹੁਤ ਆਮ ਆ, ਸਪਾਊਸ ਦੇ ਨਾਲ ਤੁਹਾਡੀ ਬਣਦੀ ਆ, ਡਿਵੋਰਸ ਇੱਥੇ ਹੁੰਦੇ ਰਹਿੰਦੇ ਨੇ, 2-2 3-3 ਵਿਆਹ ਲੋਕਾਂ ਦੇ ਹੁੰਦੇ ਰਹਿੰਦੇ ਨੇ। ਇਹ ਜਸਟ ਬਿਕੋਜ਼ ਤੁਸੀਂ ਖਾਰ ਖਾਂਦੇ ਆ, ਤੇ ਇਹ ਨਹੀਂ ਆ ਵੀ ਆਪਾਂ ਉਹਨਾਂ ਦਾ ਜਿਹੜਾ ਕੰਮ ਜਿਹੜਾ ਉਹ ਰੁਕ ਸਕਦਾ। ਇੱਕ ਮੁਸ਼ਕਿਲ ਹੁੰਦਾ ਜੇ ਹੁੰਦਾ ਵੀ ਹੋਵੇ ਉੱਦਾਂ। ਤੁਸੀਂ ਅਟਰਨੀ ਜੀ ਜ਼ਰੂਰ ਦੱਸਿਓ ਵੀ ਇਹਦੇ ਵਿੱਚ ਕੋਈ, ਕਿਉਂਕਿ ਬਹੁਤ ਸਾਰੇ ਲੋਕ ਆਪਾਂ ਨੂੰ ਇਹੀ ਕਾਲ ਕਰਕੇ ਪੁੱਛਦੇ ਆ ਜੀ ਉਹ ਮੁੰਡੇ ਦੇ ਨਾਲ ਕੁੜੀ ਦੀ ਨਹੀਂ ਬਣੀ, ਕੁੜੀ ਦੇ ਨਾਲ ਮੁੰਡੇ ਦੀ ਨਹੀਂ ਬਣੀ, ਅਸੀਂ ਉਹਨਾਂ ਦਾ ਹੁਣ ਰੋਕਣਾ ਚਾਹੁੰਦੇ ਆ। ਇਹ ਹੋ ਵੀ ਸਕਦਾ ਆ ਵੀ ਜਾਂ ਨਹੀਂ ਹੋ ਸਕਦਾ ਇਹ ਚੀਜ਼? ਦੇਖੋ, ਜੇ ਤੁਹਾਡੀ ਕਿਸੇ ਨਾਲ ਨਹੀਂ ਬਣੀ, ਪਹਿਲਾਂ ਹੈਗਾ ਮੁੱਦਾ ਉਹਨਾਂ ਦਾ ਤੇ ਇਮੀਗ੍ਰੇਸ਼ਨ ਦਾ ਆਪਸ ਦੇ ਵਿੱਚ ਹੈਗਾ। ਤੁਸੀਂ ਐਟ ਦਾ ਬੈਸਟ ਤੁਸੀਂ ਕੀ ਕਰ ਸਕਦੇ ਹੋ, ਤੁਸੀਂ ਇਮੀਗ੍ਰੇਸ਼ਨ ਨੂੰ ਲੈਟਰ ਲਿਖ ਸਕਦੇ ਹੋ। ਤੁਸੀਂ ਕਿਸੇ ਨੂੰ ਡਰਾ ਧਮਕਾ ਨਹੀਂ ਸਕਦੇ, ਤੁਸੀਂ ਕਿਸੇ ਨੂੰ ਕੋਈ ਧਮਕੀ ਦਿੰਦੇ ਕੁਛ ਕਰਦੇ ਹੋ, ਤੁਸੀਂ ਉਹਨਾਂ ਦੀ ਹੈਲਪ ਕਰੋਗੇ ਉਹਨਾਂ ਨੂੰ ਪੇਪਰ ਵਰਕ ਲੈਣ 'ਚ ਤੁਸੀਂ। ਤੇ ਜਿਹੜਾ ਸਭ ਤੋਂ ਸੌਖਾ ਇਹਦਾ ਤਰੀਕਾ ਇਹ ਹੈਗਾ ਕਿ ਜੇ ਤੁਹਾਨੂੰ ਇੱਦਾਂ ਲੱਗਦਾ ਹੈ ਕੋਈ ਤੁਹਾਡੇ ਨਾਲ ਨਜਾਇਜ਼ ਹੋਈ ਹੈ, ਤੁਸੀਂ ਇੱਕ ਇਮੀਗ੍ਰੇਸ਼ਨ ਨੂੰ ਲੈਟਰ ਲਿਖੋ, ਆਪ ਲਿਖਣੀ ਆਪ ਲਿਖੋ, ਟਰਨੀ ਕੋਲ ਲਿਖਾਣੀ ਹੈ ਟਰਨੀ ਕੋਲ ਲਿਖਾਓ, ਉਹਦੇ ਵਿੱਚ ਸਾਰੀ ਡਿਟੇਲ ਦਿਓ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਕਿਉਂ ਫਰਾਡ ਸੀਗਾ।
ਹੁਣ ਜਿਹੜੀ ਪ੍ਰੋਪਰ ਮੈਰਿਜ ਰਿਲੀਜੀਅਸ ਤਰੀਕੇ ਨਾਲ ਹੋਈ ਹੈ, ਤੁਹਾਨੂੰ ਧੋਖਾ ਮਿਲ ਗਿਆ, ਉਹਨੂੰ ਇਮੀਗ੍ਰੇਸ਼ਨ ਫਰਾਡ ਨਹੀਂ ਮੰਨਦਾ। ਜਿਹੜਾ ਕੰਡੀਸ਼ਨਲ ਗ੍ਰੀਨ ਕਾਰਡ ਕਿਸੇ ਨੂੰ ਮਿਲ ਗਿਆ, ਉਸ ਤੋਂ ਬਾਅਦ ਉਹ ਬੰਦੇ ਨੂੰ ਪੱਕੇ ਹੋਣ ਦਾ ਤਰੀਕਾ ਇਹ ਹੁੰਦਾ ਕਿ ਜਾਂ ਤਾਂ ਉਹ ਇਹ ਦੱਸੇ ਕਿ ਉਹਨਾਂ ਬੜਾ ਜ਼ਿਆਦਾ ਧੱਕਾ ਹੋਇਆ, ਕਰੂਐਲਿਟੀ ਹੋਈ ਹੈ, ਜਾਂ ਫਿਰ ਉਹ ਇਹ ਦੱਸੇ ਕਿ ਪਹਿਲੀ ਮੈਰਿਜ ਜੈਨੂਇਨ ਸੀ ਤੇ ਜੈਨੂਇਨ ਡਿਵੋਰਸ ਹੋਇਆ। ਤੇ ਇਹ ਮੈਂ ਇਸ ਲਈ ਦੱਸ ਰਿਹਾ ਕਿ ਤੁਸੀਂ ਜੇ ਇੱਦਾਂ ਦਾ ਕੋਈ ਕਰਦੇ ਹੋ, ਥ੍ਰੈਟ ਦਿੰਦੇ ਹੋ ਉਹਨਾਂ ਨੂੰ ਡੀਪੋਰਟੇਸ਼ਨ ਵਗੈਰਾ ਦਾ, ਉਹ ਉਹਨਾਂ ਨੂੰ ਜਿਹੜਾ ਪੱਕਾ ਗ੍ਰੀਨ ਕਾਰਡ ਹੈ ਉਹ ਲੈਣ 'ਚ ਉਹਨਾਂ ਦੀ ਹੈਲਪ ਹੀ ਕਰਦਾ ਹੈ, ਉਹਨਾਂ ਨੂੰ ਰੋਕਦਾ ਨਹੀਂ ਹੈ। ਇਸ ਲਈ ਸਭ ਤੋਂ ਬਿਲਕੁਲ ਉਹਦੇ ਨਾਲ। ਦੂਸਰਾ ਫਿਰ ਇਹ ਹੈ ਕਿ ਕੋਈ ਮਾੜੇ ਵਕੀਲ ਦੀ ਜੇ ਉਹ ਸਲਾਹ ਲੈਂਦੇ ਨੇ, ਉਹ ਵਕੀਲ ਜੇ ਕੋਈ ਅਨਐਥੀਕਲ ਵਕੀਲ ਹੈਗਾ, ਉਹਨੇ ਇਹ ਕਹਿਣਾ ਕਿ ਝੂਠਾ ਕੇਸ ਪਾ ਦਿਓ, ਝੂਠੇ ਵਾਵਾ ਦੇ ਕੇਸ ਪਾ ਦਿਓ ਕਿ ਤੁਹਾਡੇ ਨਾਲ ਧੱਕਾ ਕੀਤਾ ਹੈ। ਤੇ ਕਈ ਵਾਰੀ ਉਹ ਇੱਦਾਂ ਦੇ ਰਿਸਟ੍ਰੇਨਿੰਗ ਆਰਡਰ, ਪੁਲਿਸ ਰਿਪੋਰਟ ਇੱਦਾਂ ਦਾ ਕੰਮ ਕਰਕੇ ਕਈ ਵਾਰੀ ਸਾਡੇ ਕਲਾਇੰਟ ਹੈਗੇ ਉਹ ਦੱਸਦੇ ਨੇ ਕਿ ਉਹਨਾਂ ਨੂੰ ਨਜਾਇਜ਼ ਵੀ ਬੜੇ ਲੋਕਾਂ ਨੇ ਫਸਾਇਆ ਹੈ ਨਾ। ਬਿਲਕੁਲ। ਸੋ ਜਦੋਂ ਕਿਸੇ ਨੂੰ ਤੁਸੀਂ ਧਮਕੀ ਦਿੰਦੇ ਇਸ ਤਰੀਕੇ ਦੇ ਨਾਲ, ਉਹ ਤੁਹਾਡੇ ਖਿਲਾਫ ਜਾਂਦੀ ਹੈ। ਅੱਜ ਕੱਲ੍ਹ ਜ਼ਮਾਨਾ ਇੱਦਾਂ ਦਾ ਹੈ ਵੀ ਜਿਹਦੇ ਨਾਲ ਵੀ ਇੱਦਾਂ ਕੁਛ ਹੋਇਆ ਆ, ਉਹ ਪ੍ਰੂਫ ਜਿਹੜੇ ਉਹ ਰੱਖਦੇ ਆ, ਅਤੇ ਬੰਦਾ ਸੋਚਦਾ ਵੀ ਸ਼ਾਇਦ ਫੜਿਆ ਨਹੀਂ ਜਾਂਦਾ, ਨਹੀਂ ਸਭ ਫੜੇ ਜਾਂਦੇ ਹੁੰਦੇ ਆ। ਸੋ ਜਦੋਂ ਤੁਸੀਂ ਵਿਆਹ ਕੀਤਾ ਸਭ ਕੁਛ ਭਲਾ ਚੰਗਾ ਸੀ, ਬਾਅਦ ਦੇ ਵਿੱਚ ਨਹੀਂ ਬਣੀ ਦੈਟਸ ਫਾਈਨ। ਇਸ ਚੀਜ਼ ਨੂੰ ਹੁਣ ਮਿੱਟੀ ਪਾ ਕੇ ਅੱਗੇ ਵਧਣਾ ਚਾਹੀਦਾ ਆ। ਵੀ ਤੁਸੀਂ ਕਹਿੰਦੇ ਆ ਵੀ ਹੁਣ ਸਾਰਾ ਕੁਛ ਹੀ ਉਹ ਖਰਾਬ ਹੋ ਜਾਵੇ, ਜੇ ਤੁਹਾਨੂੰ ਪਹਿਲਾਂ ਹੀ ਇੱਦਾਂ ਦਾ ਲੱਗਦਾ, ਪਹਿਲਾਂ ਚੰਗੀ ਤਰ੍ਹਾਂ ਉੱਥੋਂ ਜਾਂਚ ਕਰਕੇ ਲੈ ਕੇ ਆਓ, ਵੀ ਪਹਿਲਾਂ ਤੁਸੀਂ ਪਤਾ ਪੁਤਾ ਕਰਾ ਲਓ ਚੰਗੀ ਤਰੀਕੇ ਦੇ ਨਾਲ ਵੀ ਇਹ ਕਿੱਦਾਂ ਦੇ ਬੰਦੇ ਨੇ, ਕਿਵੇਂ ਆ, ਸਾਰਾ ਕੁਛ ਆ। ਉਦੋਂ ਬੰਦਾ ਆਪ ਵੱਡੀਆਂ ਚੱਕ ਕੇ ਬੰਦਾ ਵਿਆਹ ਕਰਨ ਜਾਂਦਾ ਆ, ਅਤੇ ਫਿਰ ਬਾਅਦ ਦੇ ਵਿੱਚ ਕਹਿੰਦਾ ਵੀ ਸਾਡੇ ਨਾਲ ਇੱਦਾਂ ਜਿਹੜਾ ਧੋਖਾ ਹੋ ਗਿਆ। ਸੋ ਤਾੜੀ ਵੀ ਕਈ ਵਾਰੀ ਦੋਵਾਂ ਹੱਥਾਂ ਦੇ ਨਾਲ ਵੱਜਣ ਡਈ ਹੁੰਦੀ ਆ। ਸੋ ਇਹ ਚੀਜ਼ ਨੂੰ ਜਿਹੜਾ ਜ਼ਰੂਰ ਗੌਰ ਕਰਿਆ ਕਰੋ। ਅਗਲੇ ਕਾਲਰ ਗੁਰਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਸਿਟੀਜ਼ਨ ਦਾ ਅਪਲਾਈ ਕੀਤਿਆਂ ਨੂੰ 5-6 ਮਹੀਨੇ ਹੋ ਗਿਆ, ਪਰ ਹਜੇ ਫਿੰਗਰਪ੍ਰਿੰਟ ਦੀ ਕੋਈ ਚਿੱਠੀ ਨਹੀਂ ਆਈ। ਉਹਦਾ ਤਾਂ ਭਾਜੀ ਡਿਲੇ ਚੱਲ ਰਿਹਾ ਕਾਫੀ, 6-7 ਮਹੀਨੇ ਮਾਰਕ ਤੇ ਫਿੰਗਰਪ੍ਰਿੰਟ ਆ ਰਹੇ ਨੇ, ਤੇ ਜਿਹੜਾ ਸਿਟੀਜ਼ਨ ਹੈਗਾ ਸਾਲ ਕੁ ਲੱਗ ਰਿਹਾ ਔਨ ਐਵਰੇਜ। ਜੀ ਓਕੇ ਠੀਕ ਹੈ, ਥੈਂਕ ਯੂ, ਮਿਹਰਬਾਨੀ ਜੀ। ਤੇ ਇਸ ਵਾਰ ਦੀਆਂ ਇਲੈਕਸ਼ਨਾਂ 'ਚ ਨਹੀਂ, ਚਲੋ ਅਗਲੀਆਂ ਇਲੈਕਸ਼ਨਾਂ 'ਚ ਵੋਟ ਫਿਰ ਤੁਸੀਂ ਪਾ ਸਕੋਗੇ, ਉਦੋਂ ਤੱਕ ਤਾਂ ਰੈਲਾ ਜਿਹੜਾ ਉਹ ਹੋ ਜਾਊਗਾ ਕੰਮ। ਅਗਲੇ ਜਿਹੜੇ ਕਾਲਰ ਨੇ ਕਰਮਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੋਨੇ ਬੱਚਿਆਂ ਨੂੰ ਸਤਿ ਸ੍ਰੀ ਅਕਾਲ। ਤੇ ਮੈਂ ਨਾ ਲਾਸਟ ਪ੍ਰੋਗਰਾਮ 'ਚ ਵੀ ਮੈਂ ਕੁਐਸਚਨ ਕੀਤਾ ਸੀ ਵੀ ਸਿਟੀਜ਼ਨ ਇੰਡੀਆ ਜਾ ਸਕਦੇ, ਤੁਸੀਂ ਕਿਹਾ ਸੀਗਾ ਵੀ ਜੇ ਵੀਜ਼ਾ ਹੈਗਾ ਜਾ ਸਕਦੇ, 10 ਸਾਲ ਦਾ ਵੀਜ਼ਾ, ਪਰ ਉਹ ਕਹਿੰਦੇ ਨਹੀਂ ਤੁਸੀਂ ਇਸ ਵੀਜ਼ੇ ਤੇ ਜਾ ਸਕਦੇ, ਤੇ ਐਮਰਜੈਂਸੀ ਵੀਜ਼ਾ ਲੈਣਾ ਪਊਗਾ। ਤੇ ਇੰਡੀਅਨ ਐਮਬੈਸੀ 'ਚ ਕਾਲ ਕਰਦੇ ਹੋ, ਫੋਨ ਲੱਗਦਾ ਹੀ ਨਹੀਂਗਾ। ਦੇਖੋ, ਮੈਨੂੰ ਨਾ ਇੰਡੀਆ ਦੀ ਇਮੀਗ੍ਰੇਸ਼ਨ ਬਾਰੇ ਨਹੀਂ ਪਤਾ ਕਿ ਉੱਥੇ ਇੰਡੀਆ ਦੀ ਕੀ ਪ੍ਰੋਟੋਕਾਲ ਆ। ਤੁਸੀਂ ਜਿਹੜੀ ਏਅਰ ਇੰਡੀਆ ਹੈ ਨਾ, ਉਹਨਾਂ ਨੂੰ ਕਾਲ ਕਰੋ, ਉਹ ਤੁਹਾਨੂੰ ਦੱਸ ਦੇਣਗੇ। ਉਹ ਵੀ ਕੀਤੀ ਆ, ਲੱਗੀ ਨੀ ਗੀ, ਉਹ ਬਾਰ ਕਰਨੀ ਪੈਣੀ ਆ ਮਾਤਾ ਜੀ। ਇਦਾਂ ਹੀ ਆ ਵੀ ਥੋੜਾ ਜਿਹਾ ਜ਼ਿਆਦਾ ਤੁਹਾਨੂੰ ਮੁਸ਼ੱਕਤ ਜਿਹੜੀ ਆਫਿਸ 'ਚ ਮੈਂ ਕਾਲ ਕੀਤੀ ਸੀ, ਉਹਨਾਂ ਨੇ ਦੱਸਿਆ ਸੀ ਮੈਨੂੰ ਵੀ 에ਅਰਲਾਈਨ ਨੂੰ ਕਰੋ ਤੁਸੀਂ। ਹਾਂਜੀ ਜੀ। ਸਾਡੇ ਕੋਲ ਨਾ ਜਿੰਨੀ ਸਾਨੂੰ ਇਨਫੋਰਮੇਸ਼ਨ ਹੈ ਉਨੀ ਆਪਾਂ ਦੇ ਦਈਦੀ ਹੈ ਰੇਡੀਓ ਤੇ। ਹੁਣ ਜਿਹੜਾ ਹਰੇਕ ਕੰਟਰੀ ਕੱਲੀ ਕੰਟਰੀ ਦਾ ਆਪਣੀ ਕੀ ਪਾਲਿਸੀ ਹੈ, ਕਿੱਦਾਂ ਉਹਨਾਂ ਦੀ ਚੇਂਜ ਹੋ ਰਹੀ ਹੈ, 에ਅਰਲਾਈਨ ਬੈਨ ਦਊਗੀ ਨਹੀਂ ਬੈਨ ਦਊਗੀ, ਤੁਹਾਨੂੰ ਉਹਨਾਂ ਤੋਂ ਹੀ ਪੁੱਛਣਾ ਪੈਣਾ ਜੀ। ਪਰ ਉੱਦਾਂ ਇਹ ਹੈ ਕਿ ਇਹ ਮੈਂ ਦੱਸ ਦੇਵਾਂ ਕਿ ਜਿਹੜੇ ਇੰਡੀਆ ਵਾਲੇ ਸੀਗੇ, ਜਿਹੜੇ ਮਾਤਾ ਜੀ ਗੱਲ ਦੱਸ ਰਹੇ ਨੇ ਕਿ ਇੰਡੀਆ ਵਾਲੇ ਜਿਹੜੇ ਵੀਜ਼ੇ ਵਾਲੇ ਸੀਗੇ ਉਹਨਾਂ ਨੂੰ ਤੇ ਬੈਨ ਲਾਇਆ ਹੋਇਆ, ਉਹਨਾਂ ਨੇ ਬਿਲਕੁਲ ਲਾਇਆ ਹੋਇਆ। ਉਹ ਜਿਹੜੇ ਵੀਜ਼ਾ ਵਾਲਿਆਂ ਨੂੰ ਬੋਰਡ ਨਹੀਂ ਕਰ ਰਹੇ, ਕਾਫੀ ਲੋਕਾਂ ਨੇ ਦੱਸਿਆ ਕਿ ਨਹੀਂ ਜਾ ਸਕਦੇ ਹੈਗੇ। ਅਮਰੀਕਾ ਦੇ ਵਿੱਚ ਜਿਹੜਾ ਕੋਈ US ਦਾ ਵੀਜ਼ਾ ਹੈਗਾ ਉਹ ਇੱਥੇ ਆਉਣ ਦੇ ਰਹੇ ਨੇ, ਪਰ ਇੰਡੀਆ ਵਾਲੇ ਉਹਨਾਂ ਨੂੰ ਜਾਣ ਨਹੀਂ ਦੇ ਰਹੇ ਹੈਗੇ। ਪਰ ਇਹਦੇ ਵਿੱਚ ਹੁਣ ਲਾਇਰ ਨਹੀਂ ਕੁਛ ਕਰ ਸਕਦਾ, ਇਹਦੇ ਵਿੱਚ ਤੁਹਾਨੂੰ ਜਿਹੜੀ 에ਅਰਲਾਈਨ ਹੈਗੀ ਉਹਨੂੰ ਹੀ ਸੰਪਰਕ ਕਰਨਾ ਪੈਣਾ ਕਦੋਂ ਉਹ ਖੁੱਲੂਗੀ। ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਆ। ਬਾਕੀ F4 ਦੇ ਬਾਰੇ ਵੀ ਜਿਹੜੇ ਆਪਾਂ ਨੂੰ ਵਾਰ ਔਨਲਾਈਨ ਜਿਹੜਾ ਉਹੀ ਸਵਾਲ ਆ ਰਹੇ ਆ ਵੀ ਉਹਦਾ ਕੀ ਆ। ਸੋ ਉਹੀ ਕੇਸ ਆ, ਜੇ ਐਮਬੈਸੀ ਪੂਰਨ ਤੌਰ ਦੇ ਉੱਤੇ ਜਿਹੜੀ ਉੱਥੇ ਖੁੱਲ੍ਹੀ ਨਹੀਂ ਹੈਗੀ, ਫਿਆਂਸੀ ਵੀਜ਼ਾ ਸਪਾਊਸ ਵਾਲਿਆਂ ਨੂੰ ਉਹਨਾਂ ਨੂੰ ਪਹਿਲ ਆ, ਫਿਰ ਹੌਲੀ ਜਿੱਦਾਂ ਇੰਟਰਵਿਊ ਸਕੈਜੂਲ ਕਰਨਗੇ ਅਤੇ ਆਪਣੇ ਕੇਸ ਦੇ ਉੱਤੇ ਜਿਹੜੀ ਉਹ ਤੁਸੀਂ ਨਜ਼ਰ ਬਣਾ ਕੇ ਰੱਖਿਓ। ਵਿਜ਼ਟਰ ਵੀਜ਼ੇ ਲਾਗਤ ਨਹੀਂ ਰਹੇ, ਜਿਨ੍ਹਾਂ ਦੇ ਲੱਗੇ ਹੋਏ ਆ ਉਹ ਟਰੈਵਲ ਕਰੀ ਜਾ ਰਹੇ ਆ। ਇਹ ਆਪਾਂ ਕਾਫੀ ਲੋਕਾਂ ਦਾ ਜਿਹੜਾ ਉਹ ਦੇਖਿਆ, ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਆ ਟਰੈਵਲ ਵੀਜ਼ੇ ਅਤੇ ਵਿਜ਼ਟਰ ਵੀਜ਼ੇ ਦੇ ਉੱਤੇ ਇੱਥੇ ਆ ਜਾ ਰਹੇ ਹੈਗੇ ਨੇ। ਅਤੇ ਅਗਲੇ ਜਿਹੜੇ ਆਪਾਂ ਕਾਲਰਸ ਆ ਉਹਨਾਂ ਦੇ ਨਾਲ ਗੱਲ ਕਰ ਜਾਈਏ, ਸਮਾਂ ਵੀ ਆਪਣਾ ਜਿਹੜਾ ਸਮਾਪਤੀ ਵੱਲ ਨੂੰ ਆ। ਅਗਲੇ ਕਾਲਰ ਨੇ ਕੁਲਦੀਪ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ ਕਿ ਮੇਰੀ ਗੁੱਡੀ ਹੈ 35 ਸਾਲ ਦੀ, ਉਧਰ ਜੀ ਉਹ ਕੱਲੀ ਰਹਿੰਦੀ ਹੈ, ਨਾ ਕੋਈ ਭੈਣ ਭਾਈ, ਨਾ ਕੋਈ ਲੈਣ ਨਾ ਦੇਣ, ਨਾ ਵੀ ਉਹ ਕਿਸੇ ਤਰੀਕੇ ਨਾਲ ਤੇ ਕੁਝ ਕਰ ਸਕਦੇ। ਤੁਸੀਂ ਸਿਟੀਜ਼ਨ ਹਾਂ। ਫਾਈਲ ਕਰੋ ਫਿਰ ਉਹਨਾਂ ਦਾ। ਫਾਈਲ ਕੀਤਾ ਹੋਇਆ ਕਿ ਨਹੀਂ ਕੀਤਾ ਹੋਇਆ ਫਾਈਲ ਅਜੇ ਤੱਕ ਤੁਸੀਂ? ਫਾਈਲ ਤਾਂ ਕਰਿਆ ਹੋਇਆ, ਉਹ ਚਿਰ ਲੱਗਦਾ ਉਹਨੂੰ
ਛੇ 6-7 ਸਾਲ ਲੱਗ ਜਾਂਦੇ ਨੇ। ਕੋਈ ਹੋਰ ਢੰਗ ਨਾਲ ਮੈਂ ਕਹਿੰਦੀ ਹਾਂ ਜੇ ਉਰੇ ਆ ਜਾਏ। 6-7 ਸਾਲ ਤਾਂ ਕੋਈ ਖਾਸ ਵੇਟ ਨਹੀਂ, ਇੰਨਾ ਕੁ ਤਾਂ ਸਾਰਿਆਂ ਨੂੰ ਕਰਨਾ ਪੈਂਦਾ। ਹਾਂਜੀ। ਤੁਸੀਂ ਅਨਮੈਰਿਡ ਆ ਜੇ ਤਾਂ ਕਰੋ ਨਾ, ਫਾਈਲ ਕੀਤਾ ਉੱਤੇ ਉਹੀ ਤੁਹਾਡੇ ਲਈ ਬੈਸਟ ਹੈ। ਬਾਕੀ ਕੀ ਅਜਿਹੇ ਮਾਮਲੇ 'ਚ ਜਿਹੜੀ ਫੈਮਿਲੀ ਹਾਰਡਸ਼ਿਪ ਵਗੈਰੀ ਚੀਜ਼ ਜਿਹੜੀ ਉਹ ਦਿਖਾ ਕੇ ਕੁਝ ਹੋ ਸਕਦਾ ਹੁੰਦਾ, ਕਿਉਂਕਿ ਇਨ ਦੀ ਐਂਡ ਪੁੱਛਣਾ ਤਾਂ ਇਹੀ ਚਾਹੁੰਦੇ ਨੇ ਭਾਜੀ। ਸਿੰਗਲ ਬੰਦੇ ਨੂੰ ਕੌਣ ਹਾਰਡਸ਼ਿਪ ਮੰਨਦਾ? ਉਹ ਤਾਂ ਕਹਿੰਦੇ ਨਹੀਂ, ਜਿੱਥਾਂ ਇੱਥੇ ਆ ਵੀ ਮੇਰਾ ਕੋਈ ਨਹੀਂ, ਇਹ ਵੀ ਜਿਹੜਾ ਉਹ ਕਹਿਣ ਵੀ ਨਹੀਂ ਜੀ ਮੇਰਾ ਨਹੀਂ ਸਰਦਾ, ਹੁਣ ਕੋਈ ਸਾਂਭਣ ਨੂੰ ਨਹੀਂ, ਇਹ ਆ ਉਹ ਆ, ਇੱਦਾਂ ਦੀਆਂ ਚੀਜ਼ਾਂ ਨਹੀਂ ਮੰਨਦੇ। ਇੱਦਾਂ ਦਾ ਕੁਝ ਇਨਵੈਸਟਮੈਂਟ ਵਾਲਾ ਵੀਜ਼ਾ ਹੁੰਦਾ ਕਈਆਂ ਦਾ, ਪਰ ਜਿੱਦਾਂ ਇਹਨਾਂ ਨੇ ਦੱਸਿਆ ਕਿ ਸਿੰਗਲ ਨੇ ਉੱਥੇ ਇਹਨਾਂ ਦੀ ਵੈਸੇ ਵੀ ਟਾਈਮ ਛੋਟਾ, ਇੰਨਾ ਜ਼ਿਆਦਾ ਟਾਈਮ ਨਹੀਂ ਲੱਗਣਾ ਕੰਪੇਅਰ ਟੂ ਬਾਕੀ ਜਿੱਦਾਂ 15-15 ਸਾਲ ਵਾਲੇ। ਤੇ ਉਹਨਾਂ ਨੂੰ ਜੇ ਇਹਨਾਂ ਨੇ ਆਲਰੇਡੀ ਕੀਤਾ ਹੋਇਆ ਇਹਨਾਂ ਨੂੰ ਉੱਥੇ ਜਾ ਕੇ ਫਾਇਦਾ ਹੈ। ਇਨਵੈਸਟਮੈਂਟ ਵਾਲਾ ਜੇ ਕਰੂਗੇ ਬੜਾ ਮਹਿੰਗਾ, $1 ਮਿਲੀਅਨ ਖਰਚਣਾ ਪਊਗਾ, ਉਹਦਾ ਵੀ 5 ਸਾਲ ਦੀ ਵੇਟ ਹੈ, ਤੇ ਹੁਣ ਇਹਨਾਂ ਨੂੰ ਵੇਟ ਕਰਕੇ ਹੀ ਫਾਇਦਾ ਹੈ। ਜੀ ਬਿਲਕੁਲ ਬਿਲਕੁਲ। ਅਗਲੇ ਕਾਲਰ ਨੇ ਸਰਬ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅਸੀਂ ਨਾ ਜੀ ਬ੍ਰਦਰ ਦਾ ਫੈਮਿਲੀ ਤੌਰ ਤੇ ਆਪਣਾ ਕੀਤਾ ਹੋਇਆ ਸੀ 2005 April ਦੀ ਆ। ਉਹਨਾਂ ਦੀਆਂ ਫੀਸਾਂ ਵਗੈਰਾ ਸਾਰਾ ਕੁਛ ਤਾਂ ਭਰਿਆ ਵਿਆ, ਹੁਣ ਇੰਟਰਵਿਊ ਤੇ ਮੈਡੀਕਲ ਦੀ ਵੇਟ ਕਰਦੇ ਸੀ। ਉਹ ਤੁਹਾਨੂੰ ਆਈਡੀਆ ਹੈਗਾ ਵੀ ਕਦੋਂ ਤੱਕ ਨਿਕਲ ਸਕਦਾ? ਭੈਣ ਜੀ ਡਿਫਿਕਲਟ ਹੈ ਪ੍ਰੈਡਿਕਟ ਕਰਨਾ। ਮੇਰੇ ਹਿਸਾਬ ਨਾਲ ਜੋ ਵੀ ਹੋਣਾ ਜਨਵਰੀ ਤੋਂ ਬਾਅਦ ਹੀ ਹੋਣਾ, ਜਨਵਰੀ 10 ਤੋਂ ਬਾਅਦ। ਹਾਂਜੀ ਠੀਕ ਹੈ ਜੀ। ਮੇਰੇ ਨਾ ਮਦਰ ਇੰਡੀਆ ਗਏ ਹੋਏ ਨੇ, ਉਹ US ਸਿਟੀਜ਼ਨ, ਅਤੇ ਕਾਫੀ ਉੱਥੇ ਸਿੱਖ ਹੋਇਆ ਵੀ। ਅਸੀਂ ਜੇ ਉਹਨਾਂ ਦੀ ਨਾਲ ਸਪੋਰਟ ਲੈ ਕੇ ਵੀ ਉਹਨਾਂ ਨੂੰ ਵਾਪਸ ਲੈ ਕੇ ਆਉਣਾ, ਉਦਾਂ ਕੁਛ ਕਰ ਸਕਦੇ ਹਾਂ ਟਰਾਈ ਵੀ ਐਮਰਜੈਂਸੀ ਕੇਸ? ਏਦਾਂ ਤਾਂ ਨਹੀਂ, ਜਿਹੜੇ ਸਿੱਖ ਬੰਦਾ ਉਹਨੂੰ ਤਾਂ ਵੈਸੇ ਨਹੀਂ ਚੜਨ ਦੇ ਰਹੇ ਉਹ ਵੈਸੇ ਸਿੱਖ ਨਹੀਂ ਹੈਗੇ। ਜਿਵੇਂ ਪਾਰਕਿੰਸਨ ਸੀਗੀ ਤੇ ਉਹਨਾਂ ਨੂੰ ਇਹ ਸੀਗਾ ਵੀ ਉਹਨਾਂ ਦੀ ਇੰਟਰਵਿਊ ਹੁਣ ਆ ਜਾਣੀ ਸੀ ਵੀ ਚਲੋ ਅਸੀਂ ਉੱਥੋਂ ਸਾਰੀ ਫੈਮਿਲੀ ਆ ਜਾਾਂਗੇ, ਤਾਂ ਕਰਕੇ ਉੱਥੇ ਸਟਕ ਹੋ ਗਏ। ਨਹੀਂ, ਤੁਹਾਨੂੰ ਉਹ ਇਸ ਗੱਲ ਦੀ ਮੈਡੀਕਲ ਐਮਰਜੈਂਸੀ ਦੀ ਇੰਟਰਵਿਊ ਤਾਂ ਨਹੀਂ ਦਊਗੇ। ਨੁਕਸਾਨ ਕੋਈ ਨਹੀਂ ਹੈਗਾ, ਤੁਸੀਂ ਫਾਈਲ ਕਰ ਦਿਓ, ਦੱਸ ਦਿਓ ਕਿ ਇਦਾਂ ਹੈ, ਪਰ ਆਈ ਡੋਂਟ ਥਿੰਕ ਸੋ ਕਿ ਇਟ ਕੁਆਲੀਫਾਈਜ਼ ਐਜ਼ ਅ ਐਮਰਜੈਂਸੀ। ਤੁਸੀਂ ਟਰਾਈ ਕਰਕੇ ਦੇਖ ਸਕਦੇ ਹੋ, ਨੁਕਸਾਨ ਕੋਈ ਨਹੀਂ ਹੈਗਾ। ਠੀਕ ਹੈ ਜੀ। ਠੀਕ ਹੈ, ਓਕੇ। ਥੈਂਕ ਯੂ ਜੀ, ਥੈਂਕ ਯੂ ਜੀ। ਸੋ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹੁਣ ਇੱਥੇ ਹੀ ਸਮਾਪਤ ਹੈਗਾ ਆ। ਸੋ ਬਹੁਤ ਬਹੁਤ ਸਾਰਿਆਂ ਦਾ ਹੀ ਧੰਨਵਾਦ, ਅਤੇ ਸਭ ਤੋਂ ਵੱਧ ਆਪਾਂ ਧੰਨਵਾਦ ਕਰਦੇ ਹਾਂ ਜਗਬੀਰ ਹੁਣਾਂ ਦਾ। ਸੋ ਜਿਨ੍ਹਾਂ ਨੇ ਆਪਾਂ ਨੂੰ ਇਸ ਦੇ ਬਾਰੇ ਜਿਹੜੀਆਂ ਸਾਰੀਆਂ ਜਾਣਕਾਰੀਆਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ। ਤੁਸੀਂ ਵੀ ਜੇ ਇਹਨਾਂ ਦੇ ਨਾਲ ਆਪਣਾ ਕੰਟੈਕਟ ਕਰਨਾ ਚਾਹੁੰਦੇ ਹੋ, ਅਪੁਆਇੰਟਮੈਂਟ ਬਣਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਆਫਿਸ ਦਾ ਨੰਬਰ ਹੈਗਾ ਆ 4159090503। ਸੋ ਇਸ ਨੰਬਰ ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਕੇ ਆਪਣੀ ਅਪੁਆਇੰਟਮੈਂਟ ਜਿਹੜੀ ਉਹ ਤੁਸੀਂ ਬਣਾਓ, ਅਤੇ ਜਿਹੜਾ ਵੀ ਤੁਹਾਡਾ ਸਵਾਲ ਹੈਗਾ ਇਮੀਗ੍ਰੇਸ਼ਨ ਦਾ, ਫਿਰ ਤੁਸੀਂ ਇਹਨਾਂ ਤੋਂ ਉੱਥੋਂ ਜਿਹੜਾ ਜਵਾਬ ਆ ਉਹ ਲੈ ਸਕਦੇ ਹਾਂ। ਅਤੇ ਹੁਣ ਜਿਹੜਾ ਹੈ ਜੀ ਉਹ ਆਪਾਂ ਇਜਾਜ਼ਤ ਲੈਂਦੇ ਹਾਂ। ਜਗਵੀਰ ਜੀ ਬਹੁਤ ਬਹੁਤ ਥੈਂਕ ਯੂ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਅਤੇ ਮਿਲਦੇ ਹਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਅਤੇ ਸੋਤਿਓ ਇੱਥੇ ਸਾਡਾ ਅਪਡੇਟ ਅਮਰੀਕਾ ਪ੍ਰੋਗਰਾਮ ਆ ਉਹ ਹੁਣ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ, ਸਤਿਕਾਰ, ਸਹਿਤ ਤੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।